ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ 15 ਜਨਵਰੀ ਦਿਨ ਹੈਗਾ ਹੈ ਜੀ ਸ਼ੁੱਕਰਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਲਈ ਜਿਹੜਾ ਜੀ ਉਹ ਮਦਦ ਕਰਦੇ ਨੇ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਮਿੰਟੂ ਜੀ। 9ਵੇਂ ਗੇੜ ਦੀ ਮੀਟਿੰਗ ਦੇ ਉੱਤੇ ਹਰ ਇੱਕ ਦੀ ਨਜ਼ਰ ਸੀਗੀ। ਮੀਟਿੰਗ ਤਾਂ ਕਹਿੰਦੇ ਆ ਖਤਮ ਹੋਈ ਆ, ਕੀ ਰਿਹਾ ਜੀ ਇਸ ਦੀ ਗੱਲਬਾਤ ਦੇ ਵਿੱਚ? ਹਾਂਜੀ, ਨਜ਼ਰ ਸੀ ਪਰ ਨਜ਼ਰ ਲੱਗ ਗਈ ਹੈ ਕਿਉਂਕਿ ਦੇਖੋ ਮੀਟਿੰਗ ਜਿਹੜੀ ਆ ਇੱਕ ਵਾਰੀ ਬੇਸਿੱਟਾ ਨਿਕਲੀ ਆ। ਵੈਸੇ ਤਾਂ ਇਮਕਾਨ ਇਹੋ ਹੀ ਸੀਗਾ ਕਿ ਸਿੱਟਾ ਇਹਦਾ ਵੀ ਉਹੀ ਨਿਕਲਣਾ ਜਿਹੜਾ 8 ਮੀਟਿੰਗਾਂ ਦਾ ਪਹਿਲਾਂ ਨਿਕਲ ਚੁੱਕਾ। ਤਾਂ ਬਹਰਹਾਲ ਵੱਡੀ ਖਬਰ ਇਹੋ ਆ ਕਿ ਇਹ ਮੀਟਿੰਗ ਜਿਹੜੀ ਆ ਉਹ ਬੇਸਿੱਟਾ ਰਹੀ ਆ, ਕਿਉਂਕਿ ਦੋਵੇਂ ਹੀ ਧਿਰਾਂ ਜਿਹੜੀਆਂ ਨੇ ਉਹ ਆਪੋ ਆਪਣਾ ਸਟਾਫ ਛੱਡਣ ਨੂੰ ਤਿਆਰ ਨਹੀਂ ਹੈ। ਤਾਂ ਜਦੋਂ ਇਹ ਤੈਅ ਹੀ ਸੀਗਾ ਕਿ ਕਿਸਾਨ ਜਥੇਬੰਦੀਆਂ ਨੇ ਕਮੇਟੀ ਰੱਦ ਕਰ ਦਿੱਤੀ ਹੈ, ਸੁਪਰੀਮ ਕੋਰਟ ਦੀ ਬਣਾਈ ਗਈ, ਔਰ ਇਸ ਤੋਂ ਇਲਾਵਾ ਜਿਹੜੀ ਕੇਂਦਰ ਸਰਕਾਰ ਸੀ ਉਹਨਾਂ ਨੇ ਆਪਣਾ ਰੁਖ ਜਿਹੜਾ ਪਹਿਲਾਂ ਹੀ ਤੈਅ ਕਰਕੇ ਦੱਸ ਦਿੱਤਾ ਸੀਗਾ ਕਿ ਅਸੀਂ ਅਮੈਂਡਮੈਂਟ ਕਰ ਸਕਦੇ, ਅਸੀਂ ਵਿਚਾਰ ਕਰ ਸਕਦੇ ਹਾਂ। ਤਾਂ ਇਹ ਜਿਹੜੀਆਂ ਮੀਟਿੰਗਾਂ ਨੇ ਫਿਰ ਇਹ ਇੱਕ ਰਸਮ ਪੂਰਤੀ ਰਹਿ ਜਾਂਦੀਆਂ, ਕਿਉਂਕਿ ਦੋਹੇ ਧਿਰਾਂ ਜਿਹੜੀਆਂ ਨੇ ਉਹ ਵਿਖਾਉਣਾ ਚਾਹੁੰਦੀਆਂ ਕਿ ਅਸੀਂ ਗੱਲਬਾਤ ਦੇ ਵਿੱਚ ਹਾਂ, ਅਸੀਂ ਡਾਇਲੋਗ ਤੋਂ ਪਿੱਛੇ ਨਹੀਂ ਹਟ ਰਹੇ। ਤਾਂ ਦੋਵਾਂ ਦਾ ਹੀ ਸਟਾਂਸ ਜਿਹੜਾ ਹੈ ਅਟਲ ਹੈ, ਉਹ ਆਪੋ ਆਪਣੀ ਥਾਂ ਤੇ ਅੜੇ ਹੋਏ ਆ। ਤਾਂ ਜਦੋਂ ਅੜੀ ਫਸੀ ਇਸ ਤਰ੍ਹਾਂ ਦੀ ਹੋਵੇ ਔਰ ਉਸ ਅੜੀ ਫਸੀ ਦੇ ਵਿੱਚ ਬਹੁਤ ਕੁਝ ਦਾਅ ਤੇ ਲੱਗਿਆ ਹੋਵੇ, ਉਸ ਸੂਰਤ 'ਚ ਫਿਰ ਸਹੀਏ ਕੋਈ ਨਤੀਜਾ ਨਿਕਲਣਾ ਜਿਹੜਾ ਉਹ ਖਾਸ ਤੌਰ ਤੇ ਸਕਾਰਾਤਮਕ ਨਤੀਜਾ ਨਿਕਲਣਾ ਜਿਹੜਾ ਉਹ ਛੇਤੀ ਕਿਤੇ ਸੰਭਵ ਨਹੀਂ ਹੁੰਦਾ। ਤਾਂ ਅੱਜ ਦੀ ਮੀਟਿੰਗ ਦੀ ਜੇ ਕੋਈ ਆਪਾਂ ਦੇਖੀਏ ਤਾਂ ਖਾਸ ਬਣ ਗਈ ਸੀ ਤਾਂ ਉਹ ਇਹੋ ਹੀ ਸੀਗੀ ਕਿ MSP ਤੇ ਕੋਈ ਗੱਲ ਨਹੀਂ ਹੋਈ, ਮਤਲਬ ਕਿ MSP ਤੇ ਗੱਲ ਹੀ ਨਹੀਂ ਪਹੁੰਚੀ। ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ MSP ਤੱਕ ਦੋ ਮੁੱਦੇ ਮੇਨ ਹੈ ਕਿ ਰੱਦ ਕਰ ਲਓ ਜੀ ਕਾਨੂੰਨ, ਰਿਪੀਲ ਕਰੋ, ਔਰ ਇਸ ਤੋਂ ਇਲਾਵਾ MSP। ਤਾਂ MSP ਤੱਕ ਤੇ ਗੱਲ ਹੀ ਨਹੀਂ ਆਪਣੀ। ਉਸ ਤੋਂ ਪਹਿਲਾਂ ਹੀ ਖੇਡ ਜਿਹੜੀ ਉਹ ਭੀਂਗੇ ਪੈ ਗਈ ਆ। ਵੈਸੇ ਕਿਉਂਕਿ ਦੇਖੋ ਤੋਮਰ ਸਾਹਿਬ ਨੇ ਪਹਿਲਾਂ ਤੇ ਥੋੜਾ ਜਿਹਾ ਨਾ ਅੱਜ ਕਹਿ ਲਓ ਕਿ ਹੌਸਲਾ ਬਣਾ ਦਿੱਤਾ ਸੀਗਾ। ਉਹ ਜਦੋਂ ਮੀਟਿੰਗ 'ਚ ਗਏ ਸੀਗੇ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਆਖਿਆ ਸੀਗਾ ਕਿ ਸਕਾਰਾਤਮਕ ਹੱਲ ਨਿਕਲਣ ਦਾ ਇਮਕਾਨ ਹੈ, ਮਤਲਬ ਕਿ ਹੱਲ ਨਿਕਲ ਸਕਦਾ ਹੈ। ਤਾਂ ਸਾਰਿਆਂ ਨੂੰ ਇਸ ਤਰ੍ਹਾਂ ਹੋ ਗਿਆ ਸੀ, ਸਾਰਿਆਂ ਦੇ ਜਿਵੇਂ ਆਪਾਂ ਕਹਿੰਦੇ ਕਿ ਕਹਿੰਦੇ ਦੇਖ ਕੇ ਕੰਨ ਖਲੇ ਹੋ ਗਏ। ਤਾਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ। ਜੋ ਖੇਤੀ ਮੰਤਰੀ ਇਹਨਾਂ ਮਿੱਠਾ ਜਿਹਾ ਲੋਲੀਪੌਪ ਦੇ ਕੇ ਗਏ ਆ, ਪਰ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਫ਼ ਹੋ ਗਈਆਂ, ਕਿਉਂਕਿ ਜਿਉਂ ਹੀ ਮੀਟਿੰਗ ਚੱਲੀ ਤੇ ਲੰਚ ਬ੍ਰੇਕ ਦੀ ਖਬਰ ਆ ਗਈ। ਇੱਕ ਤੇ ਨਿੱਕੇ ਨਿੱਕੇ ਬੱਚੇ ਆਪਾਂ ਦੇਖਦੇ ਹੁੰਦੇ ਨਾ ਘਰੋਂ ਪਰੌਂਠੇ ਖਾ ਕੇ ਤੁਰਦੇ ਤੇ ਰਾਹ ਦੇ ਵਿੱਚ ਵੀ ਕੋੜਾ ਖੋਲ ਲੈਂਦੇ ਸਕੂਲ ਤੋਂ ਪਹਿਲਾਂ ਹੀ। ਉਸੇ ਤਰ੍ਹਾਂ ਇਹ ਜਦੋਂ ਮੀਟਿੰਗ ਚੱਲਦੀ ਹੈ ਨਾਲ ਦੀ ਨਾਲ ਕਹਿੰਦੇ ਜੀ ਲੰਚ ਹੋ ਗਿਆ। ਲੰਚ ਉਹ ਲੰਚ ਨਹੀਂ ਹੁੰਦਾ ਅਸਲ ਦੇ ਵਿੱਚ ਕਿ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡੈਡਲੌਕ ਬਣ ਜਾਂਦਾ, ਉੱਥੇ ਫਿਰ ਉਹਨੂੰ ਤੋੜਨ ਦਾ ਯਤਨ ਕੀਤਾ ਜਾਂਦਾ। ਤਾਂ ਅੱਜ ਵੀ ਜਦ ਇਹ ਮੀਟਿੰਗ ਅੱਧਾ ਕੁ ਘੰਟਾ ਮੇਰੇ ਖਿਆਲ ਦੇ ਨਾਲ ਘੰਟੇ ਟੁੱਟੇ ਗਈ, ਜਾਨੀ 1.5 ਪੌਣੇ 2 ਘੰਟੇ ਹੋਈ, ਤਾਂ ਬਸ ਨਾਲ ਦੀ ਨਾਲੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਤਾਂ ਉਦੋਂ ਪਤਾ ਲੱਗਿਆ ਸੀਗਾ ਕਿ ਅੱਜ ਵੀ ਨਤੀਜਾ ਜਿਹੜਾ ਉਹ ਇਹੀਓ ਹੀ ਨਿਕਲਣ ਵਾਲਾ ਕਿ ਜੋ ਪਹਿਲਾਂ ਨਿਕਲਿਆ। ਤਾਂ ਬਹਰਹਾਲ ਕੁਛ ਚੀਜ਼ਾਂ ਜਿਹੜੀਆਂ ਹੋਈਆਂ ਉੱਥੇ ਗੱਲਬਾਤ ਦੇ ਰੂਪ ਦੇ ਵਿੱਚ ਉਹ ਇਹੋ ਹੀ ਸੀਗਾ ਕਿ ਜੋ ਖੇਤੀ ਦੇ ਨਾਲ ਜੁੜੀ ਤੇ ਰਿਹਾ ਉਹ ਤਾਂ
ਆਲਰੇਡੀ ਆਪਣਾ ਕਲੀਅਰ ਕਰਕੇ ਚੱਲ ਰਹੀ ਸੀਗੀ ਕਿ ਅਸੀਂ ਇਸ ਚੀਜ਼ ਤੋਂ ਘੱਟ ਮੰਨਣਾ ਹੀ ਨਹੀਂ। ਤਾਂ ਦੂਸਰੇ ਪਾਸੇ ਜਿਹੜੀ ਸਰਕਾਰੀ ਧਿਰ ਆ, ਕੇਂਦਰ ਦੀ ਧਿਰ ਆ, ਤਾਂ ਉਹਨਾਂ ਨੇ ਕਿਹਾ ਕਿ ਦੇਖੋ ਤੁਸੀਂ 2 ਕਦਮ ਅੱਗੇ ਵਧੋ, ਹੁਣ ਅਸੀਂ ਥੋੜ੍ਹੀਆਂ ਬਹੁਤ ਤੁਹਾਡੀਆਂ ਮੰਨ ਲਈਆਂ, ਲੱਖਾਂ ਮੰਨੀਆਂ ਤੋਂ ਇੱਕ ਸਾਡੀ ਮੰਨਵੇਂ, ਤਾਂ ਅਸੀਂ ਤੁਹਾਡੀਆਂ ਗੱਲਾਂ ਕੁਛ ਮੰਨ ਲਈਆਂ, ਤਾਂ ਕੁਛ ਸਾਡੀਆਂ ਮੰਨ ਲਓ, ਤੁਸੀਂ ਮੋਹਰੇ ਨੂੰ ਆ ਜਾਓ ਥੋੜ੍ਹਾ, ਤਾਂ ਅਸੀਂ ਵੀ ਥੋੜ੍ਹਾ ਆ ਜਾਂਦੇ ਤੇ ਗੱਲ ਬਣ ਜਾਊਗੀ। ਪਰ ਰੌਲਾ ਕਿੱਥੇ ਪਿਆ ਕਿ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਕਮੇਟੀ ਬਣਾ ਦਿੰਦੇ ਹਾਂ, ਆਪਾਂ ਕਿੱਦਾਂ ਕਰ ਲੈਂਦੇ ਹਾਂ, ਛੋਟੀ ਕਮੇਟੀ ਬਣਾ ਲੈਂਦੇ ਹਾਂ, ਉਹਦੇ 'ਚ ਤੁਸੀਂ ਵੀ ਆਪਣੇ ਨੁਮਾਇੰਦੇ ਪਾ ਲਓ, ਅਸੀਂ ਵੀ ਆਪਣੇ ਨੁਮਾਇੰਦੇ ਪਾ ਲੈਂਦੇ ਹਾਂ। ਤਾਂ ਕਿਸਾਨ ਜਥੇਬੰਦੀਆਂ ਨੇ ਇਸ ਮੰਗ ਨੂੰ ਠੁਕਰਾ ਦਿੱਤਾ। ਹਾਂ, ਇੱਕ ਵੱਡੀ ਥੋੜ੍ਹੀ ਜਿਹੀ ਜੇ ਕਹਿ ਲਈਏ ਡਿਸਕਸ਼ਨ ਹੋਈ ਆ, ਤਾਂ ਉਹ ਹੋਈ ਆ ਜ਼ਰੂਰੀ ਵਸਤੂਆਂ ਦੇ ਕਾਨੂੰਨ ਨੂੰ ਲੈ ਕੇ। ਹਾਲਾਂਕਿ ਉਹ ਕਾਨੂੰਨ ਨਵਾਂ ਨਹੀਂ ਹੈ, ਕੁਛ ਲੋਕ ਕਹਿੰਦੇ ਕਿ 3 ਨਵੇਂ ਕਾਨੂੰਨ, 3 ਨਵੇਂ ਕਾਨੂੰਨ ਨਹੀਂ ਹੈ, ਦਰਅਸਲ ਉਹ 55 ਦਾ ਕਾਨੂੰਨ ਹੈ ਮੇਰੇ ਖਿਆਲ ਨਾਲ, 1955 ਵੇਲੇ ਦਾ। ਜੀ। ਤਾਂ ਉਦੋਂ ਵੀ ਸ਼ਾਹੂਕਾਰਾ ਸਿਸਟਮ ਸੀ, ਉਹਦੇ ਤੋਂ ਬਚਾਉਣ ਵਾਸਤੇ ਜ਼ਖੀਰੇਬਾਜ਼ੀ ਵਿਰੋਧੀ ਕਾਨੂੰਨ ਲਿਆਂਦਾ ਗਿਆ ਸੀਗਾ। ਉਹਦੇ ਵਿੱਚ ਅਮੈਂਡਮੈਂਟ ਸੀ, ਮਤਲਬ ਕਿ ਸੋਧ ਕੀਤੀ ਗਈ ਸੀਗੀ। ਤਾਂ ਇਹ ਕਹਿੰਦੇ ਸਨ ਕਿ ਅਸੀਂ ਦੇਖੋ ਕੈਪ ਵਗੈਰਾ ਲਾ ਦਿੰਦੇ ਹਾਂ, ਵੀ ਇੱਕ ਹੱਦ ਮਿੱਥ ਦਿੰਦੇ ਹਾਂ, ਸਰਕਾਰ ਕਹਿੰਦੀ ਸੀਗੀ। ਉਹ ਕਹਿੰਦੇ ਕਿ ਨਹੀਂ, ਇਹਨੂੰ ਬਿਲਕੁਲ ਖਤਮ ਨਹੀਂ ਕਰੋ। ਤਾਂ ਇੱਥੇ ਵੀ ਗਰਾਰੀ ਫਸ ਗਈ। ਹਾਲਾਂਕਿ ਪਿਊਸ਼ ਗੋਇਲ ਜੀ ਜਿਹੜੇ ਹੈਗੇ ਆ, ਕਿਉਂਕਿ ਉਹਨਾਂ ਦੇ ਮਤਹਿਤ ਆਉਂਦਾ ਇਹ ਮਹਿਕਮਾ ਵੀ, ਤਾਂ ਉਹਨਾਂ ਨੇ ਰਿਪਰੈਜ਼ੈਂਟੇਸ਼ਨ ਉੱਤੇ ਜਿਹੜੀ ਆ ਕੀਤੀ, ਮਤਲਬ ਕਿ ਦੁਬਾਰਾ ਫਿਰ ਉਹਨਾਂ ਨੇ ਪ੍ਰੈਜ਼ੈਂਟੇਸ਼ਨ ਉੱਤੇ ਦਿੱਤੀ। ਪਹਿਲਾਂ ਵੀ ਇਹ ਗੱਲਬਾਤ ਹੋਈ ਆ, ਪਰ ਇਹਨਾਂ ਨੇ ਆਖਿਆ ਕਿ ਨਹੀਂ, ਅਸੀਂ ਇਸ ਤਰ੍ਹਾਂ ਨਹੀਂ ਮੰਨਾਂਗੇ, ਇਸ ਚੀਜ਼ ਨੂੰ ਵੀ ਤੁਸੀਂ ਮੁੱਢੋਂ ਹੀ ਰੱਦ ਕਰੋ। ਮਤਲਬ ਕਿ ਮੁੱਢ ਕਦੀਮ ਤੋਂ ਉਹ ਜੋ ਸਾਡੀ ਮੰਗ ਆ ਰਹੀ ਹੈ, ਤਾਂ ਉਹ ਉਹੀ ਰਹੇਗੀ ਕਿ ਤੁਸੀਂ ਇਹਨੂੰ ਮੂਲੋਂ ਹੀ ਰੱਦ ਕਰ ਦਿਓ। ਤਾਂ ਇੱਥੇ ਵੀ ਗਰਾਰੀ ਫਸ ਗਈ। ਜਦੋਂ ਇਹੋ ਜਿਹੇ ਨੁਕਤਿਆਂ ਤੇ ਗਰਾਰੀ ਫਸ ਗਏ MSP ਤੇ, ਉਹਨਾਂ ਆਖਿਆ ਕਿ ਤਦ ਹੀ ਗੱਲ ਹੋਏਗੀ ਜਦ ਆਪਾਂ ਇਹਨਾਂ ਮੁੱਦਿਆਂ ਤੋਂ ਅੱਗੇ ਵਧਾਂਗੇ। ਤਾਂ ਫਿਰ MSP ਤੇ ਗੱਲ ਹੋਣੀ ਸੁਭਾਵਿਕ ਹੈ ਕਿ ਸੰਭਵ ਨਹੀਂ ਸੀ ਇਸ ਸੂਰਤ-ਹਾਲ ਦੇ ਵਿੱਚ, ਜਦੋਂ ਦੋਹੇ ਧਿਰਾਂ ਜਿਹੜੀਆਂ ਉਹ ਆਪਣਾ ਸਟੈਂਡ ਜਿਹੜਾ ਅਡੋਲ ਰੱਖ ਕੇ ਚੱਲ ਰਹੀਆਂ ਸੀਗੀਆਂ। ਤਾਂ ਇਹਨਾਂ ਨੇ ਫਿਰ ਉਹ ਮੀਟਿੰਗ ਖਤਮ ਕਰ ਦਿੱਤੀ। 19 ਦੀ ਮੀਟਿੰਗ ਜਿਹੜੀ ਆ ਉਹ ਫੇਰ ਰੱਖ ਲਈ ਗਈ ਆ, ਮਤਲਬ ਕਿ 19 ਨੂੰ ਇੱਕ ਮੀਟਿੰਗ ਫੇਰ ਹੋਏਗੀ। ਇਹ ਨਹੀਂ ਹੈ ਕਿ ਗੱਲਬਾਤ ਦਾ ਸਿਲਸਿਲਾ ਟੁੱਟ ਗਿਆ ਵਾ, ਔਰ ਨਾ ਹੀ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਕਿ ਹੁਣ ਅਸੀਂ ਅਗਲੀ ਮੀਟਿੰਗ 'ਚ ਨਹੀਂ ਜਾਵਾਂਗੇ। ਹਾਲਾਂਕਿ ਪੱਤਰਕਾਰਾਂ ਨੇ ਸਵਾਲ ਕੀਤਾ ਸੀਗਾ ਕਿ ਭਾਈ ਤੁਸੀਂ ਮੀਟਿੰਗ 'ਚੋਂ ਫਿਰ ਇੱਕ ਮੀਟਿੰਗ ਰੱਖ ਆਉਂਦੇ ਹੋ, ਤਾਂ ਜਦ ਤੱਕ ਉਹ ਪਤਾ ਕਿ ਕੋਈ ਰਿਜ਼ਲਟ ਪੋਜ਼ਿਟਿਵ ਮਿਲ ਹੀ ਨਹੀਂ ਰਿਹਾ, ਤਾਂ ਫਿਰ ਤੁਸੀਂ ਜਾਣੇ ਕੀ ਲੈਣ ਹੋ। ਉਹਨਾਂ ਦਾ ਕਹਿਣਾ ਸੀਗਾ ਕਿ ਦੇਖੋ ਡੈਮੋਕ੍ਰੇਸੀ ਆ। ਕਿਸਾਨ ਜਥੇਬੰਦੀਆਂ ਦੇ ਲੀਡਰ ਉੱਥੇ ਬੋਲ ਰਹੇ ਸੀਗੇ, ਉਹ ਕਹਿ ਰਹੇ ਸੀਗੇ ਕਿ ਦੇਖੋ ਇਹ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਇਸੇ ਤਰ੍ਹਾਂ ਹੀ ਚੱਲਦੀ ਹੈ। ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਜਿਹੜਾ ਉਹ ਆਪਣੀ ਜਗ੍ਹਾ ਹੁੰਦਾ, ਪਰ ਸਰਕਾਰ ਦੇ ਨਾਲ ਡਾਇਲੋਗ ਜਿਹੜਾ ਉਹ ਆਪਣੀ ਜਗ੍ਹਾ ਚੱਲਦੇ ਰਹਿਣਾ ਚਾਹੀਦਾ, ਮਸਲਸਲ ਉਹ ਚੱਲੇਗਾ। ਤੇ ਇਹਦੇ ਲਈ ਸਾਨੂੰ ਤਿਆਰ ਰਹਿਣਾ ਪਊਗਾ। ਜੇ ਹੋਰ ਵੀ ਮੀਟਿੰਗਾਂ ਹੁੰਦੀਆਂ ਤਾਂ ਅਸੀਂ ਆਵਾਂਗੇ ਜ਼ਰੂਰ। ਮਤਲਬ ਕਿ ਕਿਸਾਨ ਜਥੇਬੰਦੀਆਂ ਸਾਰਾ ਕੁਝ ਸਾਫ਼ ਦੇਖ ਰਹੀਆਂ ਨੇ ਸ਼ੀਸ਼ੇ ਦੀ ਤਰ੍ਹਾਂ ਕਿ ਕਿਸਾਨ ਜੋ ਮਰਜ਼ੀ ਉੱਥੇ ਬਰਦਾਸ਼ਤ ਕਰੀ ਜਾਣ, ਸੁਪਰੀਮ ਕੋਰਟ ਦੇ ਵਿੱਚ ਜਿਸ ਤਰ੍ਹਾਂ ਦੀ ਮਰਜ਼ੀ ਸੁਣਵਾਈ ਹੋਈ ਜਾਵੇ, ਪਰ ਕੇਂਦਰ ਸਰਕਾਰ ਜਿਹੜੀ ਆ ਉਹ ਹਾਲ ਦੀ ਘੜੀ ਆਪਣੇ ਰੁਖ ਤੋਂ ਹਿਲਦੀ ਨਜ਼ਰ ਨਹੀਂ ਆਉਂਦੀ। ਪਰ ਬਾਵਜੂਦ ਇਸ ਤੇ ਉਹਨਾਂ ਨੇ ਕਿਹਾ ਕਿ ਡਾਇਲੋਗ ਜਿਹੜਾ ਉਹ ਚੱਲਦਾ ਰਹੇਗਾ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤੇ ਅੱਜ ਜਿਹੜੇ ਹੈਗੇ ਆ ਕੇਂਦਰੀ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ, ਉਹਨਾਂ ਨੇ ਬੈਠਕ ਤੋਂ ਪਹਿਲਾਂ ਇੱਕ ਚੀਜ਼ ਕਹੀ। ਉਹ ਕਹਿੰਦੇ ਕਿ ਕਿਸਾਨ ਯੂਨੀਅਨ ਦੇ ਨੇਤਾ ਸੁਪਰੀਮ ਕੋਰਟ ਤੋਂ ਵੀ ਵੱਡੇ ਹੋ ਗਏ ਲੱਗਦਾ ਹੈ। ਤੇ ਨਾਲ ਉਹਨਾਂ ਕਿਹਾ ਕਿ ਦੇਖੋ ਸਾਡੇ ਮੰਤਰੀਆਂ ਨੇ ਲਗਾਤਾਰ 8 ਗੇੜਾਂ ਦੀ ਗੱਲਬਾਤ ਕੀਤੀ ਆ, ਗ੍ਰਹਿ ਮੰਤਰੀ ਵੀ ਲਗਾਤਾਰ ਉਹਨਾਂ ਦੇ ਸੰਪਰਕ 'ਚ ਰਹੇ, ਪ੍ਰਧਾਨ ਮੰਤਰੀ ਜੀ ਨੇ ਵੀ ਭਰੋਸਾ ਦਿੱਤਾ, ਕੋਰਟ ਨੇ ਕਾਨੂੰਨਾਂ ਤੇ ਰੋਕ ਲਾ ਦਿੱਤੀ ਹੈ, ਇਹ ਹੁਣ ਆਪਣੀ ਸਿੱਧ ਛੱਡ ਦੇਣ। ਤਾਂ ਜਿਹੜੇ ਕੈਲਾਸ਼ ਚੌਧਰੀ ਦੇ ਬੋਲ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜਿਹੜੇ ਖੇਤੀ ਦੇ ਰਾਜ ਮੰਤਰੀ ਆ, ਉਹ ਸਾਫ਼ ਕਰਦੇ ਸੀ ਮੀਟਿੰਗ ਤੋਂ ਪਹਿਲਾਂ ਕਿ ਤੁਸੀਂ ਜਿੰਨੀ ਮਰਜ਼ੀ ਨਿਗਾਹ ਲਾ ਕੇ ਰੱਖੋ, ਜਿੰਨੀ ਮਰਜ਼ੀ ਉਮੀਦ ਲਾ ਕੇ ਰੱਖੋ, ਅਖੀਰ ਦੇ ਵਿੱਚ ਨਤੀਜਾ ਜਿਹੜਾ ਉਹ 0 ਤੇ 0 ਹੀ ਰਹਿਣਾ। ਤਾਂ ਕਹਿ ਸਕਦੇ ਹਾਂ ਕਿ ਨਤੀਜਾ 0 ਦਾ 0 ਹੀ ਰਿਹਾ। ਉਧਰ IMF ਨੇ, ਤੁਹਾਨੂੰ ਪਤਾ ਹੀ ਹੈ, ਇੰਟਰਨੈਸ਼ਨਲ ਮੋਨੀਟਰਿੰਗ ਫੰਡ, ਤੇ ਫਿਰ ਤੁਹਾਨੂੰ ਪਤਾ ਹੀ ਫੰਡ ਦਾ ਫੰਡਾ ਕਿਹੋ ਜਾਂਦਾ, ਉਹਨਾਂ ਨੇ ਨਵੇਂ ਖੇਤੀ ਕਾਨੂੰਨਾਂ ਦੀ ਤਾਰੀਫ ਕੀਤੀ ਹੈ, ਕਿਹਾ ਖੇਤੀ ਸੁਧਾਰਾਂ ਲਈ ਇਹ ਕਦਮ ਜਿਹੜੇ ਉਹ ਅਤੀ ਮਹੱਤਵਪੂਰਨ ਸੀਗੇ। ਹਾਂ, ਨਾਲ ਉਹਨਾਂ ਨੇ ਕਿਹਾ ਕਿ ਪੈਣ ਵਾਲੇ ਪ੍ਰਭਾਵ ਜਿਹੜੇ ਆ ਉਹਨਾਂ ਤੇ ਜ਼ਰੂਰ ਗੌਰ ਕਰਨਾ ਚਾਹੀਦਾ। ਤਾਂ ਪ੍ਰਭਾਵ ਤਾਂ ਭਾਈ ਪੈ ਹੀ ਰਹੇ, ਪ੍ਰਭਾਵ ਦਾ ਤਾਂ ਹੁਣ ਪ੍ਰਭਾਵ ਤੁਸੀਂ ਦੇਖ ਹੀ ਰਹੇ ਹੋ ਬਾਰਡਰਾਂ ਤੇ ਜੋ ਉੱਥੇ ਪੈ ਰਿਹਾ ਵਾ। ਇੱਧਰ ਸੁਰਜੀਤ ਕੁਮਾਰ ਜੈਣੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਬਹੁਤ ਚਰਚਿਤ ਆਗੂ ਆ, ਹਾਲਾਂਕਿ ਜਦ ਇਲੈਕਸ਼ਨ ਹਾਰੇ ਸੀਗੇ ਜੈਣੀ ਸਾਹਿਬ, ਬੜੀ ਕਲੋਜ਼ ਟਾਈ ਸੀਗੀ ਉਹਨਾਂ ਦੀ ਘੁਬਾਏ ਦੇ ਮੁੰਡੇ ਨਾਲ, ਤਾਂ ਉਸ ਤੋਂ ਬਾਅਦ ਲਗਾਤਾਰ ਸੁਰਖੀਆਂ 'ਚੋਂ ਗਾਇਬ ਸੀ। ਪਰ ਅੱਜ
ਸੁਰਜੀਤ ਔਰ ਹਰਜੀਤ ਇਹ ਜੋੜੀ ਜਿਹੜੀ ਹੈ ਸੁਪਰ ਹਿੱਟ ਜੋੜੀ, ਜਿਵੇਂ ਅੱਗੇ ਆਉਂਦਾ ਸੀ ਨਾ ਰੀਲਾਂ ਤੇ ਲਿਖਿਆ ਹੁੰਦਾ ਸੀ ਦੁਗਾਣਿਆਂ ਦੀ ਸੁਪਰ ਹਿੱਟ ਜੋੜੀ ਪੇਸ਼, ਉਹਦਾ ਇਹ ਵੀ ਭਾਜਪਾ ਦੀ ਸੁਪਰ ਹਿੱਟ ਜੋੜੀ ਆ, ਮਤਲਬ ਕਿ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਤੇ ਇਹ ਕਹਿੰਦੇ ਆ ਕਿ ਕਿਸਾਨ ਆਪਣੀ ਜ਼ਿੱਦ ਛੱਡ ਦੇਣ, ਅੱਧੇ ਘੰਟੇ 'ਚ ਮਸਲੇ ਦਾ ਹੱਲ ਹੋ ਜਾਏਗਾ। ਹੁਣ ਜ਼ਿੱਦ ਕਾਹਦੀ ਆ, ਸਮਝ ਤੋਂ ਪਰੇ ਦੀ ਗੱਲ ਆ। ਜ਼ਿੱਦ ਸਰਕਾਰ ਦੀ ਵੀ ਜ਼ਿੱਦ ਹੁੰਦੀ ਆ, ਜਦੋਂ ਇਸ ਤਰ੍ਹਾਂ ਦੀ ਜ਼ਿੱਦ ਸਰਕਾਰ ਦੀ ਹੋਵੇ ਤਾਂ ਮੇਰੇ ਖਿਆਲ ਦੀ ਗੱਲ ਠੀਕ ਨਹੀਂ ਹੁੰਦੀ। ਜਿੱਥੇ ਲੱਖਾਂ ਲੋਕ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਜ਼ਿੱਦੀ ਆ, ਜੇ ਉਹ ਬੈਠੇ ਆ ਤਾਂ ਉਹ ਇੱਕ ਐਸੀ ਮੰਗ ਨੂੰ ਲੈ ਕੇ ਬੈਠੇ ਆ ਜਿਹੜੀ ਮੰਗ ਉਹਨਾਂ ਦੀ ਰਹੀ ਸੀਗੀ। ਤੁਸੀਂ ਆਪਣੇ ਪੱਧਰ ਤੇ ਕਾਨੂੰਨ ਲਿਆਂਦੇ ਤਾਂ ਉਹਨਾਂ ਦੀ ਮੰਗ ਬਣੀ, ਉਹਨਾਂ ਨੇ ਨਹੀਂ ਕਿਹਾ ਕਿ ਕਾਨੂੰਨ ਲੈ ਕੇ ਆਓ। ਜੇ ਤੁਸੀਂ ਉਹਨਾਂ ਦੇ ਨਾਲ ਰਾਏ ਮਸ਼ਵਰਾ ਕਰਦੇ ਤਾਂ ਸ਼ਾਇਦ ਇੱਥੋਂ ਤੱਕ ਗੱਲ ਨਾ ਪਹੁੰਚਦੀ। ਪਰ ਜੈਨੀ ਸਾਹਿਬ ਕਹਿੰਦੇ ਕਿ ਜਿੱਦ ਛੱਡ ਦਿਓ, ਤਾਂ ਸਰਕਾਰ ਨੂੰ ਕਹਿਣ ਕਿ ਜਿੱਦ ਛੱਡ ਦਿਓ, ਬਾਅਦ ਦੇ ਵਿੱਚ ਫਿਰ ਕਾਨੂੰਨ ਆ ਜਾਏਗਾ। ਜਿਹੜਾ ਉਹ ਆਉਂਦੇ ਹੁੰਦੇ ਆ ਕਿ ਮੁੱਲਾ ਮਰ ਗਿਆ ਕਿ ਰੋਜੇ ਮੁੱਕ ਗਏ ਆ, ਕਾਨੂੰਨ ਤੇ ਆਉਂਦੇ ਹੀ ਰਹਿਣੇ ਆ। ਤੁਸੀਂ ਫਿਰ ਇੱਕ ਚੰਗਾ ਵਧੀਆ ਸ਼ਾਨਦਾਰ ਕਾਨੂੰਨ ਲਿਓ, ਸਾਰੇ ਤੁਹਾਡਾ ਸਮਰਥਨ ਕਰਨਗੇ। ਉਹਦੇ 'ਚ ਇਹ ਤੇ ਹੈ ਨਹੀਂ ਗਾ ਕਿ ਕੋਈ ਰਿਫੋਰਮਸ ਦਾ ਵਿਰੋਧੀ ਆ। ਹਰੇਕ ਬੰਦਾ ਇਹੀ ਚਾਹੁੰਦਾ ਕਿ ਫਲਾਂ ਫੈਕਟਰੀ ਹੈ ਜਿਹੜਾ ਉਹ ਤਰੱਕੀ ਕਰੇ, ਭਾਈ ਉਹਦੀ ਆਮਦਨ ਜਿਹੜੀ ਕਾਮਿਆਂ ਦੀ ਜਾਂ ਮਜ਼ਦੂਰਾਂ ਦੀ ਜਾਂ ਕਿਸਾਨਾਂ ਦੀ ਉਹ ਵਧੇ। ਰਿਫੋਰਮਸ ਤੋਂ ਤੁਹਾਨੂੰ ਰੋਕ ਨਹੀਂ ਰਿਹਾ। ਖੈਰ ਇਹ ਆਪੋ ਆਪਣੀ ਥਾਂ ਤੇ ਬਿਆਨ ਜਿਹੜੇ ਆ ਉਹ ਦਿੰਦੇ ਰਹਿੰਦੇ ਆ। ਤਾਂ ਕੁੱਲ ਮਿਲਾ ਕੇ ਇਸ ਬੈਠਕ ਦੇ ਵਿੱਚ, ਜਿਹਦੇ 'ਚ ਨਰਿੰਦਰ ਸਿੰਘ ਤੋਮਰ ਤੋਂ ਇਲਾਵਾ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਜੀ ਜਿਹੜੇ ਆਪਣੇ ਪੰਜਾਬ ਤੋਂ ਸਾਰੇ ਮੌਜੂਦ ਸੀਗੇ, 40-42 ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸੀਗੇ। ਪਰ ਸਾਰੀ ਗੱਲਬਾਤ ਤੋਂ ਬਾਅਦ ਇੱਕ ਵਾਰੀ ਫੇਰ ਜੇ ਕਹਿ ਲਈਏ ਤਾਂ ਕਿਸਾਨ ਆਗੂ ਜਿਹੜੇ ਆ ਉਹ ਬਾਹਰ ਨਿਕਲੇ ਇਸ ਮੀਟਿੰਗ ਦੇ ਵਿੱਚੋਂ, ਤਾਂ ਨਤੀਜਾ ਨਾਲ ਉਹੀ ਲੈ ਕੇ ਆਏ, ਇੱਕ ਮੀਟਿੰਗ ਔਰ ਇੱਕ ਮੀਟਿੰਗ ਦੇ ਦਿੱਤਾ। ਜੀ 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 ਬਿਲਕੁਲ। ਸੋ ਬੇਸਿੱਟਾ ਹੈਗਾ ਆ। ਅਤੇ ਮਿੰਟੂ ਜੀ ਇੱਦਾਂ ਲੱਗ ਰਿਹਾ ਵੀ ਹੁਣ ਲੋਕਾਂ ਦੇ ਵਿੱਚ ਆਸ ਵੀ ਜਿਹੜੀ ਉਹ ਟੁੱਟ ਰਹੀ ਆ, ਅਤੇ ਹੁਣ ਜਿਹੜੇ ਲੀਡਰਾਂ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਭਰੋਸਾ ਹੈ ਉਹ ਹੌਲੀ ਹੌਲੀ ਲੋਕਾਂ ਦਾ ਉੱਠ ਰਿਹਾ। ਦੇਖੋ ਹੁੰਦਾ ਆ, ਕਦੇ ਕਦੇ ਇਸ ਤਰ੍ਹਾਂ ਦੇ ਦੌਰ ਆਉਂਦੇ ਆ, ਮਰਹਲੇ ਆਉਂਦੇ ਆ, ਜਦੋਂ ਬਹੁਤ ਵੱਡੀ ਐਜੀਟੇਸ਼ਨ ਚੱਲ ਜਾਂਦੀ ਹੈ, ਲੰਬੀ ਚੱਲ। ਸਰਕਾਰਾਂ ਲੰਬੀ ਐਜੀਟੇਸ਼ਨ ਕਿਉਂ ਖਿੱਚਦੀਆਂ ਨੇ? ਆਹੀ ਤਾਂ ਕਾਰਨ ਆ ਨਾ ਕਿ ਲੀਡਰਾਂ ਤੋਂ ਭਰੋਸਾ ਉੱਠ ਜਾਵੇ, ਜਾਂ ਆਪ ਮੁਹਾਰੇ ਲੋਕ ਕੋਈ ਗਲਤੀ ਕਰ ਲੈਣ ਕਿ ਸਰਕਾਰ ਤੇ ਕੋਈ ਬਿਲਾ ਨਾ ਆਵੇ। ਮੇਨ ਮੋਟਿਵ ਇਹੋ ਹੀ ਹੁੰਦਾ ਸਰਕਾਰ ਦਾ, ਐਜੀਟੇਸ਼ਨ ਨੂੰ ਲੰਬਾ ਖਿੱਚਣ ਪਿੱਛੇ। ਪਰ ਦੇਖੋ ਠੀਕ ਆ, ਕੁਛ ਗੱਲਾਂ ਤੇ ਕੰਟਰਾਡਿਕਸ਼ਨ ਸਾਹਮਣੇ ਆ ਜਾਂਦੀ ਆ। ਜਿੱਦਾਂ ਹੁਣ ਤੁਸੀਂ ਦੇਖਿਆ ਹੀ ਹੋਏਗਾ ਕਿ ਪਿਛਲੇ ਦਿਨੀ ਆਪਾਂ ਬਿਆਨ ਵੀ ਕੱਲ ਕੋਟ ਕਰ ਰਹੇ ਸੀਗੇ, ਉਹ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਦੁਬਦਾ ਪੈ ਗਈ। ਪਰ ਐਸਾ ਨਹੀਂ ਹੈ ਕਿ ਯਕਦਮ ਸਾਰਾ ਭਰੋਸਾ ਖਤਮ ਹੋ ਜਾਂਦਾ। ਹਾਂ ਠੀਕ ਆ, ਕੁਛ ਮੌਕਿਆਂ ਤੇ ਡੋਲਦਾ ਜ਼ਰੂਰ ਆ, ਕਈ ਵਾਰ ਭਰੋਸਾ ਡੋਲਦਾ ਜ਼ਰੂਰ ਆ। ਕਈ ਵਾਰ ਅਣਕਿਆਸੇ ਬੋਲ ਆ ਜਾਂਦੇ ਆ ਲੀਡਰਾਂ ਦੇ, ਜਾਂ ਲੀਡਰਾਂ ਦੇ ਚਿਹਰਿਆਂ ਤੇ ਕਈ ਵਾਰ ਹਾਵ ਭਾਵ ਐਸੇ ਹੁੰਦੇ ਆ ਕਿ ਏਦਾਂ ਲੱਗਦਾ ਕਿ ਥੱਕ ਚੁੱਕੇ ਸਾਡੇ ਲੀਡਰ, ਜਾਂ ਹਾਰ ਮੰਨਣ ਦੇ ਫਿਰਾਕ ਦੇ ਵਿੱਚ ਹੁੰਦਾ ਜ਼ਰੂਰ ਹੈ। ਉਹ ਇੱਕ ਪੜਾਅ ਹੈ, ਉਹ ਫੇਜ਼ ਹੈ। ਪਰ ਇਹਦੇ ਵਿੱਚ ਐਸਾ ਫੇਜ਼ ਹਾਲੇ ਨਹੀਂ ਆਇਆ। ਜੀ ਮੈਨੂੰ ਲੱਗਦਾ ਫੋਨ ਲਾਈਨ ਦੇ ਵਿੱਚ ਥੋੜ੍ਹੀ ਦਿੱਕਤ ਆ ਗਈ ਆ, ਅਤੇ ਸਰੋਤਿਓ ਅਸੀਂ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਗੱਲਬਾਤ ਨੂੰ ਫਿਰ ਆਪਾਂ ਜਾਰੀ ਰੱਖਦੇ ਹਾਂ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। ਇਹਨਾਂ ਦੇ ਨਵੇਂ ਰਾਊਟ ਫ੍ਰੈਜ਼ਨੋ ਤੋਂ ਰੀਨੋ ਤਾਈਂ ਤੇ ਫ੍ਰੈਜ਼ਨੋ ਤੋਂ ਬੇ ਏਰੀਏ ਤਾਈਂ ਸ਼ੁਰੂ ਹੋ ਚੁੱਕਾ ਹੈ। ਹਾਫ ਡੇ $150 ਤੇ ਫੁੱਲ ਡੇ $250 ਪੇਮੈਂਟ ਹੋਵੇਗੀ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 5307882588 ਜਾਂ 5596602201 855 210 2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। जी मिंटू जी हाँ जी मैं मुख्तसर कर देना, टाइम थोड़ा जिहा जाया हो गया। मैं गल कर रहा सीगा कि देखो कोई मरहला आउंदा है जदों थोड़ा जिहा भरोसा कई बार डोल जाता है, कुछ गल्लां तो, कुछ बातां तो, कुछ संकेतां तो, कुछ नतीजियां तो भाव। पर गल ये है कि दो चीज़ां नोट करने वालियां ने इस एजुकेशन दियां। नंबर एक कि ਜਿਹੜੇ ਲੋਕਾਂ ਨੂੰ ਬੜੇ ਭੋਲੇ ਭਾਲੇ ਤੇ ਬੜੇ ਪਛੜੇ ਸਮਝਿਆ ਜਾਂਦਾ ਹੈ, ਉਹਨਾਂ ਲੋਕਾਂ ਨੇ ਕਾਨੂੰਨ ਦੇ ਵਿੱਚ ਉਹ ਚੀਜ਼ਾਂ ਪੜ੍ਹੀਆਂ ਨੇ ਜਿਹੜੀਆਂ ਪੜ੍ਹੇ ਲਿਖੇ ਵੀ ਨਹੀਂ ਪੜ੍ਹ ਸਕੇ। ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੂਡ ਕੰਟਰੋਲ ਦੀ ਗੇਮ ਕਿਸ ਤਰ੍ਹਾਂ ਗਰੀਬ ਬੰਦੇ ਨੂੰ ਅਨਾਜ ਵਾਸਤੇ ਮੁਹਤਾਜ ਕਰ ਸਕਦੀ ਹੈ, ਬਲਕਿ ਉਸ ਤੋਂ ਵੀ ਪਰੇ ਕਿਸ ਤਰ੍ਹਾਂ ਜ਼ਮੀਨਦਾਰ ਛੋਟੇ ਮੋਟੇ ਵੀ ਹੋਣ ਭਾਵੇਂ ਉਹਨਾਂ ਨੂੰ ਵੀ ਬੇਜ਼ਮੀਨੇ ਕਰ ਸਕਦੀ ਹੈ। ਇਹ ਚੀਜ਼ ਉਹਨਾਂ ਨੇ ਪੜ੍ਹ ਲਈ। ਪਰ ਕਮਾਲ ਦੀ ਗੱਲ ਆ ਕਿ ਉਸ ਭੋਲੇ ਵਰਗ ਨੇ ਜੋ ਚੀਜ਼ ਪੜ੍ਹੀ ਹੈ उसनू पढ़िया लिखा वर्ग शायद पूरी तरह नहीं समझ। दूजी चीज इस मामले से आ कि ठीक है कुछ लीडरां दे हथ फैसले करने की समर्था हो सकती है, कुछ लीडर स्टेज दे मुख संचालक हो सकते हैं, कुछ लीडर रणनीति कर सकते हैं, पर ओवरऑल इस एजुकेशन नू लीड लोग कर रहे हैं। जे लोग ना कर रहे होंगे तो हुण तक शायद नवेड़ा हो चुका होगा। सो इस एजुकेशन का दूसरा महत्वपूर्ण पक्ष जो मैं नोट किया वही है कि इस एजुकेशन के मुख्य लीडर जिहड़े आ वो लोग की है जिन्हों भीड़ भी कह देंगे। भीड़ इस लीड नूं कर कौन रहा? भीड़ कर रही है। तो जिहड़ा एजुकेशन इस तरह की एक न्यारेपन वाली वनगी रखता कि जिहदे विच जिदा कह लो कि मैं दो मुख्य तौर पर गल्लां कहीआं कि जिहड़े अंदोलनकर्ता ने वो कुछ ऐसा पढ़ सके आ जो शायद साडे वर्गे पढ़े लिखिया नूं नज़र नहीं आया। तो दूसरी गल यह कि उन्होंने खुद ही लीड कर रहे हैं। मतलब कि जिथे भी किते लगता कि साडे लीडर स्टैप बैक कर सकते हैं तो नाल दी नाल अगाह कर दिंदे आ। जे कोई गलती कुताही करता है तद भी वो विरोध करते हैं। मतलब कि इस तरह का एजुकेशन छेती किते निराशा के आलम च जाता नहीं। हाँ मैं जिवें कहा कुछ फेज आ जाते लड़ाई दे विच जिथे कई बार भरोसा डोलदा जरूर है। जी 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 अगली ਆਪਾਂ ਜੇ ਗੱਲ ਕਰ ਰਹੀਏ ਰਕੇਸ਼ ਟਕੈਤ ਨੇ ਸਰਕਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕਿਹਾ ਜੇ ਸੁਪਰੀਮ ਕੋਰਟ ਕਹੇ ਤਾਂ ਟਰੈਕਟਰ ਰੈਲੀ ਨਹੀਂ ਕਰਾਂਗੇ। देखो यही तो चीज है ना जिन्हें मैं कहा कि कुछ मौके पे बयान जिहड़े हुंदे ना कई बार दुविधा पा दिंदे ने, कई बार थोड़ियां चीज़ां नूं उलझा दिंदे ने, कई बार थोड़ा मोराल जिहड़ा हुंदा वो भी डाउन हो जाता है। इहदे च कोई नहीं क्योंकि सारी देखो मनुखी शरीर हुंदे आ, मनुखी दिमाग हुंदे आ, पर जदों तुसीं जंग दे मैदान चों जां एजुकेशन चों हो तां फिर तां ज़्यादा तुहाडे ते बोझ हुंदा, बहुत ज़्यादा बोझ, बहुत ज़्यादा फिक्रमंदी हुंदी है। तो खैर इन्होंने जी गल कही है कि सुप्रीम कोर्ट से आखूगी तो असीं नहीं जावांगे। देखो राकेश टिकैत जी वो लीडर रहा जिहड़े यूपीए वेले जो एजुकेशन करते होंगे सीगे तां वो लोग इन्हां दे मंचां ते आके संबोधन करते होंगे सी जिहड़े अज मंत्री ने। वो वीडियो में तुहानूं मिल जाएगी। इंटरस्टिंग चीज़ दसदा कि ये टिकैत साहब जिहड़े आ ये पहलां दिल्ली पुलिस च हुंदे सीगे। शायद तुहानूं ये गल अचंभे वाली लगेगी, पहलां दिल्ली पुलिस
ਤਾਂ ਬਾਅਦ ਦੇ ਵਿੱਚ ਇਹ ਜੋਬ ਛੱਡ ਕੇ ਫਿਰ ਉਹਨਾਂ ਨੂੰ ਚੱਲ ਗਏ, ਕਿਉਂਕਿ ਵਿਰਾਸਤੀ ਜੇ ਆਪਾਂ ਦੇਖੀਏ ਇਹਨਾਂ ਦਾ ਕੰਮ ਤਾਂ ਐਜੂਕੇਸ਼ਨ ਦਾ ਹੀ ਹੈ। ਬਹੁਤ ਵੱਡੀ ਘਾਲਣਾ ਹੈ ਇਹਨਾਂ ਦੇ ਪਿਤਾ ਦੀ ਔਰ ਇਹਨਾਂ ਦੀ ਆਪਣੀ ਦੀ। ਤਾਂ ਖੈਰ ਹੁਣ ਜਿਹੜਾ ਇਹਨਾਂ ਦਾ ਪੱਖ ਸਾਹਮਣੇ ਆਇਆ, ਦੇਖੋ ਇਹਦੇ ਤੇ ਕਈ ਕਿੰਤੂ ਪਰੰਤੂ ਕੀਤੇ ਜਾ ਸਕਦੇ। ਪਹਿਲੀ ਗੱਲ ਤਾਂ ਇਹ ਆ ਕਿ ਅੱਜ ਕਲੈਰਿਟੀ ਆਈ ਆ ਕਿਸਾਨ ਧਿਰਾਂ ਵੱਲੋਂ ਕਿ ਜਿੱਦਾਂ ਇੱਕ ਚੈਨਲ ਨੇ ਅੱਜ ਫਿਰ ਇੱਕ ਨਿਊਜ਼ ਨਸ਼ਰ ਕਰ ਦਿੱਤੀ ਕਿ ਦੇਖੋ ਜੀ ਇਹਨਾਂ ਨੇ ਰੱਦ ਕਰ ਦਿੱਤੀ ਆਪਣੀ। ਤਾਂ ਉਹ ਚੈਨਲ ਜਿਹੜਾ ਬਾਨੀ ਗਰੁੱਪ ਦਾ ਹੀ ਚੈਨਲ ਹੈ ਅਤੇ ਬਹੁਤ ਪੋਪੂਲਰ ਚੈਨਲ ਹੈ ਪੰਜਾਬੀ ਦੇ ਵਿੱਚ, ਤਾਂ ਫਿਰ ਉਹਦਾ ਵਿਰੋਧ ਕੀਤਾ ਰਾਜੇਵਾਲ ਸਾਹਿਬ ਨੇ। ਉਹਨਾਂ ਕਿਹਾ ਕਿ ਨਹੀਂ, ਹਾਂ ਅਸੀਂ 17 ਤਰੀਕ ਦੀ ਮੀਟਿੰਗ ਦੇ ਵਿੱਚ ਕੁਝ ਚੀਜ਼ਾਂ ਮਤਲਬ ਕਿ ਜੋ ਹਿਸਾਬ ਕਿਤਾਬ ਦੇ ਨਾਲ ਰੱਖਣੀਆਂ ਨੇ ਕਿ ਕੀ ਸਾਡੀਆਂ ਰੂਲਸ ਰਹਿਣਗੀਆਂ, ਕੀ ਸਾਡੇ ਰੂਟ ਰਹਿਣਗੇ, ਕੀ ਸਾਡੀਆਂ ਸ਼ਰਤਾਂ ਰਹਿਣਗੀਆਂ, ਉਸ ਬਾਰੇ ਸਾਰਾ ਫੈਸਲਾ ਅਸੀਂ ਬਾਅਦ ਦੇ ਵਿੱਚ ਲਵਾਂਗੇ 17 ਨੂੰ। ਪਰ ਇਹ ਨਹੀਂ ਹੈ ਕਿ ਪਰੇਡ ਰੱਦ ਹੋ ਗਈ ਆ। ਤਾਂ ਇੱਧਰ ਟਕੈਤ ਸਾਹਿਬ ਦਾ ਹੀ ਕਹਿਣਾ, ਤਾਂ ਇਹਦਾ ਮਤਲਬ ਕੀ ਹੁੰਦਾ ਕਿ ਹੁਣ ਦੇਖੋ ਟਕੈਤ ਸਾਹਿਬ ਬਾਰੇ ਤਾਂ ਇਹ ਵੀ ਗੱਲ ਇੱਕ ਤੁਸੀਂ ਨਾ ਭੁੱਲਿਓ ਕਿ ਜਿੱਦਣ ਕਿਸਾਨ ਇੱਥੇ ਮਲੋਟ ਦੇ ਵਿੱਚ ਰੈਲੀ ਕਰ ਰਹੇ ਸੀਗੇ ਤਾਂ ਉਦੋਂ ਇਹ ਪਰੌਂਠੇ ਖਾ ਰਹੇ ਸੀਗੇ ਸਰਜੀਤ ਜੈਨੀ ਦੇ ਕੋਲ ਜਾ ਕੇ ਫਾਜ਼ਿਲਕਾ ਦੇ ਵਿੱਚ। ਉਸ ਤੋਂ ਬਾਅਦ ਪਰ ਇਹ ਉਹ ਸ਼ਖਸ ਆ, ਦੇਖੋ ਇਹ ਗੱਲਾਂ ਆਨ ਦੀ ਰਿਕਾਰਡ ਨੇ, ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਇਹ ਗੱਲਾਂ ਕੋਟ ਕਰਦੇ ਨੇ ਅਕਸਰ ਜਿਹੜੇ ਡਿਬੇਟ ਦੇ ਵਿੱਚ ਆਉਂਦੇ ਨਾ ਭਾਜਪਾ ਦੇ ਨੁਮਾਇੰਦੇ, ਕਿ ਟਕੈਤ ਸਾਹਿਬ ਨੇ ਪਹਿਲਾਂ ਇਹਨਾਂ ਬਿੱਲਾਂ ਦਾ ਸਵਾਗਤ ਵੀ ਕੀਤਾ ਸੀਗਾ। ਤਾਂ ਬਹਰਹਾਲ ਚਲੋ ਫਿਰ ਉਹ ਲੜਾਈ ਦੇ ਵਿੱਚ ਆ ਗਿਆ। ਔਰ ਉਦੋਂ ਵੀ ਬਹੁਤ ਜ਼ਿਆਦਾ ਚਰਚਾ ਸੀ ਕਿ ਜਿੱਦਣ ਅਮਿਤ ਸ਼ਾਹ ਜੀ ਨਾਲ ਮੀਟਿੰਗ ਫਿਕਸ ਹੋਈ ਸੀ, ਯਾਦ ਹੋਣਾ ਨਾ ਤੁਹਾਨੂੰ, ਪਹਿਲੀ ਵਾਰੀ ਜਿੱਦਣ ਮੀਟਿੰਗ ਫਿਕਸ ਹੋਈ ਸੀ ਤਾਂ ਉਦੋਂ ਵੀ ਟਕੈਤ ਸਾਹਿਬ ਦਾ ਇੱਕ ਰੋਲ ਮੰਨਿਆ ਜਾ ਰਿਹਾ ਸੀਗਾ। ਤਾਂ ਹੁਣ ਇਹਨਾਂ ਦਾ ਜਿਹੜਾ ਬਿਆਨ ਹੈ ਉਹਦੇ ਤੇ ਹੁਣ ਬਾਅਦ ਦੇ ਵਿੱਚ ਦੇਖੋ ਕੀ ਪ੍ਰਤੀਕਰਮ ਆਉਂਦਾ ਹੈ। ਪਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਹਾਂਜੀ ਜੇ ਸਾਨੂੰ ਸੁਪਰੀਮ ਕੋਰਟ ਨੇ ਰੋਕਿਆ ਤਦ ਅਸੀਂ ਨਹੀਂ ਜਾਵਾਂਗੇ, ਤਾਂ ਫਿਰ ਸੁਪਰੀਮ ਕੋਰਟ ਦੀ ਦੂਸਰੀ ਗੱਲ ਵੀ ਮੰਨ ਲਓ, ਫਿਰ ਕਮੇਟੀ ਕੋਲ ਵੀ ਜਾਓ, ਫਿਰ ਤਾਂ ਤੁਹਾਨੂੰ ਉਹ ਵੀ ਮੰਨ ਲੈਣੀ ਚਾਹੀਦੀ ਹੈ। ਔਰ ਇਸੇ ਤਰ੍ਹਾਂ ਹੀ ਤਾਂ ਦੁਬਿਧਾ ਖੜੀ ਹੋਏਗੀ ਨਾ ਅੱਗੇ ਜਾ ਕੇ ਕਿ ਮੰਨ ਲਓ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਆ ਜਾਂਦੀ ਆ, ਕੋਈ ਰੂਲਿੰਗ ਆ ਜਾਂਦੀ ਹੈ, ਕੋਈ ਡਾਇਰੈਕਸ਼ਨ ਆ ਜਾਂਦੀ ਹੈ ਕਿ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ, ਤਾਂ ਉੱਥੇ ਕੁਛ ਆਗੂ ਸਹਿਮਤ ਹੋਣਗੇ, ਕੁਛ ਸਹਿਮਤ ਹੋਣਗੇ, ਤਾਂ ਦੁਬਿਧਾ ਉੱਥੇ ਵੀ ਪੈ ਜਾਏਗੀ। ਜੀ ਜੀ ਬਿਲਕੁਲ। ਅਗਲੀ ਆਪਾਂ ਜੇ ਗੱਲ ਕਰੀਏ, ਰਾਜ ਭਵਨ ਨੂੰ ਘੇਰਨ ਤੋਂ ਪਹਿਲਾਂ ਕਾਂਗਰਸ ਭਵਨ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਕਾਂਗਰਸੀ ਆਗੂ ਤੇ ਵਰਕਰ। ਹਾਂਜੀ ਇਕੱਠੇ ਹੋਏ ਸੀਗੇ, ਉਸ ਤੋਂ ਬਾਅਦ ਇਹ ਚਲੇ ਗਏ। ਤਾਂ ਫਿਰ ਸਵਾਗਤ ਤੁਹਾਨੂੰ ਪਤਾ ਹੀ ਹੈ, ਪਾਣੀ ਨਾਲ ਹੁੰਦਾ, ਪਾਣੀ ਅਜੇ ਵੱਡੀ ਚੀਜ਼ ਸਜ਼ਾ ਹੋ ਗਈ ਇਹਨਾਂ ਦਿਨਾਂ ਦੇ ਵਿੱਚ। ਦੇਖੋ ਕਿਸੇ ਕੋਈ ਗਰੀਬ ਤੇ ਪਾਣੀ ਪੈ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਟੌਰਚਰ ਆ। ਠੰਡ ਇੰਨੀ ਜ਼ਿਆਦਾ ਆ ਤੇ ਹੱਡ ਚੀਰਦੀ ਆ, ਭਾਵੇਂ ਅੱਗ ਦੇ ਅੱਗੇ ਬਹਿ ਜਾਓ ਤਾਂ ਵੀ ਠੰਡ ਲੱਗੀ ਜਾਂਦੀ ਆ। ਤੇ ਜੇ ਇਸ ਮੌਕੇ ਤੇ ਮਤਲਬ ਕਿ ਠੰਡਾ ਪਾਣੀ ਪੈ ਜਾਵੇ ਤਾਂ ਸਭ ਤੋਂ ਵੱਡਾ ਟੌਰਚਰ ਮੰਨਿਆ ਜਾਊਗਾ। ਪਰ ਰਾਜਨੀਤੀ ਦੇ ਵਿੱਚ ਇਹੋ ਜਿਹੇ ਤੁਹਾਨੂੰ ਪਤਾ ਹੀ ਆ ਕਿ ਬਰਦਾਸ਼ਤ ਕਰਨੇ ਪੈਂਦੇ ਆ। ਵਾਰ ਜਦੋਂ ਤੁਸੀਂ ਇਸ ਤਰ੍ਹਾਂ ਦੇ ਐਜੂਕੇਸ਼ਨ ਵਗੈਰਾ ਕਰਦੇ ਹੋ ਤਾਂ ਖੈਰ ਇਹਨਾਂ ਨੇ ਇੱਕ ਕੌਮੀ ਪੱਧਰ ਤੋਂ ਹੀ ਪ੍ਰੋਗਰਾਮ ਦਿੱਤਾ ਸੀਗਾ ਕਿ ਜਿੰਨੇ ਵੀ ਰਾਜ ਭਵਨ ਆ ਰਾਜਾਂ ਦੇ, ਯਾਨੀ ਰਾਜਪਾਲਾਂ ਦੇ ਰਾਜ ਭਵਨ ਕਹਿ ਦਿੱਤਾ ਜਾਂਦਾ, ਜੋ ਰਾਜਪਾਲ ਦੇ ਮਤਲਬ ਕਿ ਰਿਹਾਇਸ਼ ਵਾਲੇ ਹੁੰਦੇ ਆ, ਇਹਨਾਂ ਨੇ ਕਿਹਾ ਸੀਗਾ ਕਿ ਰਾਜ ਭਵਨ ਘੇਰਾਂਗੇ। ਤਾਂ ਉਹ ਜਦੋਂ ਗਏ ਆ ਚੰਡੀਗੜ੍ਹ ਤਾਂ ਫਿਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹਲਕਾ ਫੁਲਕਾ ਲਾਠੀ ਚਾਰਜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜ਼ੋਰ ਪ੍ਰਯੋਗ, ਬਲ ਪ੍ਰਯੋਗ ਕਹਿ ਦਿੰਦੇ ਹਾਂ ਹਿੰਦੀ 'ਚ, ਉਹ ਸਾਰਾ ਕੁਛ ਹੋਇਆ। ਬਾਛੜਾ ਬੂਛੜਾ ਵੀ ਵੱਜੀਆਂ ਨੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਦੇਰ ਸ਼ਾਮ ਵਾਪਰੀ ਉਹ ਇਹ ਆ ਕਿ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਇਹ ਜੰਤਰ ਮੰਤਰ ਤੇ ਪੁੱਜ ਕੇ ਜਿੱਥੇ ਇਹਨਾਂ ਦੇ ਬੰਦੇ ਬੈਠੇ ਆ, ਉਹ ਜਿਵੇਂ ਹੀ ਕਾਰਾਂ ਨੂੰ ਸੈਲਫ ਮਾਰ ਕੇ ਨਿਕਲੇ ਤੇ ਨਾਲ ਦੀ ਨਾਲ ਹੀ ਔਜਲਾ ਸਾਹਿਬ ਹੋਣ ਚਾਹੇ ਬਿੱਟੂ ਸਾਹਿਬ ਜੀ ਹੋਣ, ਸਾਰੇ ਚੁੱਕ ਕੇ ਇਹਨਾਂ ਨੇ ਮਾਰੇ ਇੱਥੇ ਗੱਡੀਆਂ 'ਚ। ਤੇ ਇਹ ਤਾਂ ਕਹਿੰਦੇ ਕਿ ਸਾਨੂੰ ਤੇ ਦੇਖੋ ਜੀ ਯੂਥ ਪਲਾਨ ਵੀ ਕੀਤਾ ਉਹਨਾਂ ਨੇ, ਸਿੱਧੀ ਗੱਲ ਆ। ਇਹ ਆ ਕੇ ਕਹਿ ਰਹੇ ਆ ਕਿ ਸਾਨੂੰ ਜੀ ਛੇਤਰ ਪੋਲਾ ਵੀ ਕੀਤਾ ਉਹਨਾਂ ਨੇ ਔਰ ਅਸੀਂ ਸੰਸਦ ਦੇ ਵਿੱਚ ਇਹ ਮੁੱਦਾ ਚੁੱਕਾਂਗੇ। ਪਰ ਦੇਰ ਸ਼ਾਮ ਹੋਇਆ ਕਿ ਨਾਟਕੀ ਢੰਗ ਦੇ ਨਾਲ ਇਹ ਪਤਾ ਨਹੀਂ ਲੱਗਿਆ ਕਿ ਜ਼ਮਾਨਤ ਹੋਈ ਜਾਂ ਕਿਸ ਤਰ੍ਹਾਂ ਕੋਈ ਵੈਸੇ ਹੀ ਇਹਨਾਂ ਨੂੰ ਡਿਟੇਨ ਕੀਤਾ ਗਿਆ ਸੀਗਾ। ਤਾਂ ਦੇਰ ਸ਼ਾਮ ਇਹਨਾਂ ਨੂੰ ਹਿਰਾਸਤ ਦੇ ਵਿੱਚੋਂ ਛੱਡ ਦਿੱਤਾ ਗਿਆ ਔਰ ਇਹ ਫਿਰ ਆ ਕੇ ਜੰਤਰ ਮੰਤਰ ਤੇ ਉਸੇ ਤਰ੍ਹਾਂ ਹੀ ਧਰਨਾ ਲਾ ਕੇ ਬਹਿ ਗਏ। ਤਾਂ ਇਹ ਮੇਰੇ ਖਿਆਲ ਦੇ ਨਾਲ ਸਾਰੇ ਦਿਨ ਤੋਂ ਵੱਡੀ ਖਬਰ ਰਹੂਗੀ ਇਹਨਾਂ ਦੀ ਕਾਂਗਰਸ ਸਭਾ 'ਚ। ਜੇ ਆਪਾਂ ਗੱਲ ਕਰੀਏ ਕਿ ਇੱਕ ਪਾਸੇ ਤੇ ਰਾਜ ਭਵਨਾਂ ਦੇ ਘਰਾਓ ਦਾ ਪ੍ਰੋਗਰਾਮ ਸੀ, ਪਰ ਜੰਤਰ ਮੰਤਰ ਤੋਂ ਇਹਨਾਂ ਦੇ ਬੰਦੇ ਜਿਹੜੇ ਆ ਉਹ ਜਬਰੀ ਚੁੱਕੇ ਗਏ। ਫਿਰ ਉਸ ਤੋਂ ਬਾਅਦ ਨਾਟਕੀ ਢੰਗ ਨਾਲ ਛੱਡ ਦਿੱਤੇ ਜਾਂਦੇ ਆ ਤੇ ਜਿੱਥੇ ਫਿਰ ਆ ਕੇ ਉੱਥੇ ਖਗੇ ਆ। ਹਾਲਾਂਕਿ ਉਹ ਜਿਹੜੇ ਤੰਬੂ ਲਾਏ ਸੀ ਇਹਨਾਂ ਨੇ ਟੈਂਟ ਵਗੈਰਾ ਉਹ ਪੁੱਟ ਦਿੱਤੇ ਆ। ਹੁਣ ਫਿਰ ਦੁਬਾਰਾ ਰਾਤ ਨੂੰ ਲੱਗਦੇ ਕਿ ਨਹੀਂ ਪਤਾ ਨਹੀਂ ਹੈ, ਪਰ ਜੇ ਨਾ ਲੱਗੇ ਤੇ ਉਦਾਂ ਹੀ ਰਾਤ ਜਿਹੜੀ ਖੁੱਲੇ ਅਸਮਾਨ ਹੇਠ ਕੱਟਣੀ ਪਈ ਤੇ ਔਖਾ ਹੋ ਜੂ ਕੰਮ। ਜੀ ਜੀ
ਜੀ ਅਗਲੀ ਜੇ ਆਪਾਂ ਗੱਲ ਕਰ ਲਈਏ ਤਾਂ ਸੁਖਬੀਰ ਬਾਦਲ ਨੇ ਦੱਸਿਆ ਕਿਹੜੀਆਂ ਪਾਰਟੀਆਂ ਨਾਲ ਉਹ ਬਣਾਉਣਗੇ ਹੁਣ ਗੱਠਜੋੜ? ਹੌਲੀ ਹੌਲੀ ਉਹ ਸਾਫ਼ ਕਰਦੇ ਜਾਂਦੇ ਆ ਕਿ ਕੀ ਕੁਛ ਹੋਣਾ ਅੱਗੇ। ਉਹਨਾਂ ਨੇ ਪਿਛਲੇ ਹਫ਼ਤੇ ਕਹਿ ਦਿੱਤਾ ਸੀਗਾ ਕਿ ਦੇਖੋ ਜੀ ਗੱਲ ਇਹ ਆ ਕਿ ਮੈਂ ਨਹੀਂ, ਐਤਕੀ ਫਾਦਰ ਸਾਹਿਬ ਹੋਣਗੇ ਮੁੱਖ ਮੰਤਰੀ ਦਾ ਚਿਹਰਾ। ਤਾਂ ਦੂਜੀ ਚੀਜ਼ ਕਿਹੜੀ ਆ, ਉਹ ਅਲਾਇੰਸ ਵੀ ਆ ਕਿ ਤੁਸੀਂ ਅਲਾਇੰਸ ਕਿਸ ਨਾਲ ਕਰਨਾ, ਉਹ ਵੱਡਾ ਸਵਾਲ ਹੈ। ਤਾਂ ਹੌਲੀ ਹੌਲੀ ਉਹ ਇਹਦੇ ਤੋਂ ਵੀ ਪਰਦਾਦਾਰੀ ਖਤਮ ਕਰ ਰਹੇ ਨੇ। ਤਾਂ ਹੁਣ ਉਹਨਾਂ ਨੇ ਜੋ ਬਿਆਨ ਦਿੱਤਾ ਵਾ ਉਹਦੇ 'ਚ ਉਹਨਾਂ ਨੇ ਪਾਰਟੀਆਂ ਗਿਣਾ ਦਿੱਤੀਆਂ ਨੇ। ਮੇਰੇ ਖਿਆਲ ਦੇ ਨਾਲ ਅੱਜ ਬਠਿੰਡਾ ਦੇ ਵਿੱਚ ਸੀਗੇ। ਬਠਿੰਡਾ ਇਹਨਾਂ ਦੀ ਕਹਿ ਲਓ ਕਿ ਪੋਲੀਟੀਕਲ ਰਾਜਧਾਨੀ ਹੈ, ਤਾਂ ਉੱਥੇ ਸੀਗੇ ਮੌਜੂਦ। ਇਹਨਾਂ ਨੇ ਫਿਰ ਅੱਜ ਕੁਛ ਹੀਰੇ ਚੁਣ ਲਏ ਆ, ਪਤਾ ਨਹੀਂ 7-8 ਹੀ ਹੀਰੇ ਆ, ਤੇ ਉਹ ਬਸ ਬਾਕੀ ਤਾਂ ਰੰਗ ਸਾਰਾ ਕੁਛ ਇੱਕੋ ਜਿਹਾ ਹੀ ਹੁੰਦਾ ਸਰੋਪੇ ਸਾਫੇ ਦਾ ਇਹਨਾਂ ਦਾ। ਤੇ ਉਹ ਬਸ ਬਦਲਦਾ ਹੀ ਆ ਕਿ ਕਮਲ ਤੋਂ ਤੱਕੜੀ ਬਣ ਜਾਂਦੀ ਆ। ਤਾਂ ਕਮਲ ਵਾਲੇ ਜਿਹੜੇ ਸੀਗੇ ਉਹ ਕੁਛ ਇੱਧਰ ਤੱਕੜੀ 'ਚ ਤੁੱਲ ਗਏ, ਬਸ ਇਹਨਾਂ ਇੱਕ ਕੁਛ ਹੋਇਆ। ਤਾਂ ਇਹਨਾਂ ਨੇ ਉੱਥੇ 3 ਪਾਰਟੀਆਂ ਗਣਾਈਆਂ ਨੇ ਮੁੱਖ ਤੌਰ ਤੇ ਕਿ ਦੇਖੋ ਆਮ ਆਦਮੀ ਪਾਰਟੀ ਹੋਈ, ਕਾਂਗਰਸ ਹੋਈ ਤੇ ਭਾਰਤੀ ਜਨਤਾ ਪਾਰਟੀ। ਇਹਨਾਂ ਤੋਂ ਬਗੈਰ ਅਸੀਂ ਸਾਰੀਆਂ ਪਾਰਟੀਆਂ ਮਤਲਬ ਕਿ ਜੋ ਹਮ ਖਿਆਲੀ ਪਾਰਟੀਆਂ ਉਹਨਾਂ ਦੇ ਨਾਲ ਸਮਝੌਤਾ ਕਰ ਸਕਦੇ। ਮਤਲਬ ਚਾਹੇ ਉਹ ਖੱਬੇ ਹੋਣ, ਕਾਮਰੇਡ ਹੋਣ, ਚਾਹੇ ਉਹ ਕੋਈ ਹੋਰ ਫਰੰਟ ਵਗੈਰਾ ਹੋਵੇ, ਅਸੀਂ ਕਿਸੇ ਨਾਲ ਵੀ ਸਮਝੌਤਾ ਕਰ ਸਕਦੇ, ਚਾਹੇ ਦਲਿਤ ਪਾਰਟੀ, ਬਹੁਜਨ ਸਮਾਜ ਪਾਰਟੀ ਕਿਉਂ ਨਾ ਹੋਵੇ। ਹਾਲਾਂਕਿ ਦੇਖੋ ਉਹ ਵੀ ਇੱਕ ਇੰਟਰਸਟਿੰਗ ਚੀਜ਼ ਚਲੋ ਮੈਨੂੰ ਚੇਤੇ ਆ ਗਈ, ਮੈਂ ਤੁਹਾਨੂੰ ਦੱਸ ਦਿੰਦਾ ਕਿ ਬੜੀ ਇੱਕ ਉਮੀਦ ਸੀਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਬਹੁਜਨ ਸਮਾਜ ਪਾਰਟੀ ਕਾਫੀ ਲੰਮੇ ਸਮੇਂ ਬਾਅਦ ਫਿਰ ਅਕਾਲੀਆਂ ਦੇ ਨਾਲ ਚੋਣ 'ਚ ਲੜਦੀ ਦਿਖਾਈ ਦੇਵੇ, ਮਤਲਬ ਕਿ ਇਕੱਠਿਆਂ ਲੜਨ ਦੋਵੇਂ। ਪਰ ਹੋਇਆ ਕਿ ਬਾਅਦ ਦੇ ਵਿੱਚ ਜਿਹੜੇ ਬਹੁਤ ਵੱਡੇ ਉਹਨਾਂ ਦੇ ਆਗੂ ਆ ਇਸ ਵੇਲੇ ਪ੍ਰੈਜ਼ੀਡੈਂਟ ਹੈ ਜਿਹੜੇ ਗੜੀ ਸਾਹਿਬ, ਸ਼ਾਇਦ ਉਹਨਾਂ ਦਾ ਨਾਮ ਪੂਰਾ ਜਸਵੀਰ ਸਿੰਘ ਗੜੀ ਆ, ਤੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਬਹੁਜਨ ਸਮਾਜ ਪਾਰਟੀ ਇਸ ਦਫਾ ਇਕੱਲੇ ਇਲੈਕਸ਼ਨ ਲੜ ਰਹੀ। ਤਾਂ ਇੱਕ ਵੱਡਾ ਕਹਿ ਲਈਏ ਕਿ ਬਿਆਨ ਸੀਗਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ PTC ਆ ਉਹਨਾਂ ਨੇ ਬਹੁਤ ਸਾਰੀਆਂ ਇੰਟਰਵਿਊਜ਼ ਉਹਨਾਂ ਦੀਆਂ ਕੀਤੀਆਂ, ਚਲਾਈਆਂ, ਵਿਸ਼ੇਸ਼ ਡਿਬੇਟਾਂ ਦੇ ਵਿੱਚ ਉਹਨਾਂ ਨੂੰ ਸੱਦਿਆ ਗਿਆ, ਮਖਸੂਸ ਮੌਕਿਆਂ ਤੇ ਉਹਨਾਂ ਦੇ ਪ੍ਰੋਗਰਾਮ ਚਲਾਏ ਗਏ। ਤਾਂ ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਤੈਅ ਕਰ ਲਿਆ ਗਿਆ ਕਿ ਅਕਾਲੀ ਦਲ ਦਲਿਤ ਪਾਰਟੀ ਦੇ ਨਾਲ ਜਾਏਗਾ। ਪਰ ਹੁਣ ਉੱਧਰੋਂ ਬਿਆਨ ਆ ਗਿਆ ਕਿ ਅਸੀਂ ਦੇਖੋ ਜੀ ਇਹਨਾਂ ਦੇ ਨਾਲ ਨਹੀਂ ਜਾਵਾਂਗੇ। ਇਹਨਾਂ ਦੇ ਨਾਲ ਉਹਨਾਂ ਨੇ ਨਾਂ ਨਹੀਂ ਲਿਆ, ਮਤਲਬ ਕਿ ਸੰਕੇਤ ਦਿੱਤਾ ਕਿ ਅਸੀਂ ਇਕੱਲੇ ਇਲੈਕਸ਼ਨ 'ਚ ਜਾਵਾਂਗੇ। ਤਾਂ ਉਹਦਾ ਮਤਲਬ ਆਪਣੇ ਆਪ ਹੀ ਇਹ ਨਿਕਲਦਾ। ਤਾਂ ਦੂਜੀ ਚੀਜ਼ ਜਿਹੜੀ ਇੰਟਰਸਟਿੰਗ ਹੈ ਕਿ ਦੇਖੋ ਚਲੋ ਇੱਧਰੋਂ ਹੁਣ ਪਤਾ ਨਹੀਂ ਲੈਫਟਿਸਟ ਦੇ ਨਾਲ ਜਾਂਦੇ ਆ ਜਾਂ ਕਿਹਦੇ ਨਾਲ ਜਾਂਦੇ ਆ, ਪਰ ਉਹਨਾਂ ਨੇ ਇਹ ਵੀ ਰਸਤਾ ਖੁੱਲ੍ਹਿਆ ਰੱਖਿਆ ਕਿ ਹੋ ਸਕਦਾ ਹੈ ਅਸੀਂ ਕੱਲ੍ਹ ਨੂੰ ਢੀਂਡਸਿਆਂ ਦੇ ਨਾਲ ਕਰ ਲਈਏ ਸਮਝੌਤਾ, ਹੋ ਸਕਦਾ ਬ੍ਰਹਮਪੁਰੇ ਹੋਰਾਂ ਦੇ ਨਾਲ ਕਰ ਲਈਏ, ਹੋ ਸਕਦਾ ਕਿਸੇ ਹੋਰ ਉਸਦੇ ਨਾਲ ਵੀ ਕਰ ਲਈਏ। ਮਤਲਬ ਕਿ ਉਹ ਵੀ ਆਪਸ਼ਨ ਉਹਨਾਂ ਨੇ ਬੰਦ ਨਹੀਂ ਕੀਤੇ, ਉਹਨਾਂ ਦਾ ਨਾਂ ਨਹੀਂ ਗਿਣਾਇਆ ਕਿ ਹਾਂ ਭਾਈ ਇਹ ਬੰਦਿਆਂ ਨਾਲ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੂਰੀ ਬਣਾ ਕੇ ਰੱਖਾਂਗੇ। ਉਹ ਸਾਫ਼ ਕਰ ਦਿੱਤਾ, ਉਹਨਾਂ ਨੇ ਰੁਖ ਸਾਫ਼ ਕਰ ਦਿੱਤਾ ਕਿ ਇਹਨਾਂ ਜਥੇਬੰਦੀਆਂ ਦੇ ਨਾਲ ਜੋ ਸਿਆਸੀ ਤਨਜ਼ੀਮਾਂ ਨੇ ਅਸੀਂ ਸਮਝੌਤਾ ਨਹੀਂ ਕਰਾਂਗੇ। ਬਾਕੀ ਦੇਖੋ ਸਿਆਸਤ ਦੇ ਵਿੱਚ ਬਿਆਨ ਆਪਣੀ ਥਾਂ ਦੀ ਅਹਿਮੀਅਤ ਰੱਖਦੇ ਆ, ਪਰ ਪਰਿਸਥਿਤੀਆਂ ਆਪਣੀ ਥਾਂ ਤੇ ਅਹਿਮੀਅਤ ਰੱਖਦੀਆਂ। ਕਈ ਵਾਰ ਪਰਿਸਥਿਤੀਆਂ ਜਿਹੜੀਆਂ ਉਹ ਇਹਨਾਂ ਬਿਆਨਾਂ ਨੂੰ ਚੁੱਪ ਕਰਕੇ ਆਪਣੇ ਆਪ ਹੀ ਪਲਸੇਟਾ ਮਾਰ ਦਿੰਦੀਆਂ ਨੇ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਰਨਬ ਗੋਸਵਾਮੀ ਅਤੇ ਬਾਰਕ ਦੇ ਸਾਬਕਾ CEO ਵਿਚਾਲੇ ਹੋਈ ਗੱਲਬਾਤ ਦੇ ਲੀਕ ਹੋਏ ਸਕਰੀਨਸ਼ਾਟ ਕੀਤੇ ਟਵੀਟ। ਫੇਰੀਆਂ ਬਰਾਂਗੇ ਜਿੱਦੀਆਂ ਜਦੋਂ ਕੱਢ ਕੇ ਪੰਚਾਇਤ ਵਿੱਚ ਰੱਖੀਆਂ, ਬਾਕੀ ਫਿਰ ਉਹੀ ਕੁਛ ਹੁੰਦਾ। ਫੇਰੀਆਂ ਬਰਾਂਗੇ ਜਿੱਦੀਆਂ ਜਦੋਂ ਕੱਢ ਕੇ ਥਾਣੇ ਵਿੱਚ ਰੱਖੀਆਂ ਤਾਂ ਇਹਨਾਂ ਨੇ ਰੱਖ ਦਿੱਤੀਆਂ ਨੇ। ਦੇਖੋ ਬਹੁਤ ਵੱਡੀ ਗੱਲ ਆ, ਬਹੁਤ ਹੀ ਵੱਡੀ ਗੱਲ ਹੈ। ਹਾਲਾਂਕਿ ਚਲੋ ਆਪਾਂ ਆਪਣੇ ਪੱਧਰ ਤੇ ਪੁਸ਼ਟੀ ਨਹੀਂ ਕਰ ਸਕਦੇ। 2 ਚੀਜ਼ਾਂ ਨੇ ਇਹਦੇ ਵਿੱਚ, 2 ਚੀਜ਼ਾਂ। ਨੰਬਰ 1 ਕਿ WhatsApp ਦੀ ਚੈਟ ਜਿਵੇਂ ਲੀਕ ਹੋਈ, ਖਾਸ ਤੌਰ ਤੇ ਮੁੰਡਾ ਜਿਹੜਾ ਮਰਿਆ ਸੀ ਸੁਸ਼ਾਂਤ ਜੀ, ਉਸ ਮਸਲੇ ਤੇ ਜਿੱਦਾਂ ਉਹ ਰੀਆ ਚੱਕਰਵਰਤੀ ਕੁੜੀ ਸੀਗੀ, ਉਹਦੀਆਂ ਨਿੱਜੀ ਚੈਟ ਜਿੱਦਾਂ ਵਾਇਰਲ ਹੋਈਆਂ, ਜਿੱਦਾਂ ਉਹਨਾਂ ਨੇ ਦੁਬਾਰਾ ਹਾਸਲ ਕੀਤੀਆਂ, ਮੀਡੀਆ 'ਚ ਆ ਗਈਆਂ, ਦੀਪਿਕਾ ਦੀ ਚਾਟ ਆ ਗਈ। ਮਤਲਬ ਕਿ ਉਸ ਤੋਂ ਬਾਅਦ ਹੁਣ ਖੁਦ ਉਹਨਾਂ ਲੋਕਾਂ ਦੀ ਚਾਟ ਆ ਗਈ ਜਿਨ੍ਹਾਂ ਨੇ ਉਹਨਾਂ ਚਾਟ ਤੇ ਚਟਕਾਰੇ ਲੈ ਕੇ ਪ੍ਰੋਗਰਾਮ ਕੀਤੇ ਸਨ। ਤਾਂ ਇਹਦਾ ਮਤਲਬ ਕੀ ਹੈ ਕਿ WhatsApp ਜਿਹੜੀ ਹੈ ਉਹ ਪ੍ਰਾਈਵੇਸੀ ਦੇ ਮਾਮਲੇ ਦੇ ਵਿੱਚ ਹੁਣ ਬਹੁਤ ਜ਼ਿਆਦਾ ਪਛੜ ਗਈ ਹੈ। ਮਤਲਬ ਕਿ ਏਜੰਸੀਆਂ ਜਦੋਂ ਮਰਜ਼ੀ ਜਸੂਸੀ ਕਰ ਸਕਦੀਆਂ, ਜਦੋਂ ਮਰਜ਼ੀ ਚੈਟ ਵਗੈਰਾ ਜਿਹੜੀ ਹੈ ਉਹ ਪੱਤਰਕਾਰਾਂ ਤੱਕ ਪਹੁੰਚ ਸਕਦੀ ਹੈ ਤੇ ਪਹੁੰਚਾਈ ਜਾ ਸਕਦੀ ਹੈ। ਨੰਬਰ 1।
ਨੰਬਰ 2, ਮੰਨ ਲਓ ਆਪਾਂ ਪੁਸ਼ਟੀ ਨਹੀਂ ਕਰਦੇ ਜੇ ਇਹ ਚੀਜ਼ ਸਹੀ ਆ, ਹਾਲਾਂਕਿ ਬਹੁਤ ਪੰਨੇ ਨੇ ਉਹਦੇ, ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਈਜ਼ੀਲੀ ਮਿਲ ਜਾਣੀ ਆ, ਗੂਗਲ ਤੇ ਨਹੀਂ ਸਰਚ ਕਰੋਗੇ ਤਾਂ ਬਹੁਤ ਵੱਡਾ ਉਹ ਨਿਕਲ ਆਉਣਾ, ਇੱਕ ਤਰ੍ਹਾਂ ਨਾਲ ਤੁਹਾਨੂੰ ਖਾਤਾ ਹੀ ਮਿਲ ਜਾਣਾ, ਸਕ੍ਰਿਪਟ ਹੀ ਮਿਲ ਜਾਣੀ ਆ ਸਾਰੀ। ਉਹਦੇ ਵਿੱਚ ਐਸੀਆਂ ਐਸੀਆਂ ਗੱਲਾਂ ਨੇ ਕਿ ਹੈਰਾਨ ਕਰਦੀਆਂ, ਜੇ ਉਹ ਸੱਚਮੁੱਚ ਮਤਲਬ ਕਿ ਉਹਦੀ ਪੁਸ਼ਟੀ ਹੋ ਜਾਂਦੀ ਹੈ ਕਿ ਸੱਚ ਵੀ ਆ, ਓਰੀਜਨਲ ਆ, ਜੈਨੂਇਨ ਆ, ਤਾਂ ਫਿਰ ਸਮਝੋ ਕਿ ਬੇੜਾ ਹੀ ਗਰਕ ਆ। ਕਿਉਂਕਿ ਬਾਰਕ ਦਾ ਸਾਬਕਾ CEO ਕੌਣ ਹੋਇਆ? ਬਾਰਕ ਦਾ CEO ਹੋਇਆ ਜਿਨ੍ਹਾਂ ਨੇ TRP ਤੈਅ ਕਰਨੀ ਹੈ, ਜਿਨ੍ਹਾਂ ਦੇ ਹੱਥ TRP ਆ। ਉਹਦੇ ਨਾਲ ਕੌਣ ਚੈੱਕ ਕਰ ਰਿਹਾ? ਉਹਦੇ ਨਾਲ ਕਰ ਰਿਹਾ ਅਰਨਬ ਗੋਸਵਾਮੀ ਜੀ ਦੇ ਦੋਸ਼ ਲੱਗ ਰਿਹਾ। ਤਾਂ ਹੁਣ ਪੱਤਰਕਾਰ TRP ਖੁਦ ਸੈੱਟ ਕਰਨ, ਉਸ ਮੁਲਕ ਦਾ ਮੀਡੀਆ ਕਿਸ ਮਿਆਰ ਤੇ ਖੜਾ ਹੋਏਗਾ, ਤੁਸੀਂ ਆਪ ਅੰਦਾਜ਼ਾ। ਜੀ ਜੀ ਬਿਲਕੁਲ। ਇਹਦੇ ਵਿੱਚ ਤਾਂ ਜਿਹੜੀਆਂ ਉਹ ਕੋਈ ਦੋਰਾਵਾ ਨਹੀਂ। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹੁੰਦੇ ਹਾਂ। ਅਤੇ ਸਰੋਤਿਓ ਤੁਸੀਂ ਵੀ ਜਿਹੜਾ ਜੀ ਉਹ ਕਾਲ ਕਰ ਸਕੋਗੇ ਸਟੂਡੀਓ ਦੇ ਵਿੱਚ, ਨੰਬਰ ਰਹੇਗਾ 408 272 5200 4082725200। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मानजोग ते मन पाउंदा रेडियो, पंजाबी रेडियो USA। ਹੋਠੀ ਫਰੇਟਲਾਈਨਸ ਕੈਲੀਫੋਰਨੀਆ ਨੂੰ ਇਸ ਮੌਕੇ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਸਾਰਾ ਸਾਲ ਸਲੀਨਸ ਤੋਂ ਸ਼ਿਕਾਗੋ, ਮਿਸ਼ੀਗਨ, ਟੈਕਸਸ ਅਤੇ ਵਾਪਸੀ ਦੇ ਪੱਕੇ ਲੋਡ ਹਨ। ਘੱਟੋ ਘੱਟ 1 ਸਾਲ ਦਾ ਤਜਰਬਾ ਹੋਵੇ। ਲੋਡ ਡਿਲੀਵਰ ਕਰਕੇ ਪੇਪਰ ਦਿਓ ਅਤੇ ਡਾਲਰ ਲਓ। ਹੋਰ ਜਾਣਕਾਰੀ ਲਈ ਕਾਲ ਗੁਰਜੀਤ ਸਿੰਘ ਹੋਠੀ 408 332 9355 4083329355 ਜਾਂ 408 719 8626 408 719 8626। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਹਾਨੂੰ ਜਾਣ ਕੇ ਬੇहद ਖੁਸ਼ੀ ਹੋਵੇਗੀ ਕਿ ਫੈਨੀ ਮੇ ਨੇ ਕੈਲੀਫੋਰਨੀਆ ਦੀਆਂ ਸਾਰੀਆਂ ਹੀ ਕਾਉਂਟੀਜ਼ ਦੇ ਵਿੱਚ ਘਰ ਨੂੰ ਖਰੀਦਣ ਦੇ ਲਈ ਲੋਨ ਦੀ ਲਿਮਟ ਵਧਾ ਦਿੱਤੀ ਹੈ ਅਤੇ ਹੁਣ ਤੁਸੀਂ ਸੈਕਰਾਮੈਂਟੋ ਕਾਉਂਟੀ ਦੇ ਵਿੱਚ 6,25,000 ਦੀ ਕੀਮਤ ਦਾ ਘਰ ਸਿਰਫ ਹੀ 5% ਡਾਊਨ ਪੇਮੈਂਟ ਦੇ ਕੇ ਖਰੀਦ ਸਕਦੇ ਹੋ ਅਤੇ ਰੀਫਾਈਨਾਂਸ ਕਰਕੇ ਪੈਸੇ ਬਚਾ ਸਕਦੇ ਹੋ। 15 ਸਾਲ ਦੇ ਫਿਕਸ ਰੇਟ ਤੇ 1.99 APR, ਘਰ ਖਰੀਦਣ ਤੇ $6,000 ਸੇਵ ਕਰਨ ਦੀ ਗਾਰੰਟੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735। ਇਹ ਪਰਚੇਸ ਅਤੇ ਰੀਫਾਈਨਾਂਸ ਹੋਮ ਲੋਨ 0% ਕਲੋਜ਼ਿੰਗ ਕਾਸਟ ਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮਸ ਅਤੇ ਮਾਰਗੇਜ ਰੇਟਸ ਦੇ ਲਈ ਵਿਜ਼ਿਟ ਕਰ ਸਕਦੇ ਹੋ zeroclosingloan.com ਤੇ। ਬਹੁਤੀ ਤੇਜ਼ੀ ਨਾਲ ਲੋਨ ਕਲੋਜ਼ ਕਰਦੇ ਹਨ। ਬਹੁਤੇ ਲੋਨ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅਮਰਦੀਪ ਸਿੰਘ ਬ੍ਰੋਕਰ ਦੇ ਨਾਲ 9167122735। NMLS ID 280053, DRE ਲਾਇਸੈਂਸ ਨੰਬਰ 01357217। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਹਾਂ, ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ
6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gear ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਸ ਮੌਕੇ ਇਹਨਾਂ ਨੂੰ ਕੈਲੀਫੋਰਨੀਆ ਤੋਂ ਟੈਕਸਸ ਦੇ ਲਈ ਓਨਰ ਆਪਰੇਟਰ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gear 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 BJ's Gear ਵੈਸਟ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਜੀ ਤੇ ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਤੇ ਮੈਂ ਥੋੜ੍ਹੇ ਚਿਰ ਦੇ ਵਿੱਚ ਮਿਲਦਾ। ਥੋੜ੍ਹਾ ਸਾਡੀਆਂ ਫੋਨ ਲਾਈਨਸ ਦੇ ਵਿੱਚ ਟੈਕਨੀਕਲ ਡਿਫੀਕਲਟੀਜ਼ ਜਿਹੜੀਆਂ ਉਹ ਆ ਰਹੀਆਂ। ਮੈਂ ਮਿੰਟੂ ਹੁਣਾਂ ਦੇ ਨਾਲ ਦੁਬਾਰਾ ਜਿਹੜਾ ਹੈ ਕਨੈਕਟ ਕਰਦਾ ਅਤੇ ਫਿਰ ਤੁਹਾਡੀਆਂ ਜਿਹੜੀਆਂ ਆ ਉਹ ਕਾਲਸ ਲੈਣੀਆਂ ਜਿਹੜੀਆਂ ਉਹ ਆਪਾਂ ਸ਼ੁਰੂ ਕਰਦੇ ਹਾਂ। ਅਤੇ ਬਸ ਇੱਦਾਂ ਹੀ ਸਰੋਤਿਓ ਜੁੜੇ ਰਹੋ। ਸੋ ਤੇ ਮਾਫੀ ਚਾਹੁੰਦੇ ਹਾਂ ਥੋੜ੍ਹੀ ਜਿਹੀ ਟੈਕਨੀਕਲ ਡਿਫੀਕਲਟੀਜ਼ ਦੇ ਕਰਕੇ ਜਿਹੜਾ ਇਹ ਕੁਛ ਹੋ ਰਿਹਾ ਆ। ਥੋੜ੍ਹਾ ਨਵਾਂ ਸਿਸਟਮ ਜਿਹੜਾ ਉਹ ਹੈਗਾ ਆ ਉਹਦੇ ਕਰਕੇ ਥੋੜ੍ਹੀਆਂ ਪ੍ਰੋਬਲਮ ਆ ਰਹੀਆਂ। ਚਲੋ ਹੋਪਫੁਲੀ ਆਪਾਂ ਉਮੀਦ ਕਰਦੇ ਹਾਂ ਵੀ ਹੁਣ ਆਪਾਂ ਗੱਲਬਾਤ ਜਿਹੜੀ ਆ ਉਹ ਆਪਾਂ ਕਰ ਸਕਾਂਗੇ। ਮਿੰਟੂ ਜੀ ਆਵਾਜ਼ ਆ ਰਹੀ ਹੈ ਜੀ? ਮਿੰਟੂ ਜੀ
ਜੀ ਮਿੰਟੂ ਜੀ। ਮਿੰਟੂ ਜੀ। ਹਾਂਜੀ ਹਾਂਜੀ ਚਲੋ ਹੋਪਫੁਲੀ ਜਿੰਨਾ ਚਿਰ ਜਿਹੜਾ ਇਹ ਚੱਲਦਾ ਆਪਾਂ ਉਹਨਾਂ ਚਿਰ ਆਪਾਂ ਕਾਲਸ ਜਿਹੜੀਆਂ ਆਪਣੇ ਸਰੋਤਿਆਂ ਨੂੰ ਲੈਂਦੇ। ਮਾਫੀ ਚਾਹੁੰਦੇ ਹਾਂ, ਵੱਡੀ ਟੈਕਨੀਕਲ ਡਿਫੀਕਲਟੀ ਆ, ਪਰ ਚਲੋ ਆਪਾਂ ਟਰਾਈ ਕਰ ਰਹੇ ਹਾਂ ਵੀ ਜਿੰਨਾ ਚਿਰ ਵੀ ਜਿਹੜੀ ਗੱਲ ਹੋ ਸਕੇ। ਆਪਣੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਜੀ ਅਵਤਾਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਇਹ ਬੜਾ ਜ਼ਰੂਰੀ ਆ ਕਿ ਇਹ ਅੰਦੋਲਨ ਸ਼ਾਂਤੀਪੂਰਕ ਬਣਿਆ ਰਵੇ, ਪਰ ਜੇ ਸ਼ੰਭੂ ਬੈਰੀਅਰ ਤੋਂ ਇਹ ਨੌਜਵਾਨ ਹਿੰਮਤ ਕਰਕੇ ਦਿੱਲੀ ਤੱਕ ਨਾ ਪਹੁੰਚਦੇ ਤਾਂ ਸ਼ਾਇਦ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਅੰਦੋਲਨ ਨਾ ਫੈਲਦਾ ਤੇ ਇਹਨੂੰ ਸਾਰੇ ਹਿੰਦੁਸਤਾਨ ਦੇ ਵਿੱਚੋਂ ਹਮਾਇਤ ਨਾ ਮਿਲਦੀ, ਇਹ ਇੰਟਰਨੈਸ਼ਨਲ ਲੈਵਲ ਤੱਕ ਨਾ ਜਾ ਸਕਦਾ। ਹੁਣ ਰਾਜੇਵਾਲ ਸਾਹਿਬ ਨੇ ਤਾਂ ਇਹ ਕਿਹਾ ਸੀ ਕਿ ਜਿੱਥੇ ਸਾਨੂੰ ਪੁਲਿਸ ਰੋਕੂਗੇ ਅਸੀਂ ਉੱਥੇ ਬਹਿ ਜਾਵਾਂਗੇ, ਤੇ ਜੇ ਉਹ ਪੰਜਾਬ ਦੇ ਬਾਰਡਰ ਤੇ ਬੈਠੇ ਰਹਿੰਦੇ ਤੇ ਉਹਨਾਂ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਸੀ। ਹੁਣ ਅੱਜ ਜੇ ਸਰਕਾਰ ਡਰੀ ਹੋਈ ਆ ਤਾਂ ਸਿਰਫ ਇਸੇ ਕਰਕੇ ਕਿ ਲੋਕ ਦਿੱਲੀ ਤੱਕ ਪਹੁੰਚ ਗਏ ਤੇ ਫਿਰ ਹੌਲੀ ਜੀ ਰਾਜੇਵਾਲ ਸਾਹਿਬ ਨੂੰ ਵੀ ਆਉਣਾ ਪਿਆ, ਕਿਉਂਕਿ ਉਹਨਾਂ ਨੂੰ ਲੱਗਾ ਕਿ ਮੇਰੀ ਲੀਡਰਸ਼ਿਪ ਸ਼ਾਇਦ ਖਤਮ ਹੋ ਜਾਣੀ ਨਹੀਂ ਜੇ ਮੈਂ ਨਾ ਗਿਆ ਤਾਂ। ਹੁਣ ਲੋਕਾਂ ਨੇ ਫਿਰ ਸਤਿਕਾਰ ਦਿੱਤਾ, ਉਹਨਾਂ ਨੂੰ ਅੱਗੇ ਲਾਇਆ ਤੇ ਕੱਲ ਉਹਨਾਂ ਬਿਆਨ ਦਿੱਤਾ ਹੈ ਕਿ ਇਹ ਜਿਹੜੇ ਖਾਲਿਸਤਾਨੀ ਨੇ ਇਹ ਅਮਰੀਕਾ ਜਾ ਕੇ ਖਾਲਿਸਤਾਨ ਬਣਾ ਲੈਣ ਤੇ ਜਿਹੜੇ NRI ਆ ਉਹ ਮਤਲਬ ਗਲਤ ਸਪੋਰਟ ਕਰਨ ਡਏ ਆ, ਜਦੋਂ ਕਿ NRI ਤਨ ਮਨ ਧਨ ਦੇ ਨਾਲ ਉਹਨਾਂ ਦੀ ਮਦਦ ਕਰਨ ਲਈ ਲੱਗੇ ਹੋਏ ਨੇ। ਤੇ ਲੱਖੇ ਸਿਧਾਣੇ ਤੇ ਦੀਪ ਸਿੱਧੂ ਨਾਲ ਖਾਸ ਕਰੋ ਪਤਾ ਨਹੀਂ ਕਿਉਂ ਇੰਨੇ ਲੱਗਦੇ ਨੇ, ਇਹਦਾ ਇੱਕ ਤਾਂ ਇਹ ਦੱਸਿਓ ਜੀ। ਥੈਂਕ ਯੂ ਅਵਤਾਰ ਜੀ। ਹਾਂਜੀ ਆਪਣੇ ਕੋਲ ਸਮਾਂ ਬਹੁਤ ਘੱਟ ਆ। ਥੈਂਕ ਯੂ ਜੀ ਆਪਣੀ ਗੱਲ ਕਰਨ ਲਈ। ਥੈਂਕ ਯੂ, ਮਿਹਰਬਾਨੀ ਜੀ। ਮਿਹਰਬਾਨੀ। ਹਾਂਜੀ ਉਹਨੇ ਕੋਈ NRI ਨੂੰ ਕੋਈ ਟਾਰਗੇਟ ਨਹੀਂ ਕੀਤਾ। ਦੇਖੋ ਗੱਲ ਇਹ ਆ ਕਿ ਤੁਸੀਂ ਵੀ ਥੋੜਾ ਇਸ ਪਾਸੇ ਧਿਆਨ ਰੱਖੋ ਕਿ ਜੋ SFJ ਵਾਲਿਆਂ ਨੇ ਉਹ ਐਲਾਨ ਕੀਤਾ ਸੀਗਾ ਉਹਦਾ ਪ੍ਰਭਾਵ ਜਿਹੜਾ ਉਹ ਠੀਕ ਨਹੀਂ ਗਿਆ, ਤਾਂ ਇਹ ਚੀਜ਼ ਨੂੰ ਤੁਸੀਂ ਥੋੜਾ ਇਸ ਪਾਸੇ ਥੋੜਾ ਲਓ, ਜ਼ਰੂਰੀ ਨਹੀਂ ਹੈ। ਦੂਜੀ ਗੱਲ ਲੱਖਾ ਸਿਧਾਣਾ ਔਰ ਦੀਪ ਸਿੱਧੂ ਦਾ ਜਿਹੜਾ ਮਸਲਾ ਹੈ, ਉਹ ਦੇਖੋ ਦੀਪ ਸਿੱਧੂ ਪਹਿਲਾਂ ਉਹਨਾਂ ਦੇ ਨਾਲ ਹੀ ਚੱਲਿਆ ਸੀਗਾ, ਪਰ ਦੀਪ ਸਿੱਧੂ ਬਾਅਦ ਦੇ ਵਿੱਚ ਉਹ ਵੱਖ ਹੋ ਗਿਆ, ਉਹਨੇ ਆਪਣਾ ਸਟੇਜ ਵੱਖਰਾ ਲਾ ਲਿਆ, ਮੋਰਚਾ ਵੱਖਰਾ ਲਾ ਲਿਆ। ਉਸ ਤੋਂ ਬਾਅਦ ਫਿਰ ਹੋਰ ਇਹਨਾਂ ਦੀਆਂ ਗੱਲਾਂ ਵਧੀਆਂ, ਜਿੱਦਾਂ ਉਹਨੇ ਸੋਧਾ ਤੇ ਕਿਹਾ ਭਾਈ ਤੁਸੀਂ ਮਨਜ਼ੂਰ ਕਰ ਲਓ, ਇਹਨਾਂ ਨੇ ਆਖਿਆ ਕਿ ਗਲਤ ਹੋਇਆ। ਫਿਰ ਉਹਨੇ ਕੁਛ ਤਲਖ ਬਿਆਨ ਦਿੱਤੇ, ਇਹਨਾਂ ਦੇ ਤੇ ਦੂਰੀਆਂ ਵੱਧ ਗਈਆਂ। ਲੱਖੇ ਸਿਧਾਣੇ ਬਾਰੇ ਵੀ ਉਹਨਾਂ ਨੇ ਸਾਫ਼ ਕਰ ਦਿੱਤਾ। ਜੇ ਆਪਾਂ ਇਹਨਾਂ ਗੱਲਾਂ ਨੂੰ ਥੋੜਾ ਵਧਾ ਚੜਾ ਕੇ ਕਰੀਏ, ਲੱਖਾ ਸਿਧਾਣਾ ਵੀ ਕਹਿੰਦਾ ਕਿ ਨਹੀਂ ਹੁਣ ਇਹ ਵੇਲਾ ਨਹੀਂ ਇਹ ਗੱਲਾਂ ਕਰਨ ਦਾ, ਤਾਂ ਮੇਰੇ ਖਿਆਲ ਦੇ ਨਾਲ ਵੀ ਵੇਲਾ ਨਹੀਂ ਹੈ ਇਹ ਗੱਲਾਂ ਕਰਨ ਦਾ, ਕਿ ਅਸੀਂ ਇਹਨਾਂ ਗੱਲਾਂ ਨੂੰ ਥੋੜਾ ਹੋਰ ਵਧਾਈਏ। ਜੇ ਉਹ ਠੀਕ ਹੈ ਕੋਈ ਮਨ ਮੁਟਾਵ ਹੈ ਜਾਂ ਕੋਈ ਵਿਚਾਰਕ ਵਖਰੇਵਾਂ, ਬਾਅਦ ਦੀਆਂ ਗੱਲਾਂ ਨੇ ਨਿਬੜ ਜਾਊਗਾ। ਪਰ ਜੇ ਆਪਾਂ ਦੋ ਉੱਧਰੋਂ ਕਰੀਏ ਦੋ ਉੱਧਰੋਂ ਕਰੀਏ ਤਾਂ ਠੀਕ ਨਹੀਂ ਹੋਏਗਾ। ਮੇਰੇ ਖਿਆਲ ਦੇ ਨਾਲ ਇਸ ਨਾਜ਼ੁਕ ਮੌਕੇ ਤੇ ਠੀਕ ਨਹੀਂ ਹੋਏਗਾ। ਰਾਜੇਆਣਾ ਦੇਖੋ ਉਹ ਬਹੁਤ ਸਿਆਣੇ ਆਗੂ ਆ, ਸੁਲਝੇ ਆਗੂ ਆ, ਬਜ਼ੁਰਗ ਨੇ, ਕਈ ਵਾਰ ਹੋ ਸਕਦਾ ਹੈ ਕਿ ਉਹ ਵੀ ਕੱਟੇ ਹੋਏ ਕੋਈ ਗੱਲ ਕਹਿ ਗਏ ਹੋਣ ਜਿਹੜੀ ਤੁਹਾਨੂੰ ਠੀਕ ਨਾ ਲੱਗੇ, ਪਰ ਉਹਨਾਂ ਦਾ ਇਹ ਕਹਿਣਾ ਨਹੀਂ ਹੈ ਕਿ ਕੋਈ ਉਹ ਬੇਗਾਨਾ ਸਮਝ ਰਿਹਾ ਕਿਸੇ ਨੂੰ। ਬਸ ਇਹੋ ਆ ਕਿ ਉਹ ਅਪੀਲ ਕਰ ਰਹੇ ਨੇ ਵਾਰ-ਵਾਰ ਕਿ ਅਸਲ ਦੇ ਵਿੱਚ NRI ਦਾ ਨਹੀਂ ਸੀ ਮੁੱਦਾ ਭਾਜੀ, ਤੁਸੀਂ ਧਿਆਨ ਨਾਲ ਸ਼ਾਇਦ ਸੁਣਿਆ ਨਹੀਂ, ਕੱਲ ਵੀ ਅਸੀਂ ਗੱਲ ਕੀਤੀ ਸੀਗੀ ਕਿ ਉਹਦੇ 'ਚ ਪ੍ਰੋਬਲਮ ਇਹ ਆਈ ਕਿ ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਵੀ ਊਟ ਪਟਾਂਗ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸੀ। ਜੀ ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜੁੜੇ ਨੇ ਰਾਜ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਪਹਿਲਾ ਸਵਾਲ ਤਾਂ ਇਹ ਹੈਗਾ ਵੀ ਜਿਹੜੇ ਰਾਜੇਆਣਾ ਸਾਹਿਬ ਨੇ ਬਿਆਨ ਦਿੱਤਾ ਜਾਂ ਜਿਹੜੀ ਚਿੱਠੀ ਪਾਈ ਕੱਢੀ ਉਹਨਾਂ ਨੇ ਆਹ 26 ਜਨਵਰੀ ਦੀ ਪਰੇਡ ਵਾਸਤੇ, ਮੈਨੂੰ ਲੱਗਦਾ ਵੀ ਉਹਨਾਂ ਦੀ ਮਨਸ਼ਾ ਕੋਈ ਹੋਰ ਨਹੀਂ, ਉਹਨਾਂ ਨੂੰ ਇਹ ਬਿਆਨ ਦੇਣਾ ਪੈਣਾ ਸੀ, ਕਿਉਂਕਿ ਉਹਨਾਂ ਨੇ ਕੋਰਟ ਦੇ ਸੁਪਰੀਮ ਕੋਰਟ 'ਚ ਉਹਨਾਂ ਦੀ ਸੁਣਵਾਈ ਹੈ, ਉੱਥੇ ਉਹਨਾਂ ਨੂੰ ਇਹ ਬਿਆਨ ਦੇਣਾ ਪੈਣਾ ਸੀਗਾ। ਤੇ ਦੂਜੀ ਗੱਲ ਹੈਗੀ ਆ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਪੂਰੇ ਦੇਸ਼ ਦੀਆਂ ਸਣੇ ਕਾਂਗਰਸ ਪਾਰਟੀ, ਇਹਨਾਂ ਦੇ 600 ਤੋਂ ਵੱਧ ਆਪੋਜੀਸ਼ਨ ਲੀਡਰ ਆ ਰਾਜ ਸਭਾ ਲੋਕ ਸਭਾ ਸਣੇ,
ਕਿ ਇਹ ਸਹੀ ਕੰਮ ਨਹੀਂ ਕਰ ਰਹੇ, ਇਹਨਾਂ ਨੂੰ ਆਪਸ ਵਿੱਚ ਲਾਮਬੰਦੀ ਨਹੀਂ ਕੋਈ ਕਰਨੀ ਚਾਹੀਦੀ ਬੀਜੇਪੀ ਦੇ ਅਗੇਂਸਟ? ਵਧੀਆ ਮੌਕਾ ਇਹ ਗਵਾ ਰਹੇ ਆ ਤੇ ਹੋਰ ਹੀ ਕੰਮਾਂ ਦੇ ਵਿੱਚ ਪਏ ਹੋਏ ਜੀ, ਕਿਤੋਂ ਡੰਡੇ ਖਾ ਲਏ ਤੇ ਕਿਤੋਂ ਖਵਾ ਲਏ ਜੀ। ਥੈਂਕ ਯੂ ਜੀ। ਇਹ ਸਵਾਲ ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਰਾਜੇਵਾਲ ਨੂੰ ਬਿਆਨ ਦੇਣਾ ਜਿਹੜਾ ਸਮੇਂ ਦੀ ਮੰਗ ਹੋ ਸਕਦਾ, ਸਮੇਂ ਦੀ ਨਜ਼ਾਕਤ ਹੋ ਸਕਦਾ, ਤੇ ਇਹ ਵੀ ਇੱਕ ਕੱਲ ਪੈਂਤ ਦਾ ਹੁੰਦਾ ਲੀਡਰਾਂ ਦਾ ਕਿ ਸਮਾਂ ਸੰਭਾਲਣਾ। ਪਰ ਉਹਨਾਂ ਦੀ ਜੇ ਤੁਸੀਂ ਆਈਡੀਓਲੋਜੀ ਵੀ ਦੇਖੋਗੇ ਤਾਂ ਉਹ ਇਸ ਤਰ੍ਹਾਂ ਦੀ ਹੈ, ਠੀਕ ਹੈ ਨਾ। ਤਾਂ ਉਹਦੇ 'ਚ ਉਹਨਾਂ ਨੂੰ ਕਾਮਰੇਡ ਵੀ ਕਿਹਾ ਜਾਂਦਾ, ਜਦ ਕਿ ਉਹ ਗੁਰਸਿੱਖ ਨੇ। ਉਹ ਕਹਿੰਦੇ ਕਿ ਮੈਂ ਕਦੇ ਪਾਠ ਕੀਤੇ ਤੋਂ ਬਗੈਰ ਘਰੋਂ ਬਾਹਰ ਕਦਮ ਨਹੀਂ ਰੱਖਿਆ। ਉਹਨਾਂ ਨੂੰ ਉਹਨਾਂ ਦੀ ਆਈਡੀਓਲੋਜੀ ਕਰਕੇ ਕਈ ਵਾਰ ਵਿਰੋਧ ਵੀ ਕਰਨਾ ਪੈਂਦਾ। ਖੈਰ ਉਹ ਚੀਜ਼ਾਂ ਹੈਗੀਆਂ ਨੇ, ਚਲੋ ਚੱਲਦੀਆਂ ਰਹਿੰਦੀਆਂ ਬੰਦੇ ਦੇ ਨਾਲ। ਪਰ ਜਿਹੜੀ ਗੱਲ ਤੁਸੀਂ ਆਹ ਕਹੀ ਹੈ, ਇਹ ਗੱਲ ਬਹੁਤ ਫਾਇਦਾਰ ਆ ਕਿ ਓਪੋਜੀਸ਼ਨ ਦਾ ਰੋਲ ਇਸ ਮੁਲਕ ਦੇ ਵਿੱਚ ਉਸੇ ਤਰ੍ਹਾਂ ਹੀ ਰੁਲ ਗਿਆ ਜਿੱਦਾਂ ਮੀਡੀਆ ਦਾ ਰੋਲ ਰੁਲ ਗਿਆ। ਦੋਨੇ ਭੂਮਿਕਾਵਾਂ ਕਿਤੇ ਨਾ ਕਿਤੇ ਇਸ ਇੰਡੀਆ ਦੇ ਇਸ ਸਿਸਟਮ ਦੀ ਇੱਥੋਂ ਤੱਕ ਜੋ ਬਦਤਰੀਨ ਹਾਲਤ ਹੈ ਉਹਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਇਹ ਦੋ ਜਿਹੜੇ ਮੁੱਖ ਪਿੱਲਰ ਸੀਗੇ, ਉਹਨਾਂ ਦੀ ਬਹੁਤ ਵੱਡੀ ਕੋਤਾਹੀ ਕਿਤੇ ਨਾ ਕਿਤੇ ਮੰਨੀ ਜਾਏਗੀ। ਸੋ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ 4 ਤਰੀਕ ਦੇ ਆਰਡੀਨੈਂਸ ਆਏ ਆ, ਪਰ ਰੌਲਾ ਇਹ ਕਿ ਕਾਂਗਰਸ ਜਿੰਨਾ ਵੀ ਰੌਲਾ ਪਾਊਗੀ ਜ਼ਿਆਦਾ, ਉਹਨਾਂ ਹੀ ਭਾਜਪਾ ਨੂੰ ਫਾਇਦਾ। ਉਹ ਕੱਢ ਕੇ ਇਹਨਾਂ ਦੀਆਂ ਪੁਰਾਣੀਆਂ ਕਟਿੰਗਾਂ, ਪੁਰਾਣੀਆਂ ਨੀਤੀਆਂ, ਪੁਰਾਣੇ ਮੈਨੀਫੈਸਟੋ ਅੱਗੇ ਰੱਖ ਦੇਣਗੇ, ਕਿਉਂਕਿ ਲਾਈਨ ਤਾਂ ਸਿਮਿਲਰ ਤੋਂ ਕਰਦੇ ਆ ਨਾ ਇਹਨਾਂ ਨੀਤੀਆਂ ਤੇ। ਜੋ ਅੱਜ ਭਾਜਪਾ ਦੇ ਲੀਡਰ ਬੋਲ ਰਹੇ ਨੇ ਉਹ ਬੋਲੀ ਇਹਨਾਂ ਦੇ ਬਹੁਤ ਵੱਡੇ ਲੀਡਰ ਪਹਿਲਾਂ ਬੋਲ ਚੁੱਕੇ ਆ। ਜੀ ਜੀ। ਆਪਣੇ ਅਗਲੇ ਕਾਲਰ ਨੇ ਬੂਟਾ ਸਿੰਘ ਹੋਣੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਰਦਾਰ ਰਾਜ ਕਰਨਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਤੁਸੀਂ ਸਰਦਾਰ ਕਹਿ ਦਿੰਦੇ ਆ ਨਾ, ਜਦੋਂ ਤੁਸੀਂ ਸਰਦਾਰ ਕਹਿੰਦੇ ਤੇ ਨਜ਼ਾਰਾ ਹੀ ਆ ਜਾਂਦਾ। ਸਾਡੇ ਵਰਗੇ ਤਾਂ ਸਰਦਾਰ ਹੈ ਜੀ, ਫੀਲਿੰਗ ਦੇ ਦਿੰਦੇ। ਹਾਂਜੀ ਹਾਂਜੀ ਹਾਂਜੀ, ਇਹ ਤਾਂ ਹੀ ਕਹਿੰਦੇ ਆ ਵੀ ਤੁਸੀਂ ਵੀ ਬਣੋ, ਤਾਂ ਹੀ ਕਹਿੰਦੇ ਆ। ਹਾਂਜੀ ਹਾਂਜੀ ਹਾਂਜੀ, ਇਸ ਕਰਕੇ ਜੇ ਆਪਾਂ ਨਾਲੇ ਇੱਕ ਦੂਜੇ ਨੂੰ ਕਹਾਂਗੇ ਤਾਂ ਆਪਣਾ ਇੱਜ਼ਤ ਮਾਣ ਵੱਧਦਾ। ਹਾਂਜੀ ਜੀ ਜੀ। ਅੱਛਾ, ਗੱਲ ਇਹ ਆ ਜੀ ਵੀ ਜਿਹੜਾ ਗਿਆਨੀ ਜੀ ਤੇ ਗਰੇਵਾਲ ਜੀ ਆ ਨਾ, ਉਹ ਚੱਕਰੇ ਆ ਵੀ ਉਹ ਭਾਈ ਪੰਜਾਬੀਆਂ ਨੂੰ ਕੱਲਿਆਂ ਨੂੰ ਅੱਗੇ ਗੱਲ ਹੋਈ ਆ ਥੋੜੀ ਜਿਹੀ, ਆਖੇ ਵੀ ਤੁਸੀਂ ਮੰਨ ਜਾਓ ਹਰਿਆਣੇ ਵਾਲੇ ਤੇ ਪੰਜਾਬੀ ਵਾਲੇ ਤੇ ਦੂਜਿਆਂ ਨੂੰ ਰਹਿਣ ਦਿੰਦੇ ਆ। ਆਹ ਮਸਲੇ ਦੀ ਗੱਲ ਉਹ ਆਂਦੇ ਜਿਹੜੀ ਛੱਡ ਦੇਣ, ਤਾਂ ਹੋਰ ਨਹੀਂ ਚੱਕਰ ਕੋਈ। ਉਹਨੇ ਵੀ ਇਹਨਾਂ ਨੂੰ ਨਖੇੜ ਲਈਏ ਨਾਲੇ ਤਾਂ, ਤੇ ਨਾਲੇ ਕੱਲੇ ਪੰਜਾਬ ਦੇ ਵਿੱਚ ਤੇ ਹਰਿਆਣੇ 'ਚ ਰਹਿਣ ਦੇਈਏ, ਤੇ ਮੁੜ ਕੇ ਦੂਜਿਆਂ ਦੇ ਜੋ ਕਾਨੂੰਨ ਲਾਗੂ ਹੋ ਗਏ ਤਾਂ ਸਾਲ 2 ਸਾਲਾਂ 'ਚ ਆਪਾਂ ਫੇਰ ਦਬਾ ਲਾਂਗੇ। ਆਹ ਚੱਕਰ ਹੈ ਜੀ। ਤੇ ਦੂਜਾ ਚੱਕਰ ਹੈ ਜੀ ਵੀ ਜਿਹੜਾ ਆਪਣਾ ਕੈਪਟਨ ਸਰਕਾਰ ਨੇ ਫੇਰ ਜੀ ਹਾਂਜੀ ਕੈਪਟਨ ਸਰਕਾਰ ਨੇ ਜੀ ਜਿਹੜਾ ਆਪਣਾ ਦੁਬਾਰਾ ਫੇਰ ਬਿੱਲ ਪਾਸ ਕੀਤੇ ਆ। ਪਹਿਲਾਂ ਸੀਗਾ ਉਹਨਾਂ ਦਾ ਆਪਣਾ ਉਹ ਆਂਦੇ ਕਿ ਰੱਦ ਕਰਕੇ, ਤੇ ਹੁਣ ਆਖੇ ਨਵੇਂ ਕੀਤੇ ਵੀ MSP ਵੀ ਜ਼ਰੂਰੀ ਚਾਹੀਦੀ ਆ, ਤੇ ਨਾਲ ਕਾਨੂੰਨ ਵੀ ਰੱਦ ਹੋਣੇ ਚਾਹੀਦੇ ਆ, ਤੇ ਫੇਰ ਇਦੋਂ ਘੱਟ ਨਹੀਂ ਅਸੀਂ ਮੰਨਾਂਗੇ। ਇਹ ਸਿਆਸੀ ਹੈ। ਤੇ ਜਦੋਂ ਇਹਨੂੰ ਕੱਢ ਲਿਆ ਆਪਣੇ ਨੇ, ਫੇਰ ਇਹਦੇ ਮੁੰਡੇ ਨੂੰ ਤੇ ਉਦੋਂ ਫੇਰ ਇਹਨਾਂ ਨੇ ਬਦਲ ਜਾਣਾ। ਇਹਦੇ ਤੇ ਕਰੋ ਜੀ ਕਮੈਂਟ। ਓਕੇ ਜੀ, ਕੱਟੋ ਜਨਾ ਫੋਨ ਜੀ। ਹਾਂਜੀ ਹਾਂਜੀ, ਨਹੀਂ ਇਹ ਤਾਂ ਨੌਟੰਕੀ ਹੈ ਐਵੇਂ ਕੈਪਟਨ ਅਮਰਿੰਦਰ ਸਿੰਘ ਦੀ। ਅਸਲ 'ਚ ਕੈਬਨਿਟ ਦੀ ਕੱਲ ਇਹਨਾਂ ਦੀ ਮੀਟਿੰਗ ਸੀ, ਉਹ ਕੈਬਨਿਟ ਨੇ ਮੰਗ ਕੀਤੀ ਆ, ਕੋਈ ਮਤਾ ਜਾਂ ਕਾਨੂੰਨ ਨਹੀਂ ਹੈ, ਕੁਛ ਨਹੀਂ ਹੈ। ਉਹ ਕੈਬਨਿਟ ਦੀ ਇੱਕ ਕਹਿ ਲਓ ਕਿ ਮੀਟਿੰਗ ਸੀ। ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਮੰਗ ਰੱਖੀ ਆ, ਪ੍ਰੈਸ ਨੋਟ ਰੱਖਿਆ, ਹੋਰ ਕੁਛ ਨਹੀਂ, ਉਹਦੀ ਕੋਈ ਵੈਲਿਊ ਨਹੀਂ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਇਹਦੇ ਵਿੱਚ ਜੋ ਕਰ ਸਕਦਾ ਸੀ ਉਹਨਾਂ ਨੇ ਕਰ ਦਿੱਤਾ, ਅਮੈਂਡਮੈਂਟ ਕਰ ਦਿੱਤੀਆਂ। ਉਹ ਅਮੈਂਡਮੈਂਟ ਤਾਂ ਹੀ ਮੰਨੀਆਂ ਜਾ ਸਕਦੀਆਂ ਜੇ ਰਾਸ਼ਟਰਪਤੀ ਮੋਹਰ ਲਾਉਂਦੇ ਨੇ, ਅਦਰਵਾਈਜ਼ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਦੂਜੀ ਚੀਜ਼ ਜਿਹੜੀ ਆ ਇਸ ਮੌਕੇ ਦੀ ਉਹ ਇਹੋ ਆ ਕਿ ਇਹ ਕਹਿੰਦੇ MSP ਦਿਓ ਜੀ, ਗਰੰਟੀ ਸ਼ੁਦਾ MSP ਦਿਓ। ਔਰ ਇਹਨਾਂ ਨੇ ਜਿਹੜੀਆਂ ਅਮੈਂਡਮੈਂਟ ਕੀਤੀਆਂ ਉਹਦੇ ਵਿੱਚ ਤੇ 2 ਹੀ ਫਸਲਾਂ ਦਿੱਤੀਆਂ ਇਹਨਾਂ ਨੇ, 23 'ਚੋਂ ਕਣਕ ਤੇ ਝੋਨਾ। 21 ਫਸਲਾਂ ਦੀ MSP ਤਾਂ ਖੁਦ ਇਹਨਾਂ ਨੇ ਖਤਮ ਕਰ ਦਿੱਤੀ। ਠੀਕ ਹੈ, ਉਹਨਾਂ ਦੀ ਆਪਾਂ ਕਹਿੰਦੇ ਕਿ ਵੈਲਿਊ ਹਾਲੇ ਹੈ ਨਹੀਂ ਗੀ ਜੋ ਇਹਨਾਂ ਨੇ ਅਮੈਂਡਮੈਂਟਸ ਕੀਤੀਆਂ ਨੇ, ਜੋ ਇਹਨਾਂ ਨੇ ਲਿਆਂਦੇ ਆ, ਉਹ ਬਿੱਲ ਲਿਆਂਦੇ ਜਾਂ ਜੋ ਵੀ ਇਹਨਾਂ ਨੇ ਕੀਤਾ ਅਸੈਂਬਲੀ ਦੇ ਵਿੱਚ। ਪਰ ਉਹਦੇ ਵਿੱਚ ਵੀ 21 ਫਸਲਾਂ ਦੀ MSP ਤਾਂ ਖੁਦ ਖਤਮ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ। 2 ਹੀ ਫਸਲਾਂ ਨੂੰ ਕਿਹਾ ਕਿ MSP ਉਹ MSP ਦੇ ਦਾਇਰੇ 'ਚ ਆਉਣਗੀਆਂ। ਕਾਂਟਰੈਕਟ ਫਾਰਮਿੰਗ ਵਾਲੇ ਮਸਲੇ 'ਚ ਵੀ ਤੁਸੀਂ ਦੇਖ ਸਕਦੇ ਹੋ। ਤਾਂ ਇਹਨਾਂ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ, ਬਸ ਇਹ ਤਾਂ ਹੁਣ ਫਾਰਮੈਲਿਟੀ ਕਰ ਰਹੇ ਆ। ਫਸੀ ਨੂੰ ਕਹਿੰਦੇ ਨੇ ਕਿ ਫਟਕਣ ਕਾਦੀ। ਇਹ ਸਿਰਫ ਤੇ ਸਿਰਫ ਹੁਣ ਇਹੋ ਆ ਕਿ ਇਹਨਾਂ ਕੋ ਕੀਤੇ ਬਗੈਰ ਇਹਨਾਂ ਦਾ ਸਰਨਾ ਨਹੀਂ ਗਾ। ਸ਼ਹਿਰੀ ਚੋਣਾਂ ਆ ਗਈਆਂ ਹੁਣ, ਇਸ ਤੋਂ ਬਾਅਦ ਫਿਰ ਪੰਜਾਬ ਦੀਆਂ ਚੋਣਾਂ ਦਾ ਪਿੰਡ ਵੱਜ ਜਾਣਾ ਹੈ। ਇਸ ਕਰਕੇ ਇਹ ਇਹਨਾਂ ਕੋ ਕਰ ਰਹੇ ਆ, ਪਰ ਇਹਨਾਂ ਦੇ ਨਾ ਤਾਂ ਬਸ ਕੁਛ ਹੈਗਾ ਬਹੁਤਾ, ਤੇ ਬਾਕੀ ਜਿਹੜੀ ਉਹ ਨੀਅਤ ਨਾਲ ਚੱਲਦੇ ਉਹ ਸਭ ਨੂੰ ਪਤਾ ਹੀ ਹੈ। ਜੀ
ਅਗਲੇ ਕਾਲਰ ਦੀਪਿੰਦਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਅੱਧੀ ਤਾਂ ਤੁਸੀਂ ਮੇਰੀ ਗੱਲ ਕਵਰ ਕਰਤੀ MSP ਬਾਰੇ। ਮੈਂ ਕਹਿਣਾ ਸੀ ਵੀ ਜੇ ਆਪਣੇ ਬਿੱਲ ਰੱਦ ਵੀ ਹੋ ਜਾਂਦੇ ਆ, ਕਿਸਾਨਾਂ ਦੇ ਪੱਲੇ ਕੀ ਆਪਣਾ ਜਿਹੜੀ ਕਿਸਾਨੇ ਦੀ ਪ੍ਰੋਬਲਮ ਉਹ ਵੱਡੀ ਹੈ, ਬਹੁਤ ਵੱਡੀ ਆ। ਹੁਣ ਕਹਿ ਦਿਓ ਵੀ ਇਹ ਸਰਕਾਰ ਕਹਿ ਦੇਣ ਵੀ ਕਿਸਾਨ ਵੀ ਸਾਨੂੰ ਤਾਂ ਝੋਨੇ ਤੇ MSP ਚਾਹੀਦਾ ਨਹੀਂ, ਅਸੀਂ ਝੋਨਾ ਬੀਜਣਾ ਹੀ ਨਹੀਂਗਾ, ਸਾਨੂੰ ਹੋਰ ਫਸਲਾਂ ਤੇ MSP ਦਿਓ। ਇਹ ਸਰਕਾਰ ਦੇ ਗਲ 'ਚ ਅੰਗੂਠਾ ਦੇਣ ਵੀ ਸਾਡਾ ਇੱਧਰ ਪਾਕਿਸਤਾਨ ਨਾਲ ਬਾਰਡਰ ਖੋਲੋ, ਆਪਣੀ ਜਿਹੜੀ ਐਕਸਪੋਰਟ ਹੈ ਇੱਥੋਂ ਆਪਾਂ 100 ਕੁਛ ਦਾਲਾਂ ਹੋਰ ਹੈ ਆਪਣੇ ਇੱਧਰ ਮਿਡਲ ਈਸਟ ਤੱਕ ਪਹੁੰਚਾ ਸਕਦੇ ਹਾਂ। ਹੁਣ ਆਪਣੇ ਜਿਹੜੀ ਬਾਸਮਤੀ ਹੈ, ਬਾਸਮਤੀ ਦੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਆਪਣੇ ਜਿਹੜੇ ਮਿਡਲ ਈਸਟ 'ਚ ਬਹੁਤ ਡਿਮਾਂਡ ਆ, ਪਰ ਉਹ ਆਪਣੀ ਕੁਆਲਿਟੀ ਮਾੜੀ ਆ। ਉਹ ਕਹਿੰਦੇ ਵੀ ਤੁਹਾਡੇ ਜਿਹੜੀ ਬਾਸਮਤੀ ਹੈ ਇਹਦੇ 'ਚ ਤੁਹਾਡੇ ਪੈਸਟੀਸਾਈਡਸ ਦੇ ਰੈਜ਼ੀਡਿਊ ਆਉਂਦੇ ਆ। ਉਹ ਜੇ ਉਹਨਾਂ ਨੇ ਟੈਸਟਿੰਗ ਵੱਧ ਕਰਨ ਲੱਗ ਗਏ ਜਾਂ ਹੋਰ ਕਰਨ ਲੱਗ ਗਏ, ਆਪਾਂ ਨੂੰ ਹੁਣ ਕੁਆਂਟਿਟੀ ਦੀ ਲੋੜ ਨਹੀਂ, ਕੁਆਲਿਟੀ ਦੀ ਹੈ। ਇਹ ਜਿਹੜਾ ਪ੍ਰੈਸ਼ਰ ਹੈ ਕਿਸਾਨ ਜਥੇਬੰਦੀਆਂ ਦਾ, ਕਿਉਂਕਿ ਸਰਕਾਰਾਂ ਨੇ ਤਾਂ ਕੁਛ ਨਹੀਂ ਕਰਨਾ, ਸਰਕਾਰਾਂ ਤੇ ਇਹ ਕਿਸਾਨ ਜਥੇਬੰਦੀਆਂ ਉੱਥੇ ਪ੍ਰੈਸ਼ਰ ਪਾਉਣ। ਝੋਨਾ ਹੈ ਜਿਹੜਾ, ਝੋਨਾ ਕਹਿੰਦੇ ਵੀ ਜਿਵੇਂ ਆਪਾਂ ਤੁਸੀਂ ਵੀ ਸੁਣਿਆ ਹੀ ਹੋਣਾ ਵੀ 1 ਕਿੱਲੋ ਚੌਲ ਉਗਾਉਣ ਲਈ ਆਪਾਂ ਨੂੰ 4000 ਲੀਟਰ ਪਾਣੀ ਚਾਹੀਦਾ। ਜੇ ਆਪਾਂ ਪਾਣੀ ਦੀ ਕੀਮਤ ਵੀ ਲੱਗ ਗਏ ਨਾ, ਜੇ 1 ਪੈਸਾ ਵੀ ਲੱਗ ਗਏ, 400 ਰੁਪਏ ਦਾ ਪਾਣੀ ਇੱਕ ਕਿੱਲੋ ਝੋਨੇ ਦੇ ਖਾਦ ਨੂੰ ਆਪਾਂ ਵੇਸਟ ਕਰਦੇ ਹਾਂ ਤੇ ਕੀ ਮਿਲਦਾ 18 ਰੁਪਏ ਕਿੱਲੋ। ਹਾਂਜੀ ਹਾਂਜੀ, ਤੇ ਇਹ ਕਿਉਂਕਿ ਸਰਕਾਰਾਂ ਨੇ ਤਾਂ ਕੁਛ ਕਰਨਾ ਨੀ ਗਾ। ਇਹ ਕਿਸਾਨ ਵੀ ਹੁਣ ਲੀਡਰ ਹੈ, ਜਿਹੜੀਆਂ ਯੂਨੀਅਨਾਂ ਨੇ ਜਾਂ ਹੋਰ ਇਕੱਠੀਆਂ ਹੋਈਆਂ, ਇੱਕ ਤਰ੍ਹਾਂ ਇਹਨਾਂ ਨੂੰ ਪਲੇਟਫਾਰਮ ਮਿਲਿਆ ਉੱਥੇ ਇਹੋ ਜਿਹੀਆਂ ਗੱਲਾਂ ਦਾ ਵੀ ਇਹ ਸਿਰ ਜੋੜ ਕੇ ਮੰਥਨ ਕਰਨ। ਸਿਰਫ ਇਹੀ ਨਹੀਂ ਵੀ ਚੱਕ ਲਓ ਜੀ ਮੋਦੀ ਦੇ ਇਹ ਕਰ ਦਾਂਗੇ, ਟਰੈਕਟਰ ਰੈਲੀ ਕਰ ਦਾਂਗੇ। ਠੀਕ ਹੈ, ਪ੍ਰੈਸ਼ਰ ਬਣਾਉਣ ਦੇ ਟੈਕਟਿਕਸ ਹੈਗੇ ਆ, ਪਰ ਆਪਣਾ ਮਸਲਾ ਬਹੁਤ ਵੱਡਾ ਹੈ ਜੀ। ਥੈਂਕ ਯੂ ਜੀ। ਇਕੱਠੇ ਹੋਣਾ ਜੀ। ਬਿਲਕੁਲ ਬਿਲਕੁਲ ਤੁਹਾਡੀ ਗੱਲ ਕਰੋ ਕਿ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਨਹੀਂ, ਖਮਿਆਜ਼ਾ ਸਾਡੇ ਸਾਹਮਣੇ ਅਸੀਂ ਭੁਗਤ ਰਹੇ ਹਾਂ। ਦੂਜੀ ਚੀਜ਼ ਇਹ ਆ ਕਿ ਬਿਲਕੁਲ ਹਾਲੇ ਵੀ ਸੰਭਲਣ ਦੀ ਜ਼ਰੂਰਤ ਹੈ। ਫਰਜ਼ ਕਰੋ ਕਿ ਖੁਦਾ ਨਾ ਖਾਸਤਾ, ਚਲੋ ਮੈਂ ਤਾਂ ਕਹਿੰਦਾ ਕਿ ਹੱਲ ਨਿਕਲ ਆਵੇ ਦੋਵੇਂ ਧਿਰਾਂ ਹੀ ਕਿਸੇ ਮੌਕੇ ਤੇ ਆ ਕੇ ਸਹਿਮਤ ਹੋ ਜਾਣ ਤੇ ਲੋਕ ਘਰੋਂ ਘਰੇ ਆ ਜਾਣ। ਪਰ ਫਰਜ਼ ਕਰੋ ਕਿ ਜੇ ਸਰਕਾਰ ਨਹੀਂ ਝੁਕਦੀ, ਲੋਕਾਂ ਦਾ ਕੰਮ ਤਾਂ ਇਹੋ ਆ ਕਿ ਐਜੀਟੇਸ਼ਨ ਹੀ ਲੜ ਸਕਦੇ ਆ ਨਾ ਉਹ, ਪਰ ਨਾਲ ਤੁਹਾਨੂੰ ਇੱਕ ਬਦਲ ਤਾਂ ਪੈਦਾ ਕਰਨਾ ਸੋਚਣਾ ਚਾਹੀਦਾ ਨਾ ਕਿ ਫਿਊਚਰ ਦੇ ਵਿੱਚ ਤੁਸੀਂ ਆਪਣੀ ਇਕੋਨਮੀ ਨੂੰ ਅੱਗੇ ਕਿਸ ਤਰ੍ਹਾਂ ਲਿਜਾ ਸਕਦੇ ਹੋ। ਹੁਣ ਦੇਖੋ ਸਾਊਦੀ ਕਿਵੇਂ ਆਪਣੀ ਉਹ ਕਿਵੇਂ ਸ਼ਹਿਰ ਬਣਾ ਰਹੇ ਹੋ ਜਿੱਥੇ ਉਹਨਾਂ ਦੀਆਂ ਮੋਟਰਾਂ ਕਾਰਾਂ ਵੀ ਨਹੀਂ ਹੋਣਗੀਆਂ, ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਨਿਊਜ਼ ਦੇ ਵਿੱਚ। ਤਾਂ ਕਿੱਦਾਂ ਹੁਣ ਦੇਖੋ ਆਪਾਂ ਨੂੰ ਪਤਾ ਕਿ ਮਿਡਲ ਈਸਟ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜੋ ਪਰਿਸਥਿਤੀਆਂ ਬਣਨਗੀਆਂ, ਤੇਲ ਖਤਮ ਹੋਏਗਾ ਜਾਂ ਜਿਵੇਂ ਇਕੋਨਮੀ ਉਹਨਾਂ ਦੀ ਡਿੱਗੇਗੀ, ਉਹਦਾ ਇੱਕ ਪ੍ਰਭਾਵ ਪੈਣਾ ਪੂਰੇ ਸੰਸਾਰ ਤੇ ਪੈਣਾ। ਪਾਵਰ ਸ਼ਿਫਟ ਹੋ ਰਹੀ ਆ, ਸਭ ਨੂੰ ਪਤਾ ਹੀ ਆ। ਉਹ ਸਾਰੀਆਂ ਚੀਜ਼ਾਂ ਦਾ ਅਸਰ ਅੱਜ ਕੱਲ੍ਹ ਹਰੇਕ ਬੰਦੇ ਤੇ ਪੈਂਦਾ ਦੁਨੀਆ 'ਚ, ਚਾਹੇ ਕਿਤੇ ਵੀ ਬੈਠਾ। ਤਾਂ ਜਦੋਂ ਇਹੋ ਜਿਹਾ ਕੁਛ ਚੱਲ ਰਿਹਾ ਹੈ, ਮਿਡਲ ਈਸਟ ਦੇ ਵਿੱਚ ਉਤਲ ਪੁਤਲ ਤੈਅ ਹੈ, ਅਮਰੀਕਾ ਤੇ ਚੀਨ ਦੀ ਜਿਹੜੀ ਉਹ ਪਾਵਰ ਗੇਮ ਹੈ ਉਹ ਵਧਣ ਦੇ ਅਸਾਰ ਹੈ, ਤਾਂ ਇਹੋ ਜਿਹੇ ਮੌਕਿਆਂ ਤੇ ਅਸੀਂ ਕਿਉਂ ਨਹੀਂ ਸੋਚ ਰਹੇ ਕਿ ਆਉਣ ਵਾਲੇ ਸਮੇਂ 'ਚ ਫੂਡ ਦੀ ਬਹੁਤ ਵੈਲਿਊ ਹੋਏਗੀ, ਆਉਣ ਵਾਲੇ ਸਮੇਂ 'ਚ ਗਰਾਊਂਡ ਵਾਟਰ ਦੀ ਬਹੁਤ ਵੈਲਿਊ ਹੋਏਗੀ। ਤਾਂ ਘੱਟੋ ਘੱਟ ਅਸੀਂ ਉਦੋਂ ਵਾਸਤੇ ਖੁਦ ਨੂੰ ਬਚਾ ਕੇ ਤਾਂ ਰੱਖੀਏ ਨਾ ਉਸ ਗੇਮ ਦੇ ਵਿੱਚ ਇੱਕ ਹਿੱਸੇਦਾਰ ਬਣਨ ਵਾਸਤੇ, ਕਿ ਸਾਡੇ ਕੋਲ ਫੂਡ ਵੀ ਹੋਵੇ, ਉਸ ਫੂਡ ਨੂੰ ਪੈਦਾ ਕਰਨ ਵਾਸਤੇ ਪਾਣੀ ਵੀ ਹੋਵੇ। ਬਿਲਕੁਲ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਉਹ ਪੱਖ ਨਹੀਂ ਛੋਹ ਰਹੇ। ਠੀਕ ਆ, ਜਜ਼ਬਾਤੀ ਜਿੱਥੇ ਲੋਕ ਹੁੰਦੇ ਆ ਉਹੋ ਜਿਹਾ ਸਮਾਨ ਮੀਡੀਆ ਵੀ ਪਰੋਸੀ ਜਾਂਦਾ ਹੈ, ਪਰ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਸਕਾਰਾਤਮਕ ਵੈਸਾਂ ਜਿਹੜੀਆਂ ਉਹ ਦਿਖਾਈਆਂ ਹੀ ਨਹੀਂ ਜਾ ਰਹੀਆਂ ਲੋਕਾਂ ਨੂੰ ਕਿ ਅਸੀਂ ਬਦਲ ਵੀ ਪੈਦਾ ਕਰ ਸਕਦੇ। ਹਾਲੇ ਸਾਡੇ ਕੋਲ ਵਸੀਲੇ ਹੈਗੇ ਆ, ਸਾਡੇ ਕੋਲ ਬਾਜ਼ਾਰ ਵੀ ਬਹੁਤ ਵੱਡਾ ਪੰਜਾਬੀਆਂ ਕੋਲ, ਅਸੀਂ ਆਪਣੀ ਚੀਜ਼ ਉਗਾਈਏ, ਆਪਣੀ ਚੀਜ਼ ਆਪਣਿਆਂ ਨੂੰ ਵੇਚੀਏ ਤਾਂ ਤਦ ਵੀ ਅਸੀਂ ਰੋਟੀ ਖਾ ਸਕਦੇ ਹਾਂ। ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਭਾਜੀ ਸਹਿਮਤ ਹਾਂ ਕਿ ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਸੀ। ਔਰ ਇਸ ਮੌਕੇ ਤੇ ਜਦੋਂ ਲੋਕ ਸਾਰੇ ਇਕਜੁੱਟ ਨੇ, ਜਜ਼ਬਾਤ ਇਕਜੁੱਟ ਨੇ, ਪੰਜਾਬ ਤੇ ਹਰਿਆਣਾ ਇਕਜੁੱਟ ਆ, ਇਹੋ ਜਿਹੇ ਮੌਕੇ ਤੇ ਇਹ ਦੋ ਸਟੇਟਾਂ ਬਹੁਤ ਵੱਡੇ ਫੈਸਲੇ ਲੈ ਸਕਦੀਆਂ ਜੀ। ਆਪਣੇ ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲੀ ਗੱਲ ਤਾਂ ਮਿੰਟੂ ਜੀ ਇਹ ਤੁਸੀਂ ਆਪਣੇ ਹੈ ਨਾ ਇੱਕ ਕੋਨਵੇ ਦੇ ਕਹਿ ਲਓ ਸਰਦਾਰ ਹੁੰਦੇ ਆ ਨਾ ਵੱਖ-ਵੱਖ ਕਬੀਲਿਆਂ ਦੇ, ਤੁਸੀਂ ਖਬਰਾਂ ਦੇ ਸਰਦਾਰ ਹੋ, ਬਹੁਤ ਵਧੀਆ ਤੁਹਾਡੀਆਂ ਖਬਰਾਂ ਆ ਤੇ ਇਸ ਚੀਜ਼ ਲਈ ਐਪਰੀਸ਼ੀਏਟ ਕਰਦੇ ਹਾਂ। ਤੁਹਾਡਾ ਵੀ ਨਜ਼ਰੀਆ, ਤੁਹਾਡਾ ਪੇਸ਼ ਕਰਨ ਦਾ ਤਰੀਕਾ ਬਹੁਤ ਵਧੀਆ। ਤੇ ਦੂਸਰੀ ਗੱਲ ਇਹ ਹੈਗੀ ਸੀ ਵੀ ਜਿੱਦਾਂ ਬਿਜਲੀ ਦੇ ਮੀਟਰ ਹੁਣ ਲਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਚਿਪ ਸਿਸਟਮ ਦੇ ਵਿੱਚ, ਤੁਸੀਂ ਪਹਿਲਾਂ ਪੈਸੇ ਪਾ ਲਓ, ਜਦੋਂ ਪੈਸੇ ਖਤਮ ਤੇ ਬਿਜਲੀ ਗੁੱਲ। ਉਹਦੇ ਲਈ ਇੱਕ ਤਾਂ ਮੀਟਰ ਥੋੜਾ ਤੇਜ਼ ਵੀ ਚੱਲਣਗੇ, ਅੱਗੇ ਵੀ ਇਲੈਕਟ੍ਰੋਨਿਕ ਮੀਟਰ ਉਹ ਤੇਜ਼ ਚੱਲ ਰਹੇ ਆ। ਦੂਸਰਾ ਇਹ ਰੀਸਾਂ ਸਾਰੀਆਂ ਬਾਹਰਲੀਆਂ ਕੰਟਰੀਆਂ ਦੀਆਂ ਕਰ ਰਹੇ ਆ ਵੀ ਇੱਦਾਂ ਜਿੱਥੇ ਲਾਇਆ ਨਾ, ਔਰ
ਸਹੂਲਤਾਂ ਦੇਣ ਵਾਸਤੇ ਨਹੀਂ ਬਾਹਰੀਆਂ ਗੱਲਾਂ। ਲੋਕਾਂ ਨੂੰ ਤਨਖਾਹ ਉੱਥੇ ਜੇ 7 ਤਰੀਕ ਦੀ ਸਰਦੀ ਵੀ 14 ਨੂੰ ਦਿੰਦੇ ਆ। ਫੈਕਟਰੀਆਂ ਲੱਗੇ, ਨੌਕਰੀ ਦਾ ਕੋਈ ਪੈਸੇ ਦਾ ਵਸੀਲਾ ਹੈ ਨਹੀਂ ਪੱਕਾ ਆਉਣ ਦਾ। ਇੱਦਾਂ ਲੋਕਾਂ ਨੂੰ ਪਤਾ ਹੁੰਦਾ ਵੀ ਬਿੱਲ ਆ ਗਿਆ, 5-7 ਦਿਨ ਦਾ ਉਹਨਾਂ ਕੋਲ ਗੈਪ ਹੁੰਦਾ ਸੀ ਤੇ ਬਿੱਲ ਆਇਆ, ਇਹਨੂੰ ਅਸੀਂ ਤਾਰਨਾ ਆ। ਅਰੇਂਜਮੈਂਟ ਕਰਕੇ ਇੱਧਰੋਂ ਉੱਧਰੋਂ ਲੋਕ ਕਰ ਲੈਂਦੇ ਸੀ। ਸੋ ਜਦੋਂ ਪਹਿਲਾਂ ਹੀ ਹੋ ਗਿਆ ਮਤਲਬ ਲੋਕਾਂ ਦੇ ਘਰਾਂ 'ਚ ਦੀਵੇ ਬੱਤੀ 'ਚ ਫਰਿੱਜ 'ਚ ਮਾੜਾ ਮੋਟਾ ਕੋਈ ਸਮਾਨ ਵੀ ਕਿਸੇ ਦੇ ਪਿਆ ਹੋਊਗਾ, 5 ਦਿਨ 4 ਦਿਨ ਬੱਤੀ ਗੁੱਲ ਰਹਿ ਗਈ ਤਾਂ ਉਹ ਅਗਲਿਆਂ ਦਾ ਉਹ ਵੀ ਖਰਾਬ ਹੋ ਜਾਣਾ। ਇਹਦੇ ਬਾਰੇ ਥੋੜਾ ਜਿਹਾ ਕੋਈ ਦੱਸੋ ਵੀ ਕੀ ਆ, ਜਾਂ ਲੋਕ ਲਾਮਬੰਦ ਹੋਣ ਕਿੱਦਾਂ ਇਸ ਚੀਜ਼ ਦਾ ਥੋੜਾ ਵਿਰੋਧ ਹੋਵੇ, ਜਾਂ ਨੌਕਰੀ ਯਕੀਨੀ ਕਰਨ ਲੋਕਾਂ ਨੂੰ ਪਹਿਲਾਂ ਨਾ, ਫੇਰ ਗੱਲ ਆ। ਥੈਂਕ ਯੂ ਜੀ। ਦੇਖੋ ਕਿਸਾਨ ਜਥੇ ਦੇਖੋ ਇੱਕ ਗਿਲਾ ਹੈ ਕਿਸਾਨ ਜਥੇਬੰਦੀਆਂ ਦੇ ਨਾਲ, ਪਰ ਅੱਜ ਕੱਲ੍ਹ ਲੋਕ ਜਿਹੜੇ ਫਿਰਦੇ ਫੇਸਬੁੱਕ ਤੇ ਤੁਸੀਂ ਮਾੜੀ ਜੀ ਗੱਲ ਕਰੋ ਉਹ ਢੁੱਡ ਮਾਰਦੇ ਆ ਕਿ ਤੁਸੀਂ ਬਹੁਤੇ ਸਿਆਣੇ ਹੋ। ਕਿਸਾਨ ਜਥੇਬੰਦੀਆਂ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀਗਾ ਜਦੋਂ ਮੀਟਰ ਘਰਾਂ ਚੋਂ ਕੱਢ ਕੇ ਖੰਭਿਆਂ ਤੇ ਟੰਗੇ ਗਏ ਸੀ, ਉਹ ਜ਼ਿਆਦਾ ਵਿਰੋਧ ਹੋਇਆ ਕਈ ਥਾਵਾਂ ਤੇ। ਹੁਣ ਇਹ ਬੋਲ ਨਹੀਂ ਰਹੇ ਸਿਰਫ ਇਸ ਕਰਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਸ ਐਜੂਕੇਸ਼ਨ ਲਈ ਬਹੁਤ ਮਕਬੂਲ ਮਾਹੌਲ ਬਣਾ ਕੇ ਚੱਲਿਆ ਵਾ। ਤਾਂ ਗੱਲ ਇਹ ਆ ਕਿ ਪਰ ਤੁਸੀਂ ਸਹੀ ਨੂੰ ਸਹੀ ਕਹੋ, ਗਲਤ ਨੂੰ ਤਾਂ ਗਲਤ ਕਹੋ। ਰੌਲਾ ਇਹ ਨਹੀਂ ਹੈ ਕਿ ਇਸ ਤਰ੍ਹਾਂ ਦੇ ਸਮਾਰਟ ਮੀਟਰ ਆਉਣਗੇ ਕਿ ਉਹ ਪ੍ਰੀਪੇਡ ਹੋਣਗੇ, ਪੋਸਟ ਪੇਡ ਹੋਣਗੇ, ਜਾਂ ਜਿਹੜੇ ਤੁਸੀਂ ਤੌਖਲੇ ਪ੍ਰਗਟਾਏ ਆ ਕਿ ਉਹਨਾਂ ਦੀ ਜੋ ਹੋਏਗੀ ਰੀਡਿੰਗ ਵਗੈਰਾ ਉਹਦੇ 'ਚ ਵੀ ਫਰਕ ਹੋ ਸਕਦਾ ਹੈ, ਉਹ ਜ਼ਿਆਦਾ ਬੱਤੀ ਮਚਾਈ ਦਿਖਾ ਸਕਦੇ ਆ, ਉਹ ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਇੱਕ ਹੋ ਸਕਦਾ EVM ਵਾਲਾ ਇਹ ਵੀ ਰੌਲਾ ਪੈ ਜਾਵੇ। ਪਰ ਸਭ ਤੋਂ ਵੱਡਾ ਸਵਾਲ ਸੋਚਣ ਵਾਲਾ ਇਹ ਆ ਕਿ ਮੀਟਰਾਂ ਦਾ ਸਾਰਾ ਖਰਚਾ ਜਿਹੜਾ ਉਹ 7000 ਰੁਪਇਆ ਉਹ ਕੰਜ਼ਿਊਮਰ ਤੇ ਪਾ ਦਿੱਤਾ ਗਿਆ। ਕੰਜ਼ਿਊਮਰ ਤੇ ਜਿਹੜਾ ਗਰੀਬ 2000-2500 ਬਿੱਲ ਨਹੀਂ ਭਰ ਸਕਦਾ ਉਹ ਕਿਸ਼ਤਾਂ 'ਚ ਬਿੱਲ ਦਿੰਦਾ ਹੈ ਕਿ 1000 ਦੇਤਾ, 1000 ਅਗਲੇ ਮਹੀਨੇ, ਫਿਰ 2000 ਜੁੜ ਗਿਆ, ਫਿਰ 1500, 500 ਰੱਖ ਲਏ, ਇੱਦਾਂ ਉਹਨੂੰ 7000 ਇੱਕਦਮ ਤੁਸੀਂ ਪਾ ਰਹੇ ਹੋ ਬਿੱਲ ਦੇ ਵਿੱਚ, ਜਾਂ 2-3 ਕਿਸ਼ਤਾਂ 'ਚ ਪਾਓਗੇ। ਉਹ ਵੀ ਮੁੱਦਾ ਚੁੱਕਣ ਵਾਲਾ ਹੈ ਕਿ ਤੁਸੀਂ ਬਿਜਲੀ ਚੋਰੀ ਰੋਕਣੀ ਹੈ ਤਾਂ ਤੁਸੀਂ ਆਪਣੇ ਪੱਧਰ ਤੇ ਇਨਵੈਸਟਮੈਂਟ ਕਰੋ, ਕਿਉਂਕਿ ਫਾਇਦਾ ਤੁਹਾਨੂੰ ਆਉਣਾ ਉਸ ਚੀਜ਼ ਦਾ, ਫਾਇਦਾ ਤੁਹਾਨੂੰ ਆਉਣਾ ਨਾ ਕਿ ਕੰਜ਼ਿਊਮਰ ਨੂੰ। ਦੂਸਰਾ ਇਹਦਾ ਜਿਹੜਾ ਬਦਲ ਹੈ ਇਹੀ ਹੈ, ਜਾਂ ਤਾਂ ਵਿਰੋਧ ਕਰੋ, ਮਰੋ ਜਾਂ ਵਿਰੋਧ ਕਰੋ, ਉਹ ਗੱਲ ਹੈ। ਜਾਂ ਫਿਰ ਇਹਦਾ ਬਦਲ ਇੱਕ ਬਹੁਤ ਵਧੀਆ ਹੋ ਸਕਦਾ ਕਿ ਤੁਸੀਂ ਮੇਰੇ ਖਿਆਲ ਦੇ ਨਾਲ ਐਨਰਜੀ ਦੇ ਮਾਮਲੇ 'ਚ ਸ਼ਿਫਟ ਮਾਰੋ, ਉਹੀ ਹੀਲਾ ਹੈ। ਕਿਉਂਕਿ ਦੇਖੋ ਇੰਨੀ ਜ਼ਿਆਦਾ ਮਹਿੰਗੀ ਬਿਜਲੀ ਹੈ ਇੰਡੀਆ ਦੇ ਵਿੱਚ, ਬੰਦਾ ਚੋਰੀ ਨਾ ਕਰੂ ਤੇ ਹੋਰ ਕੀ ਕਰੂਗਾ। ਇੱਕ ਗਰੀਬ ਬੰਦਾ ਹੈ ਉਹਦੇ ਘਰੇ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਕੋਈ ਹਰੇਕ ਦੇ ਘਰੇ ਫਰਿੱਜ ਹੁੰਦੀ ਆ, ਪੱਖਾ ਹੁੰਦਾ, ਅੱਜ ਕੱਲ੍ਹ ਤੇ AC ਵੀ ਆਮ ਗੱਲ ਆ। ਤਾਂ 300-400 ਯੂਨਿਟ ਤੱਕ ਕੋਈ ਮਚਾਉਂਦਾ ਹੀ ਆ। ਉਹ ਇੱਕ ਯੂਨਿਟ ਜਿਹੜੀ ਆ ਉਹ ਪਹਿਲਾਂ ਤਾਂ 200 ਰੁਪਏ ਤੱਕ, 200 ਯੂਨਿਟ ਤੱਕ ਤਾਂ ਹੁੰਦੀ 6 ਰੁਪਏ, ਪਰ ਬਾਅਦ ਦੇ ਵਿੱਚ ਹੋ ਜਾਂਦੀ ਹੈ 9 ਰੁਪਏ, 200 ਤੋਂ ਵੱਧ ਕੇ 9। ਹੁਣ ਉਹ ਫਿਰ ਵਧਾਉਣ ਨੂੰ ਫਿਰਦੇ ਸੀ 10 ਰੁਪਏ ਪਰ ਯੂਨਿਟ ਜਿੱਥੇ ਬਿਜਲੀ ਹੋ ਗਈ ਉੱਥੇ ਫਿਰ ਬੰਦਾ ਕੀ ਕਰੂਗਾ। ਤਾਂ ਮੇਰੇ ਖਿਆਲ ਦੇ ਨਾਲ ਇਹੀ ਹੈ ਕਿ ਸਭ ਤੋਂ ਵਧੀਆ ਤਰੀਕਾ ਤੇ ਜਿਹੜੇ ਬੰਦੇ ਆਪਣੇ ਮਿਡਲ ਕਲਾਸ ਨੇ ਜਾਂ ਥੋੜੇ ਅਪਰ ਨੇ ਉਹਨਾਂ ਨੂੰ ਚਾਹੀਦਾ ਕੋਈ ਸ਼ਿਫਟ ਹੀ ਕਰ ਜਾਣ। ਅੱਜ ਕੱਲ੍ਹ ਸੋਲਰ ਪੈਨਲ ਜਿਹੜੇ ਆ ਉਹ ਵਧੀਆ ਕੰਮ ਕਰ ਰਹੇ ਨੇ, ਬਹੁਤ ਸਾਰੀ ਐਨਰਜੀ ਜਿਹੜੀ ਆ ਤੁਸੀਂ ਉਹਦੇ ਤੋਂ ਲੈ ਸਕਦੇ ਹੋ। 2 ਮਹੀਨੇ ਦਿੱਕਤ ਆਉਂਦੀ ਹੈ ਆਪਣੇ ਪੰਜਾਬ ਦੇ ਵਿੱਚ, ਮਹੀਨਾ 2 ਮਹੀਨੇ, ਉਹ ਵੀ ਉਦੋਂ ਪੂਰੀ ਠੰਡ ਹੁੰਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਸ਼ਿਫਟ ਹੋਣਾ ਚਾਹੀਦਾ, ਦੁਨੀਆ ਵੀ ਸ਼ਿਫਟ ਹੋ ਰਹੀ ਹੈ, ਸਾਨੂੰ ਵੀ ਹੋਣਾ ਚਾਹੀਦਾ ਜੀ। ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਬੇਨਤੀ ਕਰਨੀ ਸੀ ਜੀ, ਆਪਣੇ ਰਿਪੋਰਟਰ ਵੈਸੇ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ, ਤੇ ਆਪਣੇ ਮੈਂ ਪਰਸੋਂ ਦੇ ਮੂਵੀ ਦੇਖ ਰਿਹਾ ਸੀ ਤੇ ਆਪਣੇ ਪੰਜਾਬੀ ਲੋਕ ਚੈਨਲ ਦਾ ਜਿਹੜਾ ਮੁੰਡਾ ਸੀਗਾ ਬਹੁਤ ਵਧੀਆ ਸਰਦਾਰ ਸੀ, ਉਹ ਹੁੱਕੇ ਨੂੰ ਵੀ ਲੰਗਰ ਕਹੀ ਜਾਂਦਾ ਸੀਗਾ ਜੀ। ਇਹਦੇ ਬਾਰੇ ਮੈਂ ਮਿੰਟੂ ਜੀ ਨੂੰ ਕਹੂੰਗਾ ਕਿ ਆਪਣੀ ਕੋਈ ਉਹਨਾਂ ਨੂੰ ਦੱਸ ਦੇਣ ਜਰਾ ਥੋੜ੍ਹਾ ਜਿਹਾ। ਠੀਕ ਹੈ ਜੀ, ਬੇਨਤੀ ਕਰ ਦੇਣਗੇ। ਠੀਕ ਕਰਿਆ ਕਰਨ ਜੀ। ਹਾਂਜੀ ਹਾਂਜੀ ਜੀ, ਨਹੀਂ ਬਿਲਕੁਲ, ਥੈਂਕ ਯੂ ਧਿਆਨ ਚ ਲਿਆਉਣ ਦੇ ਲਈ ਜੀ। ਨਹੀਂ ਇਹ ਤੇ ਦੇਖੋ ਸਧਾਰਨ ਗੱਲ ਆ ਕਿ ਸਾਡੇ ਕੋਲ ਕੀ ਸ਼ਬਦਾਂ ਦੀ ਤੋੜ ਹੈ, ਸਾਨੂੰ ਇਹ ਨਹੀਂ ਪਤਾ ਕਿ ਲੰਗਰ ਕਾਹਦਾ ਹੁੰਦਾ ਔਰ ਲੰਗਰ ਦੀ ਕੀ ਪਰੰਪਰਾ ਹੁੰਦੀ ਹੈ। ਜੇ ਸਾਨੂੰ ਇਹ ਹੀ ਨਹੀਂ ਪਤਾ ਫਿਰ ਅਸੀਂ ਹੁਣ ਮੈਨੂੰ ਤਾਂ ਬਹੁਤ ਸਾਰੇ ਲੋਕ ਮੇਰੇ ਪਹਿਰਾਵੇ ਲਈ ਜਾਂ ਮੇਰੀ ਸ਼ਕਲ ਲਈ ਵੀ ਕਈ ਵਾਰ ਟੌਂਚ ਕਰ ਜਾਂਦੇ ਆ ਕਿ ਤੂੰ ਸਫਾ ਚੱਟ ਹੈਗਾ, ਤੂੰ ਇਹਦੀ ਗੱਲ ਕਰਦਾ, ਇਹਦੀ ਗੱਲ ਕਰਦਾ। ਪਰੰਤੂ ਗੱਲ ਇਹ ਆ ਕਿ ਜੇ ਬਾਣਾ ਪਾ ਕੇ ਆਪਾਂ ਮਤਲਬ ਕਿ ਆਪਣੇ ਆਪ ਨੂੰ ਪੂਰਾ ਸਿੱਖ ਦਰਸਾ ਕੇ ਜੇ ਇਹਨਾਂ ਚੀਜ਼ਾਂ ਤੋਂ ਹੀ ਆਪਾਂ ਕੋਰੇ ਹਾਂ ਤੇ ਫਿਰ ਫਾਇਦਾ ਕੀ ਆ? ਫਾਇਦਾ ਕੀ ਹੈ? ਉਹ ਸਾਨੂੰ ਪਹਿਲਾਂ ਪੜ੍ਹਨਾ ਵੀ ਚਾਹੀਦਾ, ਥੋੜਾ ਜਿਹਾ ਸਾਨੂੰ ਦੇਖਣਾ ਵੀ ਚਾਹੀਦਾ। ਦੇਖੋ ਸਾਡੇ ਕੋਲ ਇੱਕ ਸ਼ਬਦ ਹੈ ਬਹੁਤ ਵਧੀਆ, ਪ੍ਰਬੰਧ ਜੀ। ਅਸੀਂ ਜਿੱਥੇ ਖਾਣ ਬਾਣ ਦਾ ਉੱਥੇ ਤਾਂ ਕਹਿ ਸਕਦੇ ਹਾਂ ਕਿ ਠੀਕ ਹੈ, ਜਿੱਥੇ ਤ੍ਰਿਪਤੀ ਹੁੰਦੀ ਆ ਉੱਥੇ ਅਸੀਂ ਕਹਿ ਸਕਦੇ ਹਾਂ ਕਿ ਲੰਗਰ ਦਾ ਪ੍ਰਬੰਧ ਆ, ਜਲ ਦਾ ਪ੍ਰਬੰਧ ਆ। ਜਦੋਂ ਸਾਡੇ ਕੋਲ ਪ੍ਰਬੰਧ ਸ਼ਬਦ ਹੈਗਾ, ਇੱਥੇ ਲੰਗਰ ਦਾ ਪ੍ਰਬੰਧ ਆ, ਤੇ ਉੱਥੇ ਤੁਸੀਂ ਇਹ ਕਹਿ ਦਿਓ ਕਿੱਡਾ ਕੁ ਜ਼ੋਰ ਲੱਗਦਾ ਹੁੱਕੇ ਦਾ ਪ੍ਰਬੰਧ ਹੈ।
ਲੰਗਰ ਸ਼ਬਦ ਦੀ ਆਪਣੀ ਇੱਕ ਮਹਾਨਤਾ ਹੈ, ਉਹਦੀ ਆਪਣੀ ਇੱਕ ਮਰਿਆਦਾ ਹੈ, ਕਿਉਂਕਿ ਸੰਗਤ, ਲੰਗਰ, ਪੰਗਤ, ਇਹ ਸਾਰੀਆਂ ਚੀਜ਼ਾਂ ਜੁੜੀਆਂ ਨੇ ਜੀ, ਠੀਕ ਹੈ ਨਾ। ਹੁੱਕੇ 'ਚ ਕੀ, ਕਿਉਂਕਿ ਸਾਡੀ ਜਦੋਂ ਅਸੀਂ ਦੇਖਦੇ ਹਾਂ ਲੰਗਰ 'ਚ ਅਸੀਂ ਜਾਂਦੇ ਹਾਂ, ਉਹਦੇ ਉੱਥੇ ਇਹਨਾਂ ਨੇ ਸ਼ਾਇਦ ਦੇਖਿਆ ਨਹੀਂ ਹੋਣੀ ਜਾਂ ਦੇਖਿਆ ਨਜ਼ਰ ਆਉਂਦਾ, ਉੱਥੇ ਸੁੱਚਮ ਪਤਾ ਕਿੰਨੀ ਹੁੰਦੀ ਹੈ, ਕਿੰਨੀ ਹੁੰਦੀ ਹੈ। ਕਿ ਕਈ ਵਾਰ ਜਾ ਕੇ ਸਿੱਧਾ ਤੁਸੀਂ ਉੱਥੇ ਟੋਕਰੀ 'ਚ ਪਿਆ ਭਾਂਡਾ ਚੱਕ ਲਓ ਤੇ ਲਾਂਗਰੀ ਕਈ ਵਾਰ ਗੁੱਟਾਂ ਤੇ ਡਾਂਗ ਮਾਰ ਦਿੰਦਾ ਕਿ ਤੂੰ ਉੱਥੇ ਪੰਗਤ ਦੇ ਵਿੱਚ ਬੈਠ, ਬਰਤਨ ਤੇਰੇ ਕੋਲ ਆਏਗਾ, ਬਰਤਨ ਨੂੰ ਸਿੱਧਾ ਹੱਥ ਨਹੀਂ ਲਾਉਣਾ। ਉੱਥੇ ਦੀ ਸੁੱਚਮ ਦੇਖੋ। ਤੇ ਹੁੱਕਾ ਤੇ ਇਹ ਹੈ ਕਿ ਇੱਕ ਦੇ ਮੂੰਹ 'ਚੋਂ ਕੱਢਿਆ ਨਾਲੀ ਜੀ ਦੂਜੇ 'ਚ ਤੁੰਨਦੀ, ਇਹ ਚੀਜ਼ਾਂ ਗਲਤ ਨੇ। ਸਾਡੇ ਕੋਲ ਪ੍ਰਬੰਧ ਸ਼ਬਦ ਹੀ ਹੈਗਾ, ਉਹ ਲੰਗਰ ਦੇ ਨਾਲ ਹੀ ਆ ਜਾਂਦਾ। ਤਾਂ ਤੁਸੀਂ ਕਹਿ ਸਕਦੇ ਹੋ, ਇਸ ਦਿਨ ਜੁੱਤੀਆਂ ਵਾਲਾ ਵੀ ਮਸਲਾ ਚੱਲਿਆ ਸੀਗਾ, ਉਹ ਜੁੱਤੀਆਂ ਦੇ ਬਾਰੇ ਵੀ ਉਹ ਰਿਪੋਰਟਰ ਨੇ ਕੁਛ ਐਸਾ ਸ਼ਬਦ ਬੋਲ ਦਿੱਤਾ ਸੀਗਾ। ਤਾਂ ਸਾਡੇ ਕੋਲ ਜਦੋਂ ਤੁਸੀਂ ਕਹਿ ਸਕਦੇ ਹੋ ਕਿ ਹਾਂਜੀ ਸੰਗਤ ਵਾਸਤੇ ਫਲਾਣੇ ਨੇ ਇੱਥੇ ਜੋੜਿਆਂ ਦਾ ਪ੍ਰਬੰਧ ਕੀਤਾ, ਤਾਂ ਉਹ ਸ਼ਬਦ ਆਪਣੇ ਆਪ ਹੀ ਆ ਜਾਂਦਾ। ਉਸ ਲੰਗਰ ਨਾਲ ਜੋੜ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਜਸਪਾਲ ਜੀ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂ ਮਿੰਟੂ ਜੀ, ਜਿਹੜੀ ਰਾਜੇਵਾਲ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਵਾ ਖਾਲਿਸਤਾਨ ਬਾਰੇ, ਮੈਂ ਉਹਦੇ ਨਾਲ 100% ਸਹਿਮਤ ਹਾਂ ਜੀ। ਉਹ ਇਹ ਵੀ ਚਾਹੁੰਦੇ ਕਿ ਸਰਕਾਰ ਨੂੰ ਕਿ ਇਹੋ ਜਿਹਾ ਮੌਕਾ ਮਿਲੇ ਕਿ ਕਿਸਾਨ ਅੰਦੋਲਨ ਨੂੰ ਫੇਲ ਕਰਨ ਦਾ ਇਸ ਦੀ ਆੜ ਦੇ ਵਿੱਚ ਮੌਕਾ ਮਿਲੇ ਜੀ। ਮੈਂ ਇਸ ਕਰਕੇ ਰਾਜੇਵਾਲ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ ਜੀ। ਤੇ ਦੂਸਰੀ ਗੱਲ ਇਹ ਹੈ ਜੀ, ਜਿਹੜਾ ਆਪਾਂ ਸੁਪਰੀਮ ਕੋਰਟ ਨੂੰ ਮਾਨਯੋਗ ਵਰਡ ਨਾਲ ਯੂਜ਼ ਕਰਦੇ ਹਾਂ ਜੀ, ਆਪਾਂ ਜਦੋਂ ਕੋਈ ਗੱਲ ਕਰਦਾ ਮਾਨਯੋਗ ਸੁਪਰੀਮ ਕੋਰਟ, ਕੀ ਇਹ ਬਿਲਡਿੰਗ ਨੂੰ ਮਾਨਯੋਗ ਕਿਹਾ ਜਾਂਦਾ ਜਾਂ ਜਿਹੜੇ ਉੱਤੇ ਬੈਠੇ ਮੈਜਿਸਟਰੇਟ ਨੇ, ਜੱਜ ਨੇ ਜਿਹੜੇ, ਉਹਨਾਂ ਨੂੰ ਆਪਾਂ ਮਾਨਯੋਗ ਕਹਿੰਦੇ ਹਾਂ? ਜੇ ਤੇ ਇਹੋ ਜਿਹੇ ਜੱਜ ਜਿਹੜੇ ਇਹੋ ਜਿਹੇ ਡਿਸੀਜਨ ਕਰਨਗੇ ਸਰਕਾਰ ਪੱਖੀ, ਤੇ ਫਿਰ ਤੇ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਦੀ ਇੰਪੋਰਟੈਂਸ ਨੂੰ ਖਤਮ ਕਰਨ ਵਾਲੀ ਗੱਲ ਹੋਊਗੀ। ਤੇ ਲੱਗਦਾ ਕਿ ਚੋਪੜੇ ਸਾਹਿਬ ਹੁਣ ਅਗਲੇ ਆਉਣ ਵਾਲੇ ਰਾਜ ਸਭਾ ਦੇ ਮੈਂਬਰ ਜਾਂ ਗਵਰਨਰ ਵੀ ਹੋ ਸਕਦੇ ਨੇ। ਤੇ ਮੈਂ ਚਾਹੁੰਦਾ ਕਿ ਆਪਾਂ ਸੁਪਰੀਮ ਕੋਰਟ ਨੂੰ ਇੱਕ ਪਵਿੱਤਰ ਤੇ ਬਹੁਤ ਵਧੀਆ ਜਗ੍ਹਾ ਗਿਣਦੇ ਆ ਜਦੋਂ ਸਾਨੂੰ ਸੱਚਾ ਸੁੱਚਾ ਉੱਥੋਂ ਇਨਸਾਫ ਮਿਲਦਾ। ਪਰ ਜੇ ਇਹੋ ਜਿਹੇ ਡਿਸੀਜਨ ਆਉਣੇ ਸ਼ੁਰੂ ਹੋ ਗਏ ਤੇ ਆਉਣ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਲੋਕੀ ਇਹਨੂੰ ਮਾਣਯੋਗ ਵੀ ਨਾ ਕਹਿਣ। ਇਸ ਦੇ ਪ੍ਰਤੀ ਦੱਸੋ ਜੀ। ਦੇਖੋ, ਮਾਣਯੋਗ ਕੋਈ ਮੇਰੇ ਖਿਆਲ ਦੇ ਨਾਲ ਮਾੜਾ ਸ਼ਬਦ ਨਹੀਂ ਹੈ। ਸਤਿਕਾਰ ਤੇ ਹਰੇਕ ਬੰਦੇ ਦਾ ਕਰਨਾ ਚਾਹੀਦਾ। ਸਰਕਾਰ ਹੋਵੇ, ਸੰਸਥਾਵਾਂ ਹੋਣ, ਉਹਦੇ ਵਿੱਚ ਅਹੁਦੇਦਾਰ ਆਈ ਜਾਂਦੇ ਜਾਈ ਜਾਂਦੇ ਆ। ਉਹ ਸੰਸਥਾਵਾਂ ਦੀ ਜਿਹੜੀ ਵਡਿਆਈ ਹੁੰਦੀ ਹੈ ਨਾ, ਉਹ ਸਦੀਵੀ ਹੁੰਦੀ ਹੈ। ਆਪਾਂ ਕਹਿੰਦੇ ਨਹੀਂ ਕਿ SGPC ਸਾਡੀ ਮਹਾਨ ਸੰਸਥਾ ਹੈ, ਪਰ ਉਹਦਾ ਪ੍ਰਬੰਧ ਜਿਹੜਾ ਉਹ ਠੀਕ ਕਰਨ ਦੀ ਜ਼ਰੂਰਤ ਹੈ। ਮਤਲਬ ਕਿ ਸੰਸਥਾ ਜਿਹੜੀ ਆ ਪ੍ਰਬੰਧ ਨਾਲੋਂ ਜੁਦਾ ਹੈ। ਪ੍ਰਬੰਧ ਬੰਦੇ ਸਾਂਭਦੇ ਆ, ਸੰਸਥਾ ਦਾ ਆਪਣਾ ਇੱਕ ਮਿਆਰ ਹੁੰਦਾ, ਇੱਕ ਇਤਿਹਾਸ ਹੁੰਦਾ। ਸੋ ਇਸੇ ਤਰ੍ਹਾਂ ਸੰਸਥਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਔਰ ਦਿੱਤਾ ਜਾਣਾ ਵੀ ਚਾਹੀਦਾ ਮੇਰੇ ਖਿਆਲ ਦੇ ਨਾਲ, ਕਿਉਂਕਿ ਇਸੇ ਸੁਪਰੀਮ ਕੋਰਟ ਨੇ ਬਹੁਤ ਮੌਕਿਆਂ ਤੇ ਫੰਡਾਮੈਂਟਲ ਰਾਈਟਸ ਦੀ ਵਿਆਖਿਆ ਕੀਤੀ ਹੈ, ਉਹਨਾਂ ਦੀ ਰੱਖਿਆ ਕੀਤੀ ਹੈ, ਔਰ ਹੋਣੀ ਵੀ ਚਾਹੀਦੀ ਆ। ਇਹ ਸਭ ਤੋਂ ਵੱਡਾ ਵਾਚ ਡੌਗ ਹੈ ਜੇ ਆਪਾਂ ਕਹੀਏ। ਪਰ ਗੱਲ ਇਹ ਹੈ, ਜਿਹੜੀ ਤੁਸੀਂ ਦੂਸਰੀ ਗੱਲ ਕੀਤੀ, ਮੈਂ ਉਸ ਗੱਲ ਨਾਲ ਸਹਿਮਤ ਹਾਂ ਕਿ ਦੇਖੋ ਫੈਸਲੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਲੋਕ ਇੱਕ ਫਾਰਮੈਲਿਟੀ ਦੇ ਤੌਰ ਤੇ ਮਾਨਯੋਗ ਸ਼ਬਦ ਇਸਤੇਮਾਲ ਨਾ ਕਰਨ। ਲੋਕਾਂ ਦੀ ਰੂਹ ਤੋਂ ਸ਼ਬਦ ਨਿਕਲੇ ਕਿ ਚਾਹੇ ਸਰਕਾਰ ਸਾਡੀ ਜਿਸ ਤਰ੍ਹਾਂ ਦੀ ਮਰਜ਼ੀ ਆ, ਚਾਹੇ ਸਾਡਾ ਪੋਲੀਟੀਕਲ ਸਿਸਟਮ ਜਿਸ ਤਰ੍ਹਾਂ ਦਾ ਮਰਜ਼ੀ ਆ, ਪਰ ਸਾਡੇ ਵਾਚ ਡੌਗ ਜਿਹੜੇ, ਚਾਹੇ ਕੈਗ ਹੋਵੇ, ਚਾਹੇ ਇਲੈਕਸ਼ਨ ਕਮਿਸ਼ਨ ਹੋਵੇ, ਚਾਹੇ ਉਹ ਜੁਡੀਸ਼ਰੀ ਹੋਵੇ, ਉਹ ਇਹੋ ਜਿਹੀ ਆ ਕਿ ਉਹਦਾ ਅਸੀਂ ਸਨਮਾਨ ਕਰਦੇ ਹਾਂ। ਅਸੀਂ ਕਿਸੇ ਦੀ ਆਲੋਚਨਾ ਕਰ ਸਕਦੇ ਹਾਂ, ਲੀਡਰ ਦੀਆਂ ਨੀਤੀਆਂ ਦੀ, ਪਰ ਸਾਡੀਆਂ ਸੰਸਥਾਵਾਂ ਠੀਕ ਨੇ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਕਿਸੇ ਦੇ ਹੱਥ ਨਹੀਂ ਹੈ, ਇਹ ਚੀਜ਼ ਖੁਦ ਦੇ ਹੱਥ ਹੈ, ਇਹਨਾਂ ਦੇ ਖੁਦ ਦੇ ਹੱਥ ਹੈ। ਜਿੱਦਾਂ ਹੁਣ ਕਿਸਾਨੀ ਨਾਲ ਜੁੜਿਆ ਫੈਸਲਾ ਆਇਆ, ਇਹਦੇ ਵਿੱਚ ਦੇਖੋ ਬਹੁਤ ਸਾਰੇ ਲੋਕਾਂ ਨੇ ਨਿਸ਼ਾਨ ਕੀਤਾ ਵਾ, ਆਪਾਂ ਵੀ ਕੀਤਾ ਵਾ। ਤਾਂ ਤੁਸੀਂ ਘੱਟੋ ਘੱਟ ਕਮੇਟੀ ਜਦੋਂ ਤੁਸੀਂ ਨਿਰਧਾਰਿਤ ਕਰ ਰਹੇ ਹੋ, ਦੇਖੋ ਕਮੇਟੀ ਮੈਂਬਰ ਖੁਦ ਤੁਹਾਡੇ ਚੋਂ ਨਿਕਲ ਕੇ ਕਿਸਾਨਾਂ ਨਾਲ ਖਲੋ ਗਿਆ, ਤਾਂ ਉਸ ਕਮੇਟੀ ਦੀ ਕੀ ਮਹੱਤਤਾ ਰਹਿ ਜਾਂਦੀ ਹੈ ਜੀ। ਤਾਂ ਦੂਸਰੇ ਪਾਸੇ ਅੱਜ ਫਿਰ ਉਹ ਅਨਿਲ ਧਨਵਤ ਵੀ ਬੋਲ ਰਹੇ ਸੀ, ਉਹ ਕਹਿੰਦੇ ਕਿ ਦੇਖੋ ਅਸੀਂ ਕਿਸਾਨਾਂ ਦੀ ਗੱਲ ਸੁਣਾਂਗੇ, ਤੇ ਜੇ ਸਾਡੀ ਗੱਲ ਮੰਨ ਲਓ, ਸਰਕਾਰ ਨੇ ਨਾ ਮੰਨੀ ਗੱਲ ਨੂੰ, ਸਰਕਾਰ ਨੇ ਨਾ ਮੰਨੀ, ਤਾਂ ਅਸੀਂ ਕਿਸਾਨਾਂ ਦੇ ਨਾਲ ਅੰਦੋਲਨ 'ਚ ਬੈਠ ਜਾਵਾਂਗੇ। ਇੱਕ ਕਮੇਟੀ ਮੈਂਬਰ ਦੂਸਰਾ ਕਹਿ ਰਿਹਾ ਹੈ, ਤਾਂ ਇਹ ਖੁਦ ਸੋਚਣ ਦੀ ਗੱਲ ਹੈ, ਵਿਚਾਰਨ ਦੀ ਗੱਲ ਆ ਕਿ ਠੀਕ ਆ, ਅਸੀਂ ਤੁਹਾਡੀ ਮਨਸ਼ਾ ਤੇ ਚਲੋ ਯਕੀਨ ਵੀ ਕਰ ਲੈਂਦੇ ਹਾਂ, ਪਰੰਤੂ ਜਦੋਂ ਇੱਕ ਕਮੇਟੀ ਮੈਂਬਰ ਹੀ ਨਿਕਲ ਕੇ ਤੁਹਾਡੇ ਨਾਲੋਂ ਦੂਜੀ ਧਿਰ ਨਾਲ ਖਲੋ ਗਿਆ, ਤਾਂ ਉੱਥੇ ਕਮੇਟੀ ਦੀ ਕੀ ਮਹੱਤਤਾ ਰਹਿ ਜਾਂਦੀ ਹੈ? ਤੁਹਾਡਾ ਫੈਸਲਾ ਜਿਹੜਾ ਫਿਰ ਤੁਸੀਂ ਉਹ ਕਹੋ ਕਿ ਇਹਦੀ ਆਲੋਚਨਾ ਵੀ ਨਾ ਕਰੋ, ਤਾਂ ਫਿਰ ਬਹੁਤ ਅਜੀਬੋ-ਗਰੀਬ ਜਿਹੇ ਹਾਲਾਤ ਪੈਦਾ ਕਰ ਦਿੰਦਾ ਉਹ। ਜੀ, ਥੈਂਕ ਯੂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਗਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜਸਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਬੀਰ ਜੀ। ਮਿੰਟੂ ਜੀ,
ਵੇਖੋ ਜਿਸ ਤਰ੍ਹਾਂ ਆਪਣਾ ਕਿਸਾਨੀ ਸੰਘਰਸ਼ ਨੂੰ ਖਾਲਿਸਤਾਨ ਦੇ ਨਾਂ ਦੇ ਥੱਲੇ ਭੰਡਿਆ ਜਾ ਰਿਹਾ, ਦਬਾਇਆ ਜਾ ਰਿਹਾ, ਲੀਡਰਾਂ ਨੂੰ ਡਰਾਇਆ ਜਾ ਰਿਹਾ, ਇਹਦੇ ਵਿੱਚ ਹੀ ਆਪਣੇ ਰਾਜੋਵਾਲ ਸਾਹਿਬ ਦਾ ਬਿਆਨ ਆਇਆ ਤੇ ਰਾਜੋਵਾਲ ਸਾਹਿਬ ਦੇ ਬਿਆਨ ਦੀ ਬੜੀ ਚਰਚਾ ਹੋ ਰਹੀ ਹੈ। ਪਰ ਰਾਜੋਵਾਲ ਦੇ ਜਿਹੜੇ ਡਰ ਵਾਲੇ ਬਿਆਨ ਨੂੰ ਕਾਊਂਟਰ ਕੀਤਾ ਹੈ ਪਟਿਆਲੇ ਦੇ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ, ਜਿਨ੍ਹਾਂ ਨੇ ਟਵਿੱਟਰ ਕਰਕੇ ਕੁਝ ਦਿਨ ਪਹਿਲਾਂ ਹੀ ਲਿਖਿਆ ਵੀ ਜੇਕਰ ਦਿੱਲੀ ਪਹੁੰਚਿਆ ਕਿਸਾਨ ਖਾਲਿਸਤਾਨੀ ਹੈ ਤੇ ਮੈਂ ਫਿਰ ਪਹਿਲਾ ਪੰਜਾਬੀ ਖਾਲਿਸਤਾਨੀ ਹਾਂ ਤੇ ਮੈਨੂੰ ਸੂਚੀ 'ਚ ਕਰ ਲਓ। ਇਸੇ ਤਰ੍ਹਾਂ ਹੀ ਮੈਨੂੰ ਯਾਦ ਹੈ ਵੀ ਜਦੋਂ ਇਹ ਸੰਘਰਸ਼ ਆਪਣੇ ਕੁਝ ਹਫ਼ਤੇ ਪਹਿਲਾਂ ਦਿੱਲੀ ਪਹੁੰਚਿਆ ਸੀਗਾ, ਜਦੋਂ ਖਾਲਿਸਤਾਨ ਦੇ ਨਾਂ ਥੱਲੇ ਇਸ ਸੰਘਰਸ਼ ਨੂੰ ਦਬਾਇਆ ਜਾ ਰਿਹਾ ਸੀਗਾ ਤੇ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ ਚਾਹੇ ਹਿੰਦੂ ਆਪਣੇ ਜਿਹੜੇ ਸੀਗੇ ਕਿਸਾਨ, ਉਹਨਾਂ ਵੀ ਕਿਹਾ ਸੀ ਵੀ ਜੇ ਖਾਲਿਸਤਾਨੀ ਦੇ ਤੇ ਅਸੀਂ ਵੀ ਖਾਲਿਸਤਾਨੀ ਹਾਂ ਤੇ ਆਪਣੀ ਸਰਕਾਰ ਕੁਝ ਚਿਰ ਲਈ ਠੰਡੇ ਬਸਤੇ 'ਚ ਪੈ ਗਈ ਸੀ, ਹੁਣ ਫਿਰ ਨਿਕਲਿਆ। ਹੁਣ ਮੇਰਾ ਸਵਾਲ ਹੈ ਵੀ ਜਦੋਂ ਇਹ ਦਿੱਲੀ ਦੇ ਸੰਘਰਸ਼ ਦੇ ਵਿੱਚ ਦਿੱਲੀ ਪਹੁੰਚਿਆ, ਸੰਘਰਸ਼ ਦੇ ਵਿੱਚ ਜਿਹੜੀਆਂ ਖਾਲਿਸਤਾਨੀ ਪੰਥਕ ਧਿਰਾਂ ਨੇ ਬੜੀ ਸੰਜਮ ਨਾਲ ਕੰਮ ਲੈ ਰਹੀਆਂ ਨੇ, ਇਹਦੀ ਮਰਿਆਦਾ ਸਮਝ ਰਹੀਆਂ ਨੇ, ਉਹਨਾਂ ਕਦੇ ਵੀ ਉੱਥੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਹੁਣ ਫਿਰ ਇਹ ਜਦੋਂ ਉਹਨਾਂ ਨੇ ਖਾਲਿਸਤਾਨ ਦੀ ਗੱਲ ਹੀ ਨਹੀਂ ਕੀਤੀ ਤੇ ਫਿਰ ਰਾਜੋਵਾਲ ਸਾਹਿਬ ਕਿਉਂ ਨਹੀਂ ਕਹਿੰਦੇ ਵੀ ਖਾਲਿਸਤਾਨ ਸਾਡੀ ਕੋਈ ਮੰਗ ਹੈ ਨਹੀਂ, ਜਿਹੜਾ ਕੋਈ ਮੰਗਦਾ ਉਹਦੀ ਮਰਜ਼ੀ ਹੈ। ਫਿਰ ਇਹਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਅਮਰੀਕਾ ਜਾ ਕੇ ਖਾਲਿਸਤਾਨ ਬਣਾ ਲਓ? ਮੇਰਾ ਰਾਜੋਵਾਲ ਨੂੰ ਸਵਾਲ ਹੈ ਵੀ ਕਿ ਅਮਰੀਕਾ ਨੇ ਕਿ ਹਰਿਮੰਦਰ ਸਾਹਿਬ ਦੇ ਟੈਂਕ ਚਾੜੇ ਸੀ? ਟੈਂਕ ਤੇ ਭਾਈ ਉਹਨਾਂ ਨੇ ਚਾੜੇ ਨੇ, ਖਾਲਿਸਤਾਨ ਦਾ ਸਾਡਾ ਉੱਥੇ ਸੀ, ਅਸੀਂ ਉੱਥੇ ਹੀ ਬਣਾਉਣਾ ਜੀ। ਮਿਹਰਬਾਨੀ। ਥੈਂਕ ਯੂ। ਨਹੀਂ ਦੇਖੋ ਗੱਲ ਇਹ ਆ ਕਿ ਗੱਲ ਨਿਕਲੀ ਕਿਉਂ ਹੁਣ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਸਵਾਲ ਕੀਤਾ ਜਾਣਾ ਚਾਹੀਦਾ। ਗੱਲ ਤਾਂ ਨਿਕਲੀ ਆ ਕਿ ਪ੍ਰੋਗਰਾਮ ਦਿੱਤਾ ਜਦੋਂ 26 ਜਨਵਰੀ ਵਾਲਾ, ਉਸ ਤੋਂ ਬਾਅਦ ਝੰਡੇ ਚਲਾਉਣ ਦੇ ਜਿਹੜੇ ਐਲਾਨ ਹੋਏ ਆ ਤਾਂ ਉੱਥੋਂ ਸਾਰੀ ਗੱਲ ਨਿਕਲੀ ਆ, ਉੱਥੋਂ ਹੀ ਗੱਲ ਨਿਕਲੀ ਆ। ਹਾਂ, ਧਰਮਵੀਰ ਗਾਂਧੀ ਉਹਨਾਂ ਨੇ ਕਿਹਾ, ਬਹੁਤ ਸਾਰਿਆਂ ਨੇ ਕਿਹਾ, ਔਰ ਇਹ ਹੈ ਹੀ ਕਿਸਾਨੀ ਅੰਦੋਲਨ, ਠੀਕ ਆ। ਉਹਦੇ 'ਚ ਵੱਖ-ਵੱਖ ਆਈਡੀਓਲੋਜੀਜ਼ ਹੈਗੀਆਂ, ਉਹਦੇ 'ਚ ਕਾਮਰੇਡ ਵੀ ਬੈਠੇ, ਉਹਦੇ 'ਚ ਕੱਟੜ ਹਿੰਦੂ ਕਵੀ ਵੀ ਬੈਠੇ ਹੋਣਗੇ, ਉਹਦੇ 'ਚ ਬੈਠੇ ਨੇ। ਤਾਂ ਫਿਰ ਕੱਲ ਨੂੰ ਉਹ ਕਹਿਣ ਤਾਂ ਉਹ ਵੀ ਠੀਕ ਨਹੀਂ ਹੋਏਗਾ। ਸੋ ਇਸ ਕਰਕੇ ਉੱਥੇ ਤਾਂ ਫਿਰ ਜੇ ਇੱਕ ਕੰਮ ਚਲਾਊਗਾ ਤਾਂ ਦੂਸਰੇ ਵੀ ਚਲਾਉਣਗੇ। ਤਾਂ ਇਸੇ ਕਰਕੇ ਉਹ ਕਹਿੰਦੇ ਕਿ ਨਹੀਂ, ਸਾਡਾ ਰੋਜੀ ਰੋਟੀ ਦਾ ਝਗੜਾ ਭਾਈ ਹੱਥ ਜੋੜੇ, ਰੋਜੀ ਰੋਟੀ ਦਾ ਹੀ ਰਹਿਣ ਦਿਓ ਸਾਨੂੰ, ਮਤਲਬ ਕਿ ਰੋਟੀ ਦੀ ਜਿਹੜੀ ਲੜਾਈ ਹੈ ਉਹ ਜਿੱਤ ਲੈਣ ਦਿਓ। ਤਾਂ ਮੇਰੇ ਖਿਆਲ ਦੇ ਨਾਲ ਉਹਦੇ 'ਚ ਕੋਈ ਰੌਂਗ ਨਹੀਂ ਹੈ, ਕਿਉਂਕਿ ਮਸਲਾ ਤਦ ਉੱਭਰਿਆ ਸਰਦਾਰ ਜੀ ਕਿਉਂਕਿ ਜਦ ਉਹਨਾਂ ਨੇ ਪ੍ਰੋਗਰਾਮ ਦੇ ਦਿੱਤਾ ਸੀ 26 ਜਨਵਰੀ ਵਾਲਾ, ਉਸ ਤੋਂ ਬਾਅਦ ਝੰਡੇ ਚਲਾਉਣ ਵਾਲਾ ਜਿਹੜਾ ਕਿ ਅਕਸਰ ਐਲਾਨ ਹੁੰਦਾ ਰਹਿੰਦਾ ਪਹਿਲਾਂ ਵੀ, ਪਰ ਇਸ ਵਾਰੀ ਕਿਉਂਕਿ ਉਹ ਸਾਰਾ ਟਾਈਮ ਕਲੈਸ਼ ਕਰ ਗਿਆ ਔਰ ਉਧਰੋਂ ਸੁਪਰੀਮ ਕੋਰਟ ਦੇ ਵਿੱਚ ਮੁੱਦਾ ਚੁੱਕਿਆ ਗਿਆ। ਜਿਵੇਂ ਤੁਸੀਂ ਆਪ ਹੀ ਕਿਹਾ ਕਿ ਪਹਿਲਾਂ ਸਭ ਕੁਝ ਠੀਕ ਹੋ ਗਿਆ ਸੀ, ਬਿਲਕੁਲ ਠੀਕ ਹੋ ਗਿਆ ਸੀ, ਪਰ ਅਚਾਨਕ ਸੁਪਰੀਮ ਕੋਰਟ 'ਚ ਪਹੁੰਚਿਆ, ਉਸ ਤੋਂ ਬਾਅਦ ਉਹ ਐਲਾਨ ਆ ਜਾਂਦਾ, ਉਸ ਤੋਂ ਬਾਅਦ ਘਮਸਾਨ ਮੱਚ ਜਾਂਦਾ, ਉਸ ਤੋਂ ਬਾਅਦ ਫਿਰ ਸਥਿਤੀ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਕਿ ਉਹ ਟਾਈਮਿੰਗ ਦਾ ਜਿਹੜਾ ਕੀ ਠੀਕ ਹੈ ਔਰ ਉਹ ਕਿਹਦੇ ਹੱਕ 'ਚ ਭੁਗਤ ਰਿਹਾ, ਇਹ ਵੀ ਤੁਸੀਂ ਦੇਖ ਲਓ, ਸੋਚ ਲਓ ਕਿ ਕਿਹਦੇ ਹੱਕ 'ਚ ਭੁਗਤ ਰਿਹਾ। ਕਿਉਂਕਿ ਸਰਕਾਰ ਨੇ ਜਾ ਕੇ ਸਾਰਾ ਕੁਝ ਕਰ ਦਿੱਤਾ। ਇੱਥੇ ਤੇ ਪੱਤਰਕਾਰਾਂ ਨੂੰ UAPA ਦੇ ਤਹਿਤ ਨੋਟਿਸ ਆ ਰਹੇ ਆ, ਧੜਾ ਤੱਕ ਆਪਣੀ ਟੀਮ ਦੇ ਮੈਂਬਰ ਨੂੰ ਵੀ ਆਇਆ ਤੇ ਹੋ ਸਕਦਾ ਕੱਲ ਨੂੰ ਸਾਨੂੰ ਵੀ ਆ ਜਾਵੇ। ਤਾਂ ਕਹਿਣ ਦਾ ਭਾਵ ਹੈ ਕਿ ਇਹ ਚੀਜ਼ਾਂ ਇਸ ਮੌਕੇ ਤੇ ਠੀਕ ਨਹੀਂ ਹੈ, ਪੈਨਿਕ ਕ੍ਰੀਏਟ ਹੁੰਦਾ। ਔਰ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਇਹ ਮਸਲਾ ਠੀਕ ਹੈ, ਤੁਸੀਂ ਜੋ ਮਰਜ਼ੀ ਸੋਚੀ ਜਾਓ ਕਿ ਅਸੀਂ ਬਣਾਉਣਾ ਜਾਂ ਜਿੱਦਾਂ ਵੀ ਆ, ਉਹ ਤੁਹਾਡੀ ਮਰਜ਼ੀ ਹੈ, ਮੈਂ ਨਹੀਂ ਕਿਸੇ ਦੀ ਵਿਚਾਰਧਾਰਾ ਨੂੰ ਕੱਟ ਕਰਦਾ। ਪਰ ਗੱਲ ਇਹ ਆ ਕਿ ਇਹਦਾ ਪ੍ਰਭਾਵ ਇੱਕ ਸਰਦਾਰ ਜੀ ਹੇਠਲੇ ਪੱਧਰ ਤੇ ਪੈਂਦਾ। ਉਹ ਕੀ ਪੈਂਦਾ? ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਗੱਜ ਵੱਜ ਕੇ ਕੱਲ ਨੂੰ ਉੱਥੇ ਕੋਈ ਸਟੇਜ ਤੇ ਹੋਰ ਗੱਲ ਕਰ ਦੇਵੇ, ਜਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਵੇਂ ਇਹਨਾਂ ਨੇ ਹਲਫਨਾਮਾ ਦੇਣਾ ਜਾਂ ਇਹਨਾਂ ਨੇ ਵੀ ਜਾ ਕੇ ਉੱਥੇ ਜਵਾਬ ਦੇਣਾ, ਉਹਦੇ 'ਚ ਕੀ ਆ ਕਿ ਇੱਕ ਤੇ ਹੁੰਦਾ ਜੋ ਸਾਹਮਣੇ ਆ ਨੈਰੇਟਿਵ, ਇੱਕ ਹੁੰਦਾ ਜਿਹੜਾ ਪਰਦੇ ਦੇ ਪਿੱਛੇ ਸਿਰਜਿਆ ਜਾਂਦਾ। ਇਸ ਚੀਜ਼ ਨੂੰ ਫੋਲੋ ਕਰਿਓ ਕਿ ਹਿੰਦੀ ਬੋਲਦੇ ਇਲਾਕੇ ਦੇ ਵਿੱਚ ਜਾਂ ਦੂਰ ਦਰਾਜ ਦੇ ਇਲਾਕੇ ਦੇ ਵਿੱਚ ਕਿਸਾਨਾਂ ਨੂੰ ਉਹ ਨੈਰੇਟਿਵ ਬਣਾ ਕੇ ਰੋਕਿਆ ਜਾਏਗਾ। ਕੀ ਤੁਸੀਂ ਇਹ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਚਾਹੀਦਾ ਕਿ ਜੋ ਰੋਟੀ ਦੀ ਲੜਾਈ ਹੈ ਸਾਡੇ ਪੰਜਾਬੀਆਂ ਦੀ, ਉਹ ਜਿੱਤੀ ਜਾਵੇ। ਤੇ ਜੇ ਉਹਦਾ ਕੋਈ ਨੁਕਸਾਨ ਹੁੰਦਾ, ਜੇ ਉਹਦੇ ਵਾਸਤੇ ਕਿਸੇ ਦੀ ਵੀ ਜ਼ਿੰਮੇਵਾਰੀ ਤੈਅ ਹੁੰਦੀ, ਤਾਂ ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਹੋਏਗਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਸਮਾਂ ਅੱਜ ਆਪਾਂ ਜਿੰਨਾ ਉੱਧਰ ਨਸ਼ਟ ਹੋਇਆ ਸੀ, ਚਲੋ ਤੁਸੀਂ ਅੱਗੇ ਲਾਇਆ ਤੇ ਮੈਂ ਟੈਕਨੀਕਲ ਵਾਲਿਆਂ ਦਾ ਵੀ ਮੈਂ ਨਾ ਵੀ ਧੰਨਵਾਦ ਦਾ ਵੀ ਖਿੱਚ ਲਿਆ ਇਹਨਾਂ ਨੇ ਕੰਮ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਕੋਈ ਗੱਲ ਨਹੀਂ ਜੀ, ਸਾਰਿਆਂ ਦਾ ਸ਼ੁਕਰੀਆ, ਕਾਲਰਾਂ ਦਾ ਵੀ ਸ਼ੁਕਰੀਆ। ਕਈ ਵਾਰ ਗੱਲ ਜਿਹੜੀ ਆ ਉਹ ਕਈ ਵਾਰ ਮੇਲ ਨਹੀਂ ਖਾਦੀ ਤੁਹਾਡੇ ਵਿਚਾਰਾਂ ਨਾਲ, ਕਈ ਵਾਰ ਹੋ ਸਕਦਾ ਮੈਂ ਆਉਣੀ ਪਾਉਣੀ ਗੱਲ ਕਰ ਜਾਵਾਂ, ਤਾਂ ਉਹਦੇ ਲਈ ਵੀ ਸਮਾਂ ਦੀ ਜਾਚਨਾ। ਤੇ ਮਿਲਦੇ ਆ ਜੀ, ਮੇਰੀ ਹੁਣ ਮਤਲਬ 2-3 ਦਿਨ ਦੀ ਰੈਸਟ ਆ, ਮੰਗਲਵਾਰ ਫਿਰ ਮਿਲਦੇ ਆ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ, ਮਿਹਰਬਾਨੀ, ਸ਼ੁਕਰੀਆ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।